ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਆਉਂਦੇ ਨੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਉਥਲ ਪੁਥਲ ਹੋ ਰਹੀ ਹੈ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਬਾਅਦ ਜੇ ਤੁਹਾਡਾ ਵੀ ਕੋਈ ਸਵਾਲ ਹੋਇਆ ਤੇ ਤੁਸੀਂ ਸਵਾਲ ਕਰ ਸਕਦੇ ਆ 4082725200। ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੀ 4082722500। ਘਰਾਂ ਦੀ ਕਾਰਾਂ ਦੀ ਲਾਈਫ ਦੀ ਹੈਲਥ ਦੀ ਬਿਜ਼ਨਸ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਗੁਰਦੀਪ ਸਿੰਘ ਵਰਦੀ ਕਲੋਬਸ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫਰਜ਼ਨੋ, ਚਰਨਜੀਤ ਸਿੰਘ ਬਡਵਾ, ਪਿਆਰਾ ਸਿੰਘ ਰਾਹੋ, ਗੁਰਪਾਲ ਸਿੰਘ ਗਿੱਲ ਸੈਕਰਾਮੈਂਟੋ, ਮਨਦੀਪ ਸਿੰਘ ਕਾਲੋਂ ਮੋਡੈਸਟੋ, ਗਰਮੇਲ ਸਿੰਘ ਲਿੱਦੜ, ਜਸਵੰਤ ਸਿੰਘ ਬੇਕਰਸਫੀਲਡ, ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਬਲਤੇਜ ਪੰਨੂ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਕੱਲ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਗੱਲ ਕਰਦੇ ਹੈਗੇ ਆ ਪੰਜਾਬ ਦੇ ਲਈ ਅਹਿਮ ਰਹੇਗਾ ਸੁਪਰੀਮ ਕੋਰਟ ਦੀ ਕਮੇਟੀ ਵੱਲੋਂ ਸੁਰੱਖਿਆ ਜਾਂਚ ਦਾ ਮਾਮਲਾ ਉਹਨਾਂ ਆਪਣੇ ਹੱਥ 'ਚ ਲਿਆ। ਦੇਖੋ, ਇਹ ਜਿਹੜਾ ਮਾਮਲਾ ਜਦੋਂ ਪ੍ਰਧਾਨ ਮੰਤਰੀ ਇੱਥੇ ਆਏ ਨੇ, ਜਿਹੜਾ ਜੋ ਕੁਝ ਵੀ ਸਾਰਾ ਬਣਿਆ ਉਹ ਲੋਕਾਂ ਨੂੰ ਯਾਦ ਹੈ ਕਿਹੜੇ ਤਰੀਕੇ ਦੇ ਨਾਲ ਇਹ ਉਭਰਿਆ। ਔਰ ਪੰਜਾਬ ਨੇ ਇੱਕ ਪੁਲਿਸ ਦੇ ਉੱਤੇ ਆਧਾਰਿਤ ਕਮੇਟੀ ਬਣਾਈ ਸੀ ਸੀਨੀਅਰ ਆਫੀਸਰਸ ਦੇ ਉੱਤੇ, ਤੇ ਇੱਕ ਕੇਂਦਰੀ ਜਾਂਚ ਏਜੰਸੀਆਂ ਨੇ ਇਹਦੀ ਜਾਂਚ ਆਰੰਭੀ ਸੀ। ਕਿਉਂਕਿ ਇਹ ਮਾਮਲਾ ਕੁਝ ਐਡਵੋਕੇਟ ਲੈ ਗਏ ਸੀਗੇ ਸੁਪਰੀਮ ਕੋਰਟ ਦੇ ਵਿੱਚ, ਤੇ ਹੁਣ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ ਕਿ ਨਾ ਤਾਂ ਪੰਜਾਬ ਜਾਂਚ ਕਰੂਗਾ ਇਹਦੀ, ਤੇ ਨਾ ਹੀ ਸੈਂਟਰ ਦੀ ਸਰਕਾਰ ਇਹਦੀ ਜਾਂਚ ਕਰੂਗੀ। ਇਸ ਮਾਮਲੇ ਦੇ ਉੱਤੇ ਜਿਹੜੀ ਕਮੇਟੀ ਬਣਾਈ ਗਈ ਆ ਉਹ ਪੰਜਾਬ ਦੇ ਵਿੱਚ, ਪੰਜਾਬ ਦੇ ਹੱਕ ਦੇ ਵਿੱਚ ਮੈਂ ਜਿਹੜਾ ਜੀ ਉਹ ਸਮਝਦਾ ਆ ਉਹ ਇਸ ਕਰਕੇ ਆ ਕਿ ਹੁਣ ਇਹ ਨਹੀਂ ਹੋਊਗਾ ਕਿ ਜੋ ਕੁਝ ਏਜੰਸੀਆਂ ਜਿਹੜੀਆਂ ਨੇ ਉਹ ਕਹਿ ਦੇਣਗੀਆਂ ਕਿ ਇੱਥੇ ਇਹਦੇ ਵਿੱਚ ਆਹ ਊਣਤਾਈਆਂ ਰਹੀਆਂ ਨੇ, ਉਹ ਸਾਰਾ ਮੰਨ ਲਿਆ ਜਾਊਗਾ। ਇਹਦੇ ਵਿੱਚ ਜਿਹੜੀ ਕਮੇਟੀ ਬਣਾਈ ਗਈ ਹੈ ਤਾਂ ਸੁਪਰੀਮ ਕੋਰਟ ਦਾ ਰਿਟਾਇਰਡ ਜੱਜ ਇਹਦੀ ਅਗਵਾਈ ਕਰੂਗਾ, ਚੰਡੀਗੜ੍ਹ ਦੇ ਡੀਜੀਪੀ, NIA ਦਾ IG, ਪੰਜਾਬ ਹਰਿਆਣਾ ਹਾਈ ਕੋਰਟ ਦਾ ਰਜਿਸਟਰਾਰ ਜਨਰਲ, ਤੇ ਪੰਜਾਬ ਤੋਂ ਇੱਕ ਹੋਰ ਵਿਅਕਤੀ ਜਿਹੜਾ ਕਿ ਐਡੀਸ਼ਨਲ DGP ਸੁਰੱਖਿਆ ਹੋ ਸਕਦਾ, ਇਹਦੇ ਮੈਂਬਰ ਹੋਣਗੇ। ਇਹਦੇ ਵਿੱਚ ਪੰਜਾਬ ਦੇ ਜਿਹੜੇ ਆਫੀਸਰ ਨੇ ਉਹਨਾਂ ਨੂੰ ਬਰਾਬਰ ਦੀ ਜਗ੍ਹਾ ਦਿੱਤੀ ਗਈ ਆ। ਪੰਜਾਬ ਸਰਕਾਰ ਨੇ ਇਹ ਗੱਲ ਕਹੀ ਸੁਪਰੀਮ ਕੋਰਟ ਦੇ ਵਿੱਚ ਕਿ ਸਾਡੇ ਅਫਸਰਾਂ ਨੂੰ ਬਦਨਾਮ ਕੀਤਾ ਜਾ ਰਿਹਾ, ਵੀ ਜੇ ਕੋਈ ਤੁਹਾਨੂੰ ਲੱਗਦਾ ਹੈ ਕਿਸੇ ਅਫਸਰ ਦੀ ਕੋਈ ਊਣਤਾਈ ਆ ਤੇ ਉਹ ਅਫਸਰ ਨੂੰ ਤੁਸੀਂ ਪਨਿਸ਼ ਕਰੋ, ਉਹਦੇ ਉੱਤੇ ਤੁਸੀਂ ਮਾਮਲਾ ਦਰਜ ਕਰ ਲਓ। ਤੁਸੀਂ ਸਾਰੀ ਪੰਜਾਬ ਪੁਲਿਸ ਨੂੰ, ਸਾਰੇ ਅਫਸਰਾਂ ਨੂੰ ਨਹੀਂ ਕਹਿ ਸਕਦੇ, ਕਿਉਂਕਿ ਜੇ ਤੁਸੀਂ ਇਹਦੇ ਵਿਸਥਾਰ ਦੇ ਵਿੱਚ ਫੇਰ ਇੱਕ ਵਾਰੀ ਜਾਂਦੇ ਹੋ ਤਾਂ ਪਿਛਲੇ ਦਹਾਕਿਆਂ ਦੇ ਦੌਰਾਨ, ਘੱਟੋ ਘੱਟ 2 ਦਹਾਕਿਆਂ ਦੇ ਵਿੱਚ, 20 ਸਾਲਾਂ ਦੇ ਵਿੱਚ ਕਿਤੇ ਨਹੀਂ ਇਹ ਦਿਸਦਾ ਕਿ ਕੋਈ ਪ੍ਰਧਾਨ ਮੰਤਰੀ 180 ਕਿਲੋਮੀਟਰ ਦੇ ਸੜਕੀ ਰਸਤੇ ਦੇ ਉੱਤੇ ਗਿਆ ਹੋਵੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨ ਦੇ ਵਾਸਤੇ। ਇਸ ਤਰ੍ਹਾਂ ਨਹੀਂ ਹੋਇਆ ਪਿਛਲੇ ਸਮੇਂ ਦੇ ਦੌਰਾਨ, ਬਲਕਿ ਹਾਲਾਤ ਇਹ ਹੁੰਦੇ ਆ ਕਿ ਇੱਕ ਸ਼ਹਿਰ ਦੇ ਵਿੱਚ, ਜੇ ਮੰਨ ਲਓ ਪਿਛਲੇ 7 ਸਾਲਾਂ ਦੀ ਜੇ ਤੁਸੀਂ ਗੱਲ ਕਰੋ, ਜਦੋਂ ਰੈਲੀਆਂ ਕਰਦੇ ਨੇ ਪ੍ਰਧਾਨ ਮੰਤਰੀ, ਤੁਸੀਂ ਉੱਤਰ ਪ੍ਰਦੇਸ਼ ਦੀਆਂ ਦੇਖ ਲਓ, ਉਦੋਂ ਪਹਿਲਾਂ ਪੱਛਮੀ ਬੰਗਾਲ ਦੀਆਂ ਦੇਖ ਲਓ, ਇੱਕ ਏਰੀਆ ਦੇ ਵਿੱਚ 3-3, 4-4 ਹੈਲੀਪੈਡ ਬਣਾਏ ਜਾਂਦੇ ਆ। ਮਤਲਬ ਕਿ ਸੜਕੀ ਰਸਤੇ ਰਾਹੀਂ 14-15 ਕਿਲੋਮੀਟਰ ਵੀ ਨਹੀਂ ਜਾਂਦੇ। ਫਿਰ 180 ਕਿਲੋਮੀਟਰ ਜਾਣ ਦਾ ਫੈਸਲਾ ਕਿਹਨੇ ਲਿਆ? ਬਠਿੰਡਾ 에ਅਰਪੋਰਟ ਦੇ ਉੱਤੇ ਖੜੇ ਖੜੋਤੇ ਜੇ SP ਜੀ ਨੇ ਇਹ ਫੈਸਲਾ ਲਿਆ, ਤੇ ਇਹਦੇ ਸੰਬੰਧੀ ਉਹਨੂੰ ਕੰਸਲਟ ਕਰਨਾ ਤੇ ਸਹੀ ਪਾਉਣੀ ਪੰਜਾਬ ਪੁਲਿਸ ਤੋਂ ਜ਼ਰੂਰੀ ਸੀ। ਇਹ ਫੈਸਲਾ ਪੰਜਾਬ ਪੁਲਿਸ ਨੇ ਲਿਆ ਜਾਂ ਪੰਜਾਬ ਸਰਕਾਰ ਨੇ ਲਿਆ? ਪੰਜਾਬ ਪੁਲਿਸ ਇਸ ਮਾਮਲੇ ਦੇ ਉੱਤੇ ਫੈਸਲਾ ਲੈ ਹੀ ਨਹੀਂ ਸਕਦੀ। ਉਹ ਇਸ ਕਰਕੇ ਨਹੀਂ ਲੈ ਸਕਦੀ ਕਿ ਜਦੋਂ ਪ੍ਰਧਾਨ ਮੰਤਰੀ ਦੀ ਬਲੂ ਬੁੱਕ, ਜੇ ਤੁਸੀਂ ਬਲੂ ਬੁੱਕ ਦੇ ਹਿਸਾਬ ਦੇ ਨਾਲ ਚੱਲਦੇ ਹੋ, ਜਿਹਦੇ ਵਿੱਚ ਸੁਰੱਖਿਆ ਸੰਬੰਧੀ ਹਰ ਚੀਜ਼ ਛੋਟੀ ਤੋਂ ਛੋਟੀ ਸ਼ਾਮਲ ਹੈ,
ਉਹਦੇ ਹਿਸਾਬ ਦੇ ਨਾਲ ਚੱਲਣ ਲਈ ਜਿਹੜੀ ਐਸਪੀਜੀ ਹੈ ਉਹਨੇ ਸਾਰਾ A to Z ਸੰਭਾਲਣਾ ਹੁੰਦਾ। ਜਿਹੜੀਆਂ ਖੁਫੀਆ ਏਜੰਸੀਜ਼ ਨੇ, IB ਹੋ ਗਈਆਂ, ਰਾਓ ਹੋ ਗਈ, ਇਹ ਕਈ ਦਿਨ ਪਹਿਲਾਂ ਆਪਣੇ ਡੇਰੇ ਲਾ ਲੈਂਦੀਆਂ ਨੇ ਜਿੱਥੇ ਪ੍ਰਧਾਨ ਮੰਤਰੀ ਵਰਗੇ ਕਿਸੇ VVIP ਨੇ ਆਉਣਾ ਹੁੰਦਾ। ਜੋ ਕੁਝ ਕਰਨਾ ਉਹ SPG ਕਰਨਾ। ਹਾਂ, ਉਹ ਕੰਸਲਟ ਕਰਦੀ ਹੈ ਕਿਸੇ ਵੀ ਸੂਬੇ ਦੀ ਫੋਰਸ ਦੇ ਨਾਲ, ਉੱਥੋਂ ਦੀਆਂ ਜਿਹੜੀਆਂ ਖੁਫੀਆ ਏਜੰਸੀਜ਼ ਨੇ ਉਹਨਾਂ ਦੇ ਨਾਲ। ਉਹਨੂੰ ਮੰਨਣਾ ਜਾਂ ਨਾ ਮੰਨਣਾ ਇਹ ਸਾਰਾ ਕੁਝ SPG ਦੇ ਉੱਤੇ ਡਿਪੈਂਡ ਹੁੰਦਾ। ਇਹ ਨਹੀਂਗਾ ਕਿ ਪੰਜਾਬ ਪੁਲਿਸ ਉਹਨੂੰ ਆਖੇ ਕਿ ਜੀ ਇਧਰੋਂ ਮੌਸਮ ਖਰਾਬ ਹੋ ਗਿਆ, ਹੁਣ ਹੈਲੀਕਾਪਟਰ ਇੱਥੇ ਰਹਿਣ ਦਿਓ ਤੇ ਤੁਸੀਂ ਇਦਾਂ ਕਰੋ ਸੜਕ ਦੇ ਰਾਹ ਥਾਣੀ ਚਲੋ, ਸੜਕ ਸਾਰੀ ਸੁਰੱਖਿਅਤ ਆ। ਉਹ ਪਹਿਲੀ ਤਾਂ ਗੱਲ ਕਹਿ ਨਹੀਂ ਸਕਦੀ, ਦੂਜੀ ਗੱਲ ਉਹ ਇੰਪਲੀਮੈਂਟ ਨਹੀਂ ਕਰਵਾ ਸਕਦੀ ਇਸ ਮਾਮਲੇ ਨੂੰ। ਇਹ ਕਿਹਨੇ ਫੈਸਲਾ ਲਿਆ, ਇਹ ਸਭ ਤੋਂ ਅਹਿਮ ਪੁਆਇੰਟ ਹੈ। ਇਸ ਕਰਕੇ ਜੇ ਸੁਪਰੀਮ ਕੋਰਟ ਦੀ ਨਿਗਰਾਨੀ ਦੇ ਹੇਠ ਇਹਦੀ ਜਾਂਚ ਹੁੰਦੀ ਆ, ਔਰ ਜਿਵੇਂ ਇਹਦੇ ਵਿੱਚ ਜਿਹੜੇ ਮੈਂਬਰ ਲਏ ਗਏ ਆ ਔਰ ਜਿਹੜੇ ਮੌਜੂਦਾ ਚੀਫ ਜਸਟਿਸ ਨੇ ਉਹਨਾਂ ਦੇ ਉੱਤੇ ਇੱਕ ਬੜਾ ਵੱਡਾ ਵਿਸ਼ਵਾਸ ਹੈ। ਪਿਛਲੇ ਸਮਿਆਂ ਦੇ ਦੌਰਾਨ, ਪਿਛਲੇ ਕੁਝ ਮਹੀਨਿਆਂ ਦੇ ਦੌਰਾਨ ਆਏ ਕੁਝ ਅਹਿਮ ਫੈਸਲੇ ਜਿਨ੍ਹਾਂ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਰਹੀ ਆ, ਉਹ ਇਸ ਗੱਲ ਦੀ ਆਸ ਬਣਾਉਂਦੇ ਆ ਕਿ ਇਸ ਮਸਲੇ ਦੇ ਉੱਤੇ ਵੀ ਇਨਸਾਫ ਹੋਊਗਾ ਔਰ ਰੀਅਲ ਪਿਕਚਰ ਜਿਹੜੀ ਆ ਉਹ ਸਾਹਮਣੇ ਆਊਗੀ। ਜਿਹੜੀ ਪ੍ਰੋਜੈਕਟ ਕੀਤੀ ਜਾ ਰਹੀ ਆ ਉਹ ਨਹੀਂ ਆਊਗੀ। ਔਰ ਇਹਦੇ ਵਿੱਚ ਇਹ ਗੱਲ ਵੀ ਸਾਹਮਣੇ ਆ ਜਾਣੀ ਚਾਹੀਦੀ ਹੈ ਕਿ ਪ੍ਰਧਾਨ ਮੰਤਰੀ ਹੋਰਾਂ ਨੇ ਕਿਹਨੂੰ ਕਿਹਾ ਕਿ ਆਪਣੇ ਮੁੱਖ ਮੰਤਰੀ ਨੂੰ ਧੰਨਵਾਦ ਕਹਿਣਾ ਕਿ ਮੈਂ ਜਿੰਦਾ ਬਚ ਕੇ ਆ ਗਿਆ। ਕਿ ਇਹ ਆਫੀਸ਼ੀਅਲ ਸਟੇਟਮੈਂਟ ਸੀ ਜਾਂ ਅਨਆਫੀਸ਼ੀਅਲ ਸਟੇਟਮੈਂਟ ਸੀ, ਇਹ ਵੀ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਜਿਹੜੇ ਇੱਥੋਂ ਦੇ ਨੈਸ਼ਨਲ ਚੈਨਲਾਂ ਨੇ ਸਾਈਡ ਤੋਂ ਦੀ ਪਹਿਲਾਂ ਦਿਖਾਏ ਕਿਹਾ ਮੁਜ਼ਾਹਰਾਕਾਰੀ ਨੇ ਜਿਨ੍ਹਾਂ ਨੇ ਕਾਰ ਰੋਕ ਲਈ, ਜਦੋਂ ਨੇੜੇ ਵਾਲੀ ਵੀਡੀਓ ਸਾਹਮਣੇ ਆਈ ਤਾਂ ਉਹ ਤਾਂ ਜਿੰਦਾਬਾਦ ਵਾਲੇ ਨਿਕਲੇ। ਔਰ ਜਿਹੜਾ ਵਿਅਕਤੀ ਉਹਦੇ ਵਿੱਚ ਬਿਲਕੁਲ ਕਲੀਅਰ ਪਿਕਚਰ ਚ ਦਿਸ ਰਿਹਾ ਉਹ ਤਲਵਾੜੇ ਦਾ ਰਹਿਣ ਵਾਲਾ ਭਾਰਤੀ ਜਨਤਾ ਪਾਰਟੀ ਦਾ ਅਹਿਮ ਵਰਕਰ ਆ। ਉਹਦੀਆਂ ਫੋਟੋਆਂ ਉਹਦੇ ਹੀ ਫੇਸਬੁੱਕ ਪੇਜ ਦੇ ਉੱਤੇ ਪਈਆਂ ਨੇ ਭਾਜਪਾ ਦੇ ਵੱਡੇ ਲੀਡਰਾਂ ਦੇ ਨਾਲ। ਪੰਜਾਬ ਵਾਲਿਆਂ ਨਾਲ ਤਾਂ ਹੈ ਹੀ ਨੇ ਵੱਡੇ ਲੀਡਰਾਂ, ਸਾਧਵੀ ਪ੍ਰਗਿਆ ਦੇ ਨਾਲ ਉਹਦੀ ਫੋਟੋ ਆ। ਉਹਦੀ ਫੋਟੋ ਲਖੀਮਪੁਰ ਖੀਰੀ ਵਾਲੇ ਟੇਨੀ ਦੇ ਨਾਲ ਵੀ ਹੈਗੀ ਹੈ ਉਹਦੀ ਫੋਟੋ। ਬਾਕੀ ਹੋਰ ਵੱਡੇ ਜਿਹੜੇ ਭਾਜਪਾ ਦੇ ਆਗੂ ਨੇ ਉਹਦੇ ਨਾਲ ਹੈ। ਉਹ ਤਲਵਾੜੇ ਦਾ ਰਹਿਣ ਵਾਲਾ, ਝੰਡਾ ਲੈ ਕੇ ਫਿਰੋਜ਼ਪੁਰ ਦੇ ਇਹ ਪਿਆਰਿਆਣਾ ਦੇ ਫਲਾਈਓਵਰ ਦੇ ਉੱਤੇ ਕੀ ਕਰ ਰਿਹਾ ਸੀ, ਕਿਉਂਕਿ ਇਹ ਉਹਦਾ ਰੂਟ ਹੀ ਨਹੀਂਗਾ, ਉਹਨੇ ਇਸ ਪਾਸੇ ਦੀ ਆਉਣਾ ਹੀ ਨਹੀਂ ਸੀਗਾ। ਉਹ ਉਸ ਜਗ੍ਹਾ ਦੇ ਉੱਤੇ ਇੱਕ ਆਪਣੇ ਗਰੁੱਪ ਨੂੰ ਲੈ ਕੇ ਕੀ ਕਰ ਰਿਹਾ ਸੀ। ਉਮੀਦ ਹੈ ਕਿ ਇਹ ਚੀਜ਼ਾਂ ਸਾਹਮਣੇ ਆਉਣਗੀਆਂ। ਬਿਲਕੁਲ, ਇਹ ਤਾਂ ਹੋਣੀ ਚਾਹੀਦੀ ਜਾਂਚ ਜੀ ਇਹਦੀ। ਤੇ ਅੱਗੇ ਹੁਣ ਗੱਲ ਕਰਦੇ ਆ, ਲੋਕ ਕੋਈ ਕਿਤੇ ਸ਼ਾਮਲ ਹੋ ਰਿਹਾ, ਕੋਈ ਕਿਤੇ ਸ਼ਾਮਲ ਹੋ ਰਿਹਾ, ਕੋਈ ਕਿਸੇ ਪਾਰਟੀ ਨੂੰ ਛੱਡ ਰਿਹਾ। ਇਸ ਤਰ੍ਹਾਂ ਸੋਨੂ ਸੂਦ ਦੀ ਭੈਣ ਵੱਲੋਂ ਵੀ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਸਾਰ ਮੋਗਾ ਵਿੱਚ ਵੱਡੀ ਬਗਾਵਤ। ਦੇਖੋ, ਇੱਕ ਤਾਂ ਸੋਨੂ ਸੂਦ ਨੇ ਨਾ ਤਾਂ ਕੋਈ ਨੇਤਾ ਛੱਡਿਆ ਪੰਜਾਬ ਦਾ, ਨਾ ਪਾਰਟੀ, ਜਿਹਦੇ ਨਾਲ ਫੋਟੋ ਖਿਚਾ ਕੇ ਉਹਨੇ ਸੋਸ਼ਲ ਮੀਡੀਆ ਦੇ ਉੱਤੇ ਪਿਛਲੇ ਮਹੀਨਿਆਂ ਦੇ ਦੌਰਾਨ ਨਹੀਂ ਪਾਈ। ਇਹ ਅਟਕਲਾਂ ਲਾਉਣ ਦੇ ਵਾਸਤੇ ਉਹਨੇ ਲਾਇਆ ਸਭ ਨੂੰ ਹੀ ਕਿ ਸੋਨੂ ਸੂਦ ਕਿਹੜੀ ਪਾਰਟੀ ਦੇ ਵਿੱਚ ਆਪਣੀ ਭੈਣ ਨੂੰ ਜੁਆਇਨ ਕਰਾਉਂਦੇ ਆ। ਵੈਸੇ ਇਉਂ ਬਹੁਤ ਘੱਟ ਕਿਤੇ ਵੇਖਣ ਨੂੰ ਮਿਲਦਾ ਹੈ ਕਿ ਕੋਈ ਵਿਅਕਤੀ ਜਿਹੜਾ ਸਮਾਜ ਸੇਵਾ ਦੇ ਵਿੱਚ ਹੋਵੇ ਤੇ ਉਹ ਆਪਣੇ ਕਿਸੇ ਖਾਸ ਨੂੰ ਜਾਂ ਖੁਦ ਉਹ ਸਿਆਸਤ ਦੇ ਵਿੱਚ ਇੰਨਾ ਇੰਟਰਸਟ ਲੈਣ ਲੱਗ ਪਵੇ ਇੱਕਦਮ। ਚਲੋ, ਸਿਆਸਤ ਦੇ ਵਿੱਚ ਆਉਣਾ ਕੋਈ ਗੁਨਾਹ ਨਹੀਂਗਾ, ਚੰਗੇ ਲੋਕ ਸਿਆਸਤ ਦੇ ਵਿੱਚ ਆਉਣੇ ਚਾਹੀਦੇ ਆ, ਇਹਦੇ ਚ ਕੋਈ ਦੋ ਰਾਵਾਂ ਨਹੀਂ। ਸੋਨੂ ਸੂਦ ਹੋਰਾਂ ਦਾ ਪਰਿਵਾਰ ਮੋਗੇ ਦੇ ਵਿੱਚ ਸ਼ੁਰੂ ਤੋਂ ਇਹੋ ਜਿਹੇ ਮਾਮਲਿਆਂ ਦੇ ਵਿੱਚ ਚਰਚਿਤ ਰਿਹਾ। ਸੋਨੂ ਸੂਦ ਵੱਡਾ ਨਾਮ ਬਣ ਗਿਆ ਫਿਲਮ ਇੰਡਸਟਰੀ ਦੇ ਵਿੱਚ, ਤੇ ਉਹਨੇ ਕਰੋਨਾ ਦੇ ਦੌਰਾਨ ਜਦੋਂ ਇੱਥੇ ਪਾਬੰਦੀਆਂ ਲੱਗੀਆਂ, ਲੋਕਡਾਊਨ ਦੇ ਦੌਰਾਨ ਲੋਕਾਂ ਦੀ ਮਦਦ ਵੀ ਕੀਤੀ, ਕੋਈ ਇਹਦੇ ਵਿੱਚ ਸ਼ੱਕ ਵਾਲੀ ਗੱਲ ਨਹੀਂ। ਉਹਨੇ ਆਪਣੀ ਉਹਦੀ ਜਿਹੜੀ ਭੈਣ ਹੈ ਉਹਨੂੰ ਸਿਆਸਤ ਦੇ ਵਿੱਚ ਪੈਰ ਲਾਉਣ ਦੇ ਵਾਸਤੇ ਨਾਪ ਤੋਲ ਤੋਂ ਬਾਅਦ ਅਖੀਰ ਜਾ ਕੇ ਇਹ ਫੈਸਲਾ ਲਿਆ ਕਿ ਕਾਂਗਰਸ ਦੇ ਵੱਲੋਂ ਉਹਨੇ ਮੋਗੇ ਤੋਂ ਚੋਣ ਲੜਨੀ ਹੈ। ਕੱਲ ਸੋਨੂ
ਸੂਦ ਦੀ ਜਿਹੜੀ ਭੈਣ ਹੈ ਮਾਲਵਿਕਾ, ਉਹਨੂੰ ਕਾਂਗਰਸ ਦੇ ਵਿੱਚ ਸ਼ਾਮਲ ਕਰਵਾਉਣ ਦੇ ਵਾਸਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉਹ ਦੋਨੋਂ ਜਾਣੇ ਮੋਗੇ ਦੇ ਵਿੱਚ ਉਹਨਾਂ ਦੇ ਘਰੇ ਗਏ। ਇੱਕ ਤਾਂ ਇਹਦੀ ਅਹਿਮੀਅਤ ਇੱਥੋਂ ਸਮਝੀ ਜਾ ਸਕਦੀ ਆ ਕਿ ਮਾਲਵਿਕਾ ਜਿਹੜੀ ਆ ਉਹਨੂੰ ਜ਼ਰੂਰ ਟਿਕਟ ਤਾਂ ਕਾਂਗਰਸ ਦੇਊਗੀ, ਪਰ ਸ਼ਾਇਦ ਆਪਣੇ ਚੋਣ ਪ੍ਰਚਾਰ ਦੇ ਵਾਸਤੇ ਕਾਂਗਰਸ ਸੋਨੂ ਸੂਦ ਨੂੰ ਪੰਜਾਬ ਪੱਧਰ ਦੇ ਉੱਤੇ ਵਰਤੂਗੀ। ਸਿਆਸੀ ਪਾਰਟੀਆਂ ਜਿਹੜੀਆਂ ਉਹ ਵਰਤਦੀਆਂ ਹੀ ਨੇ, ਏਦਾਂ ਕਿਸੇ ਵੀ ਨਾਮਵਰ ਹਸਤੀਆਂ, ਕੋਈ ਵੀ ਸਿਆਸੀ ਪਾਰਟੀ ਹੋਵੇ। ਤੇ ਉੱਥੇ ਜਦੋਂ ਇਹ ਗਏ ਆ ਤੇ ਜਿਹੜੇ ਮੌਜੂਦਾ ਸਿਟਿੰਗ MLA ਹਰਜੋਤ ਕਮਲ, ਉਹਨਾਂ ਨੇ ਇੱਕ ਦਿਨ ਪਹਿਲਾਂ ਵੀ ਇਕੱਠ ਕੀਤਾ ਸੀਗਾ, ਤੇ ਪਹਿਲਾਂ ਇਹ ਖਬਰ ਆ ਰਹੀ ਸੀਗੀ ਕਿ ਚਰਨਜੀਤ ਸਿੰਘ ਚੰਨੀ ਹੁਰੀ ਹਰਜੋਤ ਕਮਲ ਹੋਰਾਂ ਦੇ ਘਰੇ ਜਾਣਗੇ ਪਹਿਲਾਂ। ਇਹ ਕਿਹਾ ਜਾ ਰਿਹਾ ਕਿ ਮੁੱਖ ਮੰਤਰੀ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਪਹਿਲਾਂ ਕਿ ਉੱਥੇ ਤਾਂ ਇਕੱਠ ਬਹੁਤ ਹੋਇਆ ਪਿਆ ਹਰਜੋਤ ਕਮਲ ਦੇ ਘਰੇ, ਤੇ ਜਿਹੜੇ MC ਨੇ ਮੋਗੇ ਦੇ, ਉਹ ਕਾਂਗਰਸ ਦੇ ਸਰਪੰਚ, ਜਿਨ੍ਹਾਂ ਦੇ ਪਿੰਡਾਂ ਦੀ ਗਿਣਤੀ ਕੋਈ 2 ਦਰਜਨ ਦੇ ਕਰੀਬ ਬਣਦੀ ਹੈ, ਤੇ ਬਾਕੀ ਜਿਹੜੇ ਕਾਂਗਰਸ ਦੇ ਅਹੁਦੇਦਾਰ ਨੇ ਉਹ ਸੜਕ ਦੇ ਦੋਵੇਂ ਪਾਸੇ ਹੱਥ ਦੇ ਵਿੱਚ ਅਸਤੀਫੇ ਫੜ ਕੇ ਖੜੇ ਆ ਕਿ ਜਦੋਂ ਚਰਨਜੀਤ ਸਿੰਘ ਚੰਨੀ ਆਉਣਗੇ ਤੇ ਉਹ ਨਾਲ ਦੀ ਨਾਲ ਆਪਣੇ ਅਸਤੀਫੇ ਉਹਨਾਂ ਨੂੰ ਸੌਂਪਣਗੇ। ਇਹਦੇ ਨਾਲ ਇੱਕ ਵੱਡੀ ਬਗਾਵਤ ਦਾ ਖਤਰਾ ਖੜਾ ਹੋ ਗਿਆ। ਚਰਨਜੀਤ ਸਿੰਘ ਚੰਨੀ ਹੁਰੀ ਸਕਿਪ ਕਰ ਗਏ, ਉਹ ਨਹੀਂ ਗਏ। ਨਾ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕੁਝ ਬੋਲਿਆ ਹਰਜੋਤ ਕਮਲ ਦੇ ਬਾਰੇ ਦੇ ਵਿੱਚ ਕਿ ਉਹ ਭਵਿੱਖ ਕੀ ਹੋਊਗਾ, ਕਿਉਂਕਿ ਇਹ ਤਾਂ ਲਗਭਗ ਤੈਅ ਆ ਕਿ ਹਰਜੋਤ ਕਮਲ ਨੂੰ ਟਿਕਟ ਨਹੀਂ ਮਿਲਦੀ ਮੋਗੇ ਵਾਲੀ। ਜਿੱਥੋਂ ਤੱਕ ਟਿਕਟਾਂ ਕੱਟੀਆਂ ਜਾਣ ਦੀ ਗੱਲ ਹੈ, ਤੇ ਕੱਟੀਆਂ ਤਾਂ ਕਈਆਂ ਦੀਆਂ ਜਾ ਰਹੀਆਂ ਨੇ ਇਸ ਵੇਲੇ ਕਾਂਗਰਸ ਦੇ ਵਿੱਚ, ਕੋਈ 30 ਦੇ ਕਰੀਬ ਟਿਕਟਾਂ ਕੱਟੀਆਂ ਜਾ ਰਹੀਆਂ ਨੇ ਸਿਟਿੰਗ MLAs ਦੀਆਂ। ਮੋਗੇ ਦੇ ਵਿੱਚ ਇਹ ਬਗਾਵਤ ਨੂੰ ਕਾਂਗਰਸ ਕਿਵੇਂ ਠੱਲੂਗੀ, ਇਹ ਬੜਾ ਵੱਡਾ ਪੁਆਇੰਟ ਇਸ ਵੇਲੇ ਬਣਿਆ ਹੋਇਆ। ਹਰਜੋਤ ਕਮਲ ਹੋਰਾਂ ਨੇ ਇਹ ਐਲਾਨ ਕਰ ਦਿੱਤਾ ਕਿ ਉਹਨਾਂ ਨੇ ਚੋਣ ਤਾਂ ਲੜਨੀ ਆ, ਚਾਹੇ ਉਹ ਆਜ਼ਾਦ ਤੌਰ ਦੇ ਉੱਤੇ ਲੜਨ ਤੇ ਚਾਹੇ ਉਹ ਕਿਸੇ ਹੋਰ ਪਾਰਟੀ ਦੇ ਵੱਲੋਂ। ਵੱਡੀ ਗਿਣਤੀ ਦੇ ਵਿੱਚ ਕਾਂਗਰਸੀ ਕਾਉਂਸਲਰ, ਪੰਚ, ਸਰਪੰਚ ਡਾਕਟਰ ਹਰਜੋਤ ਕਮਲ ਦੇ ਨਾਲ ਖੜੇ ਨੇ। ਬੇਸ਼ੱਕ ਉਹ ਕੋਈ ਬਹੁਤ ਚਰਚਿਤ MLA ਤਾਂ ਨਹੀਂ ਰਹੇ ਡਿਊਰਿੰਗ ਇਸ ਸਾਲ ਦੇ ਦੌਰਾਨ, ਪਰ ਇੰਨਾ ਜ਼ਰੂਰ ਆ ਕਿ ਡਾਕਟਰ ਹਰਜੋਤ ਕਮਲ ਦੇ ਬਾਰੇ ਚ ਇਹ ਕਿਹਾ ਜਾਂਦਾ ਕਿ ਉਹ ਅਪਰੋਚੇਬਲ ਹੈ ਜਿਹੜੇ ਉਹਦੇ ਵੋਟਰਸ ਨੇ ਉਹਨਾਂ ਦੇ ਵਾਸਤੇ, ਮਤਲਬ ਕਿ ਉਹ ਮਿਲਣ ਮਿਲਾਉਣ ਦੇ ਮਾਮਲੇ ਦੇ ਵਿੱਚ ਲੋਕਾਂ ਦੀ ਪਹੁੰਚ ਦੇ ਵਿੱਚ ਹੈ। ਇਹੀ ਉਹਦੀ ਇਹ ਕਿਹਾ ਜਾ ਰਿਹਾ ਕਿ ਉਹਦਾ ਜਿਹੜਾ ਪਪੂਲਰ ਹੋਣਾ ਵੀ ਇਹੀ ਇੱਕ ਮੇਨ ਰੀਜ਼ਨ ਹੈ। ਹੁਣ ਜਿਹੜਾ ਕਾਂਗਰਸ ਦੇ ਵਾਸਤੇ ਇਹ ਬੜੀ ਵੱਡੀ ਸਮੱਸਿਆ ਖੜੀ ਹੋਊਗੀ ਮੋਗੇ ਦੇ ਵਿੱਚ। ਮੋਗਾ ਇੱਕ ਧੁਰਾ ਹੈ ਸਿਆਸਤ ਦਾ, ਪੰਜਾਬ ਦੀ ਸਿਆਸਤ ਦਾ ਮੇਨ ਧੁਰਾ ਨਹੀਂ ਤਾਂ ਇੱਕ ਅਹਿਮ ਧੁਰਾ ਜ਼ਰੂਰ ਹੈਗਾ ਮਾਲਵੇ ਦੇ ਖੇਤਰ ਦੇ ਵਿੱਚ। ਇਸੇ ਕਰਕੇ ਇਸ ਏਰੀਏ ਨੂੰ ਬਹੁਤੀਆਂ ਸਿਆਸੀ ਧਿਰਾਂ ਚੁਣਦੀਆਂ ਨੇ ਆਪਣੀ ਚੋਣ ਮੁਹਿੰਮ ਦੇ ਵਾਸਤੇ ਵੀ। ਜਿਵੇਂ ਕਿੱਲੀ ਚਹਿਲਾਂ ਦੇ ਵਿੱਚ ਪਹਿਲਾਂ ਅਕਾਲੀ ਦਲ ਬਾਦਲ ਨੇ ਰੈਲੀ ਕੀਤੀ, ਫਿਰ ਇੱਕ ਰੈਲੀ ਕਾਂਗਰਸ ਨੇ ਰੱਖੀ ਸੀ। ਚਲੋ ਉਹ ਇੱਕ ਛੁੱਟੀਆਂ ਕੱਟਣ ਰਾਹੁਲ ਗਾਂਧੀ ਹੋਰੀ ਨਾਨਕੇ ਚਲੇ ਗਏ, ਨਹੀਂ ਤਾਂ ਉਹ ਰੈਲੀ ਤਾਂ ਹੋਣੀ ਸੀਗੀ, ਹੋਈ ਨਹੀਂ ਗੀ। ਤੋ ਇਸ ਕਰਕੇ ਮੋਗੇ ਦੀ ਸਿਆਸਤ ਦੇ ਵਿੱਚ ਕਾਂਗਰਸ ਦੇ ਅੰਦਰ ਆਇਆ ਇਹ ਜਿਹੜਾ ਉਬਾਲ ਹੈ, ਇਹ ਜਿਹੜਾ ਭੁਚਾਲ ਹੈ, ਇਹਨੂੰ ਠੱਲਿਆ ਕਿਵੇਂ ਜਾਂਦਾ। ਜੇ ਡਾਕਟਰ ਹਰਜੋਤ ਕਮਲ ਜਿਹੜੇ ਸਿਟਿੰਗ MLA ਨੇ ਉਹਨਾਂ ਦੇ ਨਾਲ ਕਾਂਗਰਸ ਅਪਰੋਚ ਹੀ ਨਹੀਂ ਕਰਦੀ, ਜਿਵੇਂ ਚਰਨਜੀਤ ਸਿੰਘ ਚੰਨੀ ਹੁਰੀ ਬਾਹਰੋਂ ਹੀ ਮੁੜ ਗਏ, ਤੇ ਇਹ ਨਾ ਸਿਰਫ ਮੋਗੇ ਦੀ ਸੀਟ ਦੇ ਉੱਤੇ ਬਲਕਿ ਨੇੜੇ ਤੇੜੇ ਦੀਆਂ ਸੀਟਾਂ ਦੇ ਉੱਤੇ ਵੀ ਕਾਂਗਰਸ ਲਈ ਮੁਸ਼ਕਲ ਖੜੀ ਕਰੂਗਾ। ਜੀ ਜੀ, ਕਾਫੀ ਫਿਰ ਪੜਥਲ ਹੋ ਰਹੀ ਹੈ ਜੀ। ਅੱਗੇ ਗੱਲ ਕਰਦੇ ਹਾਂ, ਕਿਸਾਨਾਂ ਨੇ ਵੀ ਸਿਆਸੀ ਪਾਰਟੀ ਲਈ ਤਿਆਰੀ ਆਰੰਭੀ, ਅਗਰਾਹਾਂ ਧੜਾ ਸਿਆਸਤ ਤੋਂ ਪਾਸੇ ਹੋ ਗਿਆ। ਬਿਲਕੁਲ, ਜਿਹੜੇ ਕਿਸਾਨ ਨੇ, ਜਿਹੜਾ ਇਹਨਾਂ ਨੇ ਸੰਯੁਕਤ ਸਮਾਜ ਮੋਰਚਾ ਬਣਾਇਆ,
ਉਹਦਾ ਦਫ਼ਤਰ ਇਹਨਾਂ ਨੇ ਖੋਲ੍ਹਿਆ ਜੀ ਲੁਧਿਆਣੇ ਦੇ ਵਿੱਚ, ਔਰ ਇਹ ਕਿਹਾ ਕਿ ਐਪਲੀਕੇਸ਼ਨ ਜਿਹੜੀਆਂ ਅੱਜ ਸ਼ਾਮ ਤੱਕ ਉਹਨਾਂ ਨੇ ਮੰਗੀਆਂ ਨੇ, ਜਿਨ੍ਹਾਂ ਨੇ ਚੋਣਾਂ ਲੜਨੀਆਂ ਨੇ। ਇਹ ਆਖਿਆ ਗਿਆ ਕਿ ਯੋਗਤਾ ਸਿੱਧ ਕਰਨ ਵਾਸਤੇ ਤੁਹਾਨੂੰ ਕਿਸਾਨ ਅੰਦੋਲਨ ਦੇ ਦੌਰਾਨ ਤੁਸੀਂ ਕੀ ਪਾਰਟਿਸਿਪੇਟ ਕੀਤਾ, ਉਹਦੀ ਫੋਟੋ ਨਾਲ ਲਾਉਣੀ ਹੋਊਗੀ ਐਪਲੀਕੇਸ਼ਨ ਦੇ। ਇਹ ਦੱਸੋ ਕਿ ਕਿਸਾਨ ਮੋਰਚੇ ਦੇ ਵਿੱਚ ਤੁਹਾਡਾ ਕੀ ਰੋਲ ਸੀ, ਤੁਸੀਂ ਕਿੱਥੇ ਐਜੀਟੇਸ਼ਨ ਦੇ ਵਿੱਚ ਭਾਗ ਲਿਆ, ਦਿੱਲੀ ਗਏ, ਇੱਥੇ ਤੁਸੀਂ ਖੜੋਂਦੇ ਰਹੇ, ਕੀ ਕੀਤਾ। ਇਹਦੇ ਵਾਸਤੇ ਇਹ ਨਾਲ ਫੋਟੋ ਲਾ ਕੇ ਐਪਲੀਕੇਸ਼ਨਸ ਮੰਗੀਆਂ ਗਈਆਂ ਨੇ। ਇਹ ਪਤਾ ਲੱਗਾ ਕਿ ਕੱਲ ਪਹਿਲਾ ਦਿਨ ਸੀ, 50 ਦੇ ਕਰੀਬ ਲੋਕਾਂ ਨੇ ਚੋਣ ਲੜਨ ਦੀ ਇੱਛਾ ਜਿਹੜੀ ਆ ਉਹ ਜਤਾਈ ਆ। ਇਹ ਵੀ ਪਤਾ ਲੱਗਾ ਕਿ ਬਲਬੀਰ ਸਿੰਘ ਰਾਜੇਵਾਲ ਜਿਹੜਾ ਉਹਨਾਂ ਦਾ ਏਰੀਆ ਪੈਂਦਾ ਜਿੱਥੋਂ ਉਹ ਵਸਨੀਕ ਨੇ, ਸਮਰਾਲਾ, ਇਸ ਵਿਧਾਨ ਸਭਾ ਸੀਟ ਤੋਂ ਚੋਣ ਲੜ ਸਕਦੇ ਆ, ਜਿੱਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਬੰਸ ਸਿੰਘ ਮਾਨਕੀ ਜਿਹੜੇ ਨੇ, ਔਰ ਉੱਥੇ ਕਾਂਗਰਸ ਦਾ ਅਜੇ ਆਉਣਾ ਬਾਕੀ ਆ, ਜਦੋਂ ਕਿ ਜਿਹੜੇ ਕਰਨਵੀਰ ਢਿੱਲੋਂ ਨੇ ਉਹਨੂੰ ਕਾਂਗਰਸ ਉਤਾਰ ਸਕਦੀ ਹੈ। ਅਕਾਲੀ ਦਲ ਦੇ ਵੱਲੋਂ ਮੌਜੂਦਾ ਜਿਹੜੇ ਵਿਧਾਇਕ ਨੇ ਉਹਨੂੰ ਲਿਆਂਦਾ ਗਿਆ, ਔਰ ਇਹ ਵੀ ਪਤਾ ਲੱਗਾ ਕਿ ਇੱਥੇ ਦੋ ਪਰਿਵਾਰਾਂ ਦੇ ਪੋਤਿਆਂ ਦੀ ਲੜਾਈ ਆਮੋ ਸਾਹਮਣੇ ਹੋ ਸਕਦੀ ਹੈ। ਜਗਤਾਰ ਦਿਆਲਪੁਰਾ ਨੂੰ ਆਮ ਆਦਮੀ ਪਾਰਟੀ ਨੇ ਉਤਾਰਿਆ ਜੀ ਇੱਥੇ, ਔਰ ਰਾਜੇਵਾਲ ਹੋਰਾਂ ਦੇ ਆਉਣ ਦੇ ਨਾਲ ਸਮਰਾਲੇ ਦੀ ਸੀਟ ਜਿਹੜੀ ਆ ਉਹ ਕਾਫੀ ਇੰਟਰਸਟਿੰਗ ਬਣ ਸਕਦੀ ਆ। ਉਧਰ ਜਿਹੜੇ ਰੁਲਦੂ ਸਿੰਘ ਨੇ, ਉਹਨਾਂ ਨੇ ਇਹ ਗੱਲ ਕਹੀ ਆ ਕਿ ਉਹ ਮਾਨਸਾ ਤੋਂ ਚੋਣ ਲੜਨਗੇ। ਉਹਨਾਂ ਨੇ ਆਪਣੇ ਆਪ ਨੂੰ ਉਮੀਦਵਾਰ ਜਿਹੜਾ ਉਹ ਡਿਕਲੇਅਰ ਕਰ ਦਿੱਤਾ ਉੱਥੋਂ। ਬਾਕੀ ਥਾਵਾਂ ਦੇ ਉੱਤੇ ਕੌਣ ਉਮੀਦਵਾਰ ਹੋਣਗੇ ਅਜੇ ਇਹਦੇ ਬਾਰੇ ਦੇ ਵਿੱਚ ਇਹ ਕਿਹਾ ਗਿਆ ਕਿ ਅਗਲੇ ਕੁਝ ਦਿਨਾਂ ਦੇ ਦੌਰਾਨ ਸੰਯੁਕਤ ਸਮਾਜ ਮੋਰਚਾ ਆਪਣੇ ਉਮੀਦਵਾਰ ਫਾਈਨਲ ਕਰੂਗਾ। ਅਜੇ ਵੈਸੇ ਪਾਰਟੀ ਦੀ ਰਜਿਸਟ੍ਰੇਸ਼ਨ ਹੋਣੀ ਬਾਕੀ ਆ। ਦੂਜੇ ਪਾਸੇ ਜਿਹੜੇ ਇੱਕ ਅਹਿਮ ਵੱਡਾ ਰੋਲ ਹੈ ਜਥੇਬੰਦੀ ਦਾ ਜਿਹੜੀ ਦਾ, ਉਹ ਹੈ ਜੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਏਕਤਾ। ਉਹਨਾਂ ਨੇ ਸਪਸ਼ਟ ਰੂਪ ਵਿੱਚ ਐਲਾਨ ਕਰ ਦਿੱਤਾ ਕਿ ਨਾ ਉਹਨਾਂ ਨੇ ਕਿਸੇ ਧਿਰ ਦੀ ਹਮਾਇਤ ਕਰਨੀ ਹੈ, ਨਾ ਉਹਨਾਂ ਨੇ ਕੋਈ ਆਪਣਾ ਉਮੀਦਵਾਰ ਖੜਾ ਕਰਨਾ। ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਕਿਸਾਨ ਆਗੂਆਂ ਦੀ ਅਗਵਾਈ ਹੇਠਲੀ ਪਾਰਟੀ ਨੂੰ ਵੀ ਜਥੇਬੰਦੀ ਦੇ ਵੱਲੋਂ ਚੋਣਾਂ ਦੇ ਵਿੱਚ ਕੋਈ ਹਮਾਇਤ ਨਹੀਂ ਦਿੱਤੀ ਜਾਊਗੀ। ਜੋਗਿੰਦਰ ਸਿੰਘ ਉਗਰਾਹਾਂ, ਸੁਖਦੇਵ ਸਿੰਘ ਕੋਕਰੀ ਕਲਾਂ ਤੇ ਝੰਡਾ ਸਿੰਘ ਜੇਠੂ ਨੇ ਇਹ ਗੱਲ ਕਹੀ ਆ ਕਿ ਦੇਸ਼ ਦਾ ਸਮੁੱਚਾ ਤੰਤਰ ਇੰਨਾ ਜ਼ਿਆਦਾ ਭ੍ਰਿਸ਼ਟ ਹੋ ਗਿਆ ਕਿ ਇਹਨਾਂ ਸੰਵਿਧਾਨਕ ਸੰਸਥਾਵਾਂ ਲਈ ਚੁਣੇ ਜਾਂਦੇ ਨੁਮਾਇੰਦਿਆਂ ਦੀ ਚੋਣ ਲੋਕ ਰਾਜੀ ਢੰਗ ਦੇ ਨਾਲ ਨਹੀਂ ਹੁੰਦੀ, ਤੇ ਨਾ ਹੀ ਇਹ ਸੰਸਥਾਵਾਂ ਲੋਕ ਰਾਜੀ ਢੰਗ ਤਰੀਕਿਆਂ ਦੇ ਨਾਲ ਕਾਰ ਵਿਹਾਰ ਕਰਦੀਆਂ ਨੇ। ਔਰ ਇਹ ਗੱਲ ਕਹੀ ਕਿ ਉਹਨਾਂ ਨੇ ਇਹਨਾਂ ਚੋਣਾਂ ਦੇ ਵਿੱਚ ਹਿੱਸਾ ਨਹੀਂ ਲੈਣਾ। ਬਲਬੀਰ ਸਿੰਘ ਰਾਜੇਵਾਲ ਹੋਰਾਂ ਨੇ ਇੱਕ ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਆਖੀ ਸੀਗੀ ਕਿ ਉਹ ਭਰਾ ਨੇ ਬਾਕੀ ਜਥੇਬੰਦੀਆਂ ਵਾਲੇ, ਤੇ ਉਹ ਉਹਨਾਂ ਦੀ ਮਦਦ ਕਰਨਗੇ ਇਸ ਮਾਮਲੇ ਦੇ ਉੱਤੇ। ਉਗਰਾਹਾਂ ਹੋਰਾਂ ਨੇ ਇਹ ਗੱਲ ਕਹੀ, ਭਰਾ ਤਾਂ ਹੈਗੇ ਆ ਪਰ ਉਹਦਾ ਮਤਲਬ ਇਹ ਥੋੜੀ ਹੈ ਕਿ ਸਿਆਸੀ ਮਦਦ ਅਸੀਂ ਕਿਸੇ ਦੀ ਕਰਾਂਗੇ। ਇਹ ਇੱਕ ਝਟਕਾ ਹੈ। ਜਿਹੜੀ ਉਗਰਾਹਾਂ ਜਥੇਬੰਦੀ ਆ ਮਾਲਵੇ ਦੇ ਖੇਤਰ ਦੇ ਵਿੱਚ, ਇਹ ਵੱਡੀ ਜਥੇਬੰਦੀ ਹੈ, ਬਹੁਤ ਵੱਡੀ ਜਥੇਬੰਦੀ ਹੈ। ਘੱਟੋ ਘੱਟ 6 ਜ਼ਿਲ੍ਹਿਆਂ ਦੇ ਵਿੱਚ ਇਸ ਜਥੇਬੰਦੀ ਦਾ ਸਭ ਤੋਂ ਵੱਡਾ ਪ੍ਰਭਾਵ ਹੈ। ਟਿਕਰੀ ਜਿਹੜਾ ਸੀਗਾ ਉਹ ਲਗਭਗ ਸਾਰਾ ਜਿਹੜਾ ਸੀਗਾ ਉਹ ਇਸੇ ਜਥੇਬੰਦੀ ਦੇ ਮੈਂਬਰ ਬੈਠੇ ਸੀਗੇ। ਉਹਨਾਂ ਦੇ ਵੱਲੋਂ ਚੋਣ ਤੋਂ ਲਾਂਭੇ ਹੋ ਜਾਣਾ, ਕਿਸੇ ਵੀ ਧਿਰ ਦੀ ਮਦਦ ਨਾ ਕਰਨਾ, ਇਟ ਮੀਨਸ ਕਿ ਉਹਨਾਂ ਨੇ ਆਪਣੇ ਜਿਹੜੇ ਉਹਨਾਂ ਦੇ ਮੈਂਬਰ ਨੇ ਉਹਨਾਂ ਨੂੰ ਖੁੱਲਾ ਛੱਡਤਾ ਕਿ ਉਹਨਾਂ ਨੇ ਕੀ ਇਸ ਮਾਮਲੇ ਦੇ ਉੱਤੇ ਕਰਨਾ। ਇੱਕ ਝਟਕਾ ਕਿਹਾ ਜਾ ਸਕਦਾ ਹੈ ਜਿਹੜਾ ਸੰਯੁਕਤ ਸਮਾਜ ਮੋਰਚਾ ਉਹਦੇ ਵਾਸਤੇ। ਔਰ ਉਹ ਕਿੰਨੇ ਉਮੀਦਵਾਰ ਉਤਾਰਦੇ ਆ, ਕਿਉਂਕਿ ਕਈ ਤਾਂ ਉਹ ਜਾ ਰਹੇ ਆ ਕਿ 117 ਉਤਾਰਾਂਗੇ। ਹੁਣ ਉਹਨਾਂ ਦੀ ਟੇਕ ਇਸ ਗੱਲ ਦੇ ਉੱਤੇ ਵੀ ਆ ਕਿ ਗੁਰਨਾਮ ਸਿੰਘ ਚੜੂਨੀ ਹੋਰਾਂ ਦੇ ਨਾਲ ਕੋਈ ਮਾਮਲਾ ਸਿਰੇ ਚੜ੍ਹਦਾ ਹੈ ਜਾਂ ਨਹੀਂ, ਕਿਉਂਕਿ ਗੁਰਨਾਮ ਸਿੰਘ ਚੜੂਨੀ ਹੋਰੀ ਇੱਕ ਵੱਖਰੀ ਪਾਰਟੀ ਬਣਾਈ ਬੈਠੇ ਆ, SSP ਉਹਨਾਂ ਦੀ ਪਾਰਟੀ ਦੀ ਸ਼ਾਰਟ ਫਾਰਮ ਹੈ। ਉਹਨਾਂ ਦੇ ਨਾਲ ਮਿਲ ਕੇ ਕੀ ਅੱਧੀਆਂ ਸੀਟਾਂ ਕਰਦੇ ਆ,
ਜਾਂ ਕੁਝ ਸੀਟਾਂ ਉਹਨਾਂ ਨੂੰ ਛੱਡਦੇ ਆ, ਕੁਝ ਸੀਟਾਂ ਗੁਰਨਾਮ ਸਿੰਘ ਚੜੂਨੀ ਹੁਰੀ ਮੰਨ ਲੈਣਗੇ। ਕੁਝ ਛੋਟੀਆਂ ਧਿਰਾਂ ਹੋਰ ਵੀ ਕਾਫੀ ਪੰਜਾਬ ਦੇ ਵਿੱਚ ਫਿਰਦੀਆਂ ਨੇ ਕਿ ਉਹ ਧਿਰਾਂ ਜਿਹੜੀਆਂ ਨੇ ਉਹ ਕਿਸਾਨਾਂ ਦੇ ਨਾਲ ਆਉਣਗੀਆਂ ਜਾਂ ਨਹੀਂ ਆਉਣਗੀਆਂ। ਇਹ ਬੜਾ ਅਹਿਮ ਪੱਖ ਕਿਹਾ ਜਾ ਸਕਦਾ। ਬਿਨਾਂ ਢਾਂਚੇ ਤੋਂ, ਬਿਨਾਂ ਰਜਿਸਟ੍ਰੇਸ਼ਨ ਤੋਂ ਜਿਹੜੀ ਚੋਣ ਕਿੰਨੀ ਸਕਸੈਸਫੁਲ ਹੋਊਗੀ, ਇਹ ਬੜੇ ਵੱਡੇ ਸਵਾਲ ਨੇ। ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਰਜਿਸਟਰਡ ਹੋ ਗਈ ਆ, ਤੇ ਜਿਹਨੂੰ ਖੂੰਡੇ ਵਾਲਾ ਕੈਪਟਨ ਕਹਿੰਦੇ ਹੁੰਦੇ, ਉਹਨੂੰ ਖੂੰਡੀ ਚੋਣ ਨਿਸ਼ਾਨ ਮਿਲਿਆ, ਖਿੱਦੂ ਖੂੰਡੀ ਜਿਹੜੀ ਬੱਚਿਆਂ ਵਾਲੀ, ਵੱਡੀ ਵੀ ਨਹੀਂ। ਤੋ ਇਸ ਕਰਕੇ ਉਹਨਾਂ ਨੂੰ ਚੋਣ ਨਿਸ਼ਾਨ ਵੀ ਮਿਲ ਗਿਆ। ਕਿਸਾਨਾਂ ਦੀ ਪਾਰਟੀ ਅਜੇ ਰਜਿਸਟਰਡ ਨਹੀਂ ਹੋਈ, ਉਹਦੀ ਰਜਿਸਟ੍ਰੇਸ਼ਨ ਹੋਣੀ ਅਜੇ ਬਾਕੀ ਆ। ਜੇ ਰਜਿਸਟ੍ਰੇਸ਼ਨ ਹੋ ਜਾਂਦੀ ਆ ਤੇ ਹੋ ਸਕਦਾ ਹੈ ਕਿ ਸਾਰੇ ਉਮੀਦਵਾਰਾਂ ਨੂੰ ਇੱਕ ਚੋਣ ਨਿਸ਼ਾਨ ਮਿਲੇ। ਜੇ ਇੱਕ ਚੋਣ ਨਿਸ਼ਾਨ ਮਿਲਦਾ ਤੇ ਇਹ ਇੱਕ ਵੱਡੀ ਮਦਦ ਹੋ ਸਕਦੀ ਹੈ ਪਾਰਟੀ ਦੀ। ਜੇ ਇੱਕ ਚੋਣ ਨਿਸ਼ਾਨ ਨਹੀਂ ਮਿਲਦਾ, ਆਜ਼ਾਦ ਤੌਰ ਦੇ ਉੱਤੇ ਸਾਰੇ ਖੜਨਗੇ, ਤੇ ਫਿਰ ਵੱਖੋ ਵੱਖਰੇ ਜੇ ਚੋਣ ਨਿਸ਼ਾਨ ਮਿਲਦੇ ਆ ਤੇ ਉਹ ਬਹੁਤ ਵੱਡੀ ਇੱਕ ਸੈਟਬੈਕ ਹੋਊਗੀ ਇਹਨਾਂ ਦੇ ਵਾਸਤੇ। ਇਹ ਨਿਰਭਰ ਕਰੂਗਾ ਜੀ ਅਗਲੇ ਕੁਝ ਦਿਨਾਂ ਦੇ ਦੌਰਾਨ ਕਹਾਣੀ ਕਿੱਧਰ ਨੂੰ ਜਾਂਦੀ ਆ। ਸੋ ਆਪਾਂ ਇਸ ਪਲੇਟਫਾਰਮ ਦੇ ਰਾਹੀਂ ਹਰ ਛੋਟੀ ਚੀਜ਼ ਦੀ, ਹਰ ਅਹਿਮ ਚੀਜ਼ ਦੀ ਜਾਣਕਾਰੀ ਇਹਨਾਂ 2022 ਦੀਆਂ ਚੋਣਾਂ ਦੀ ਦਿੰਦੇ ਰਹਾਂਗੇ। ਚਲ ਉਹ ਵੀ ਪਾਣੀ ਨਾਪ ਤੋਲ ਲੈਣਗੇ ਕਿ ਕਿੰਨਾ ਕੁ ਡੂੰਘਾ ਹੈ। ਅੱਗੇ ਗੱਲ ਕਰਦੇ ਹਾਂ, ਬਿਕਰਮ ਮਜੀਠੀਆ ਦੀ ਅੱਜ ਸਿੱਟ ਦੇ ਸਾਹਮਣੇ ਪੇਸ਼ ਹੋਵੇਗਾ। ਦੇਖੋ, ਇਹ ਜਿਹੜੀ ਕੱਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜ਼ਮਾਨਤ ਹੋਈ ਆ, ਚਰਚਾ ਤਾਂ ਕਈ ਕਿਸਮ ਦਾ ਚੱਲੀ ਜਾਂਦਾ। ਖੈਰ, ਅਦਾਲਤ ਦਾ ਫੈਸਲਾ ਅਦਾਲਤ ਦਾ ਹੀ ਹੈ। ਇਹ ਕਈ ਸ਼ਰਤਾਂ ਦੇ ਤਹਿਤ ਜਿਹੜੀ ਆ ਉਹ ਜ਼ਮਾਨਤ ਮਿਲੀ ਆ ਬਿਕਰਮ ਮਜੀਠੀਏ ਨੂੰ। ਔਰ ਇਹਦੇ ਵਿੱਚ, ਇਹਨਾਂ ਸ਼ਰਤਾਂ ਦੇ ਵਿੱਚ ਉਹ ਮੁਲਕ ਛੱਡ ਕੇ ਬਾਹਰ ਨਹੀਂ ਜਾ ਸਕਦਾ। ਉਹਨੂੰ ਆਪਣਾ ਇੱਕ ਫੋਨ ਨੰਬਰ ਦੇਣਾ ਪਊਗਾ ਸਿੱਟ ਨੂੰ, ਜਿਹੜਾ ਕਿ 24 ਘੰਟੇ ਔਨ ਰਹੇ। ਔਰ ਇਹਦੇ ਵਿੱਚ ਉਹ ਇਹ ਨਹੀਂ ਕਰ ਸਕਦਾ ਕਿ ਉਹਨੂੰ ਸਵਿਚ ਆਫ ਨਹੀਂ ਕਰ ਸਕਦਾ। ਜਿਹੜੀ ਲੋਕੇਸ਼ਨ ਹੈ ਆਪਣੀ ਉਹ ਭੇਜਣੀ ਪਊਗੀ। ਔਰ ਉਹ ਲੋਕੇਸ਼ਨ ਦੱਸਣੀ ਪਊਗੀ ਕਿ ਇਸ ਵੇਲੇ ਉਹ ਕਿੱਥੇ, ਤੇ ਸਿੱਟ ਦੇ ਨਾਲ ਸਹਿਯੋਗ ਕਰਨਾ ਪਊਗਾ। ਅੱਜ ਦਾ ਸਿੱਟ ਦੇ ਮੂਹਰੇ ਬਿਕਰਮ ਮਜੀਠੀਏ ਨੂੰ ਪੇਸ਼ ਹੋਣਾ ਪਊਗਾ। ਅਜੇ ਤੱਕ ਬਿਕਰਮ ਮਜੀਠੀਆ ਜਿਹੜਾ ਜੀ ਉਹ ਪੇਸ਼ ਹੁਣ ਤੱਕ ਨਹੀਂ ਹੋਇਆ। 11 ਵਜੇ ਵੈਸੇ ਸਮਾਂ ਸਿੱਟ ਨੂੰ ਜਿਹੜਾ ਉਹ ਦਿੱਤਾ ਹੋਇਆ ਇੱਥੋਂ ਦੇ ਮੁਤਾਬਕ। ਮੋਹਾਲੀ ਦੇ ਵਿੱਚ ਉਹਨੇ ਪੇਸ਼ ਜਿਹੜਾ ਉਹ ਹੋਣਾ। ਇਸ ਮਾਮਲੇ ਦੇ ਉੱਤੇ ਆਮ ਆਦਮੀ ਪਾਰਟੀ ਜਿਹੜੀ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਸਰਕਾਰ ਤੇ ਚਰਨਜੀਤ ਸਿੰਘ ਚੰਨੀ ਜਿਹੜੇ ਮੁੱਖ ਮੰਤਰੀ ਨੇ, ਉਹਨਾਂ ਦੇ ਅਕਾਲੀ ਦਲ ਦੇ ਨਾਲ ਮਿਲੀ ਭੁਗਤ ਕਰਕੇ ਇਹ ਜ਼ਮਾਨਤ ਸੰਭਵ ਹੋ ਸਕੀ ਹੈ। ਦੂਜੇ ਪਾਸੇ ਇੱਕ ਵੱਡੇ ਪੱਧਰ ਦੇ ਉੱਤੇ ਗੱਲ ਜਿਹੜੀ ਇਹ ਚੱਲੀ ਜਾਂਦੀ ਆ ਕਿ ਆਧਾਰ ਜਿਹੜਾ ਬਣਾਇਆ ਗਿਆ ਮਜੀਠੀਏ ਦੇ ਵੱਲੋਂ ਅਦਾਲਤ ਦੇ ਵਿੱਚ, ਜਿਸ ਆਧਾਰ ਦੇ ਉੱਤੇ ਉਹਨੂੰ ਜ਼ਮਾਨਤ ਮਿਲੀ ਹੈ, ਉਹ ਅਹਿਮ ਆਧਾਰ ਇਸ ਗੱਲ ਨੂੰ ਲੈ ਕੇ ਬਣਾਇਆ ਗਿਆ ਕਿ ਉਹਦੇ ਉੱਤੇ ਸਿਆਸੀ ਜਿਹੜੀ ਬਦਲਾਖੋਰੀ ਦੇ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ। ਇਹਦੇ ਵਿੱਚ ਡੀਜੀਪੀ ਸਿਧਾਰਥ ਚੱਟੋਪਾਧਿਆਏ ਹੋਰਾਂ ਨੂੰ ਲਾਉਣਾ ਇੱਕ ਪੁਆਇੰਟ ਉਭਾਰਿਆ ਗਿਆ, ਅਹਿਮ ਪੁਆਇੰਟ ਜਿਹੜਾ ਤੁਸੀਂ ਕਹ ਲਓ ਕਿ ਇਹ ਉਭਾਰਿਆ ਗਿਆ। ਦੂਜਾ, ਜਿਹੜੇ ਬਿਆਨ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨੇ, ਉਹ ਵੀ ਅਦਾਲਤ ਦੇ ਵਿੱਚ ਇਸ ਬਹਿਸ ਦੇ ਦੌਰਾਨ ਸਾਹਮਣੇ ਆਉਂਦੇ ਰਹੇ। ਕਿਉਂਕਿ ਜਿੰਨਾ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਬੋਲਿਆ ਥਾਂ ਰੈਲੀਆਂ ਦੇ ਵਿੱਚ, ਉਹ ਕਿਤੇ ਨਾ ਕਿਤੇ ਜ਼ਮਾਨਤ ਦਾ ਆਧਾਰ ਤਾਂ ਬਣਿਆ। ਔਰ ਉਹ ਇਸ ਚੀਜ਼ ਦਾ ਜਿਹੜਾ ਲਾਹਾ ਲੈਂਦੇ ਰਹੇ ਜਾਂ ਸਿਆਸੀ ਲਾਹਾ ਲੈਂਦੇ ਰਹੇ ਕਿ ਉਹ ਤਾਂ ਮੈਂ ਕਰਵਾਇਆ ਜਿਹੜਾ ਉਹ ਮਾਮਲਾ। ਹੁਣ ਜਦੋਂ ਕੱਲ ਮੋਗੇ ਦੇ ਵਿੱਚ ਉਹਨਾਂ ਨੂੰ ਪੁੱਛਿਆ ਗਿਆ ਜ਼ਮਾਨਤ ਹੋ ਗਈ ਤੇ ਕੀ ਕਹੋਗੇ ਇਸ ਮਾਮਲੇ ਤੇ, ਉਹਨਾਂ ਕੋਈ ਜਵਾਬ ਜਿਹੜਾ ਉਹ ਨਹੀਂ ਦਿੱਤਾ। ਅੱਜ ਜਦੋਂ ਸਿੱਟ ਦੇ ਸਾਹਮਣੇ ਪੇਸ਼ ਹੁੰਦੇ ਆ ਬਿਕਰਮ ਮਜੀਠੀਆ, ਉਹ ਸਿੱਟ ਨੂੰ ਕਿੰਨਾ ਸਹਿਯੋਗ ਕਰਦੇ ਆ। 18 ਤਰੀਕ ਜਿਹੜੀ ਅਗਲੀ ਆ ਉਹ ਹਾਈ ਕੋਰਟ ਦੇ ਵਿੱਚ ਪਈ ਆ। ਬਿਕਰਮ ਮਜੀਠੀਏ ਦੇ ਵਾਸਤੇ ਇਹ ਇੱਕ ਰਾਹਤ ਹੈ ਕਿਉਂਕਿ ਇਲੈਕਸ਼ਨਾਂ ਦਾ ਪ੍ਰੋਸੈਸ ਸ਼ੁਰੂ ਹੋ ਚੁੱਕਿਆ ਹੋਇਆ। ਜੇ ਹਾਈ ਕੋਰਟ ਦੇ ਵਿੱਚ ਉਹਨੂੰ ਜ਼ਮਾਨਤ ਨਾ ਮਿਲਦੀ ਤੇ ਅਗਲਾ ਪ੍ਰੋਸੈਸ ਜਿਹੜਾ ਸੁਪਰੀਮ ਕੋਰਟ ਦਾ ਲੰਬਾ ਚੱਲਣਾ ਸੀਗਾ, ਤੇ ਉਹਦੇ ਦੌਰਾਨ ਜਿਹੜੇ ਕਾਗਜ਼ ਭਰਨੇ ਵਗੈਰਾ ਉਹਦੇ ਆਪਣੀ ਸੀਟ ਦੇ ਨਹੀਂ, ਬਲਕਿ
ਕਿਉਂਕਿ ਮਾਝੇ ਦੀਆਂ ਸੀਟਾਂ ਦੇ ਉੱਤੇ ਵੀ ਵਿਕਰਮ ਮਜੀਠੀਆ ਹੀ ਜ਼ਿਆਦਾ ਐਕਟਿਵ ਨਜ਼ਰ ਆਉਂਦੇ ਆ, ਤੇ ਜਿਉਂ ਉਹਦੇ ਤੇ ਮਾਮਲਾ ਦਰਜ ਹੋਇਆ ਉਦੋਂ ਬਾਅਦ ਬਾਦਲ ਦਲ ਦੀਆਂ ਸਰਗਰਮੀਆਂ ਮਾਝੇ ਦੇ ਵਿੱਚ ਲਗਭਗ ਠੱਪ ਜਿਹੜੀਆਂ ਉਹ ਪਈਆਂ। ਇਹ ਕਿਵੇਂ ਪੂਰੇ ਕੀਤੇ ਜਾਣਗੇ ਇੰਨੇ ਦਿਨ, ਇਹ ਅਜੇ ਕੁਝ ਨਹੀਂ ਕਿਹਾ ਜਾ ਸਕਦਾ, ਪਰ ਅੱਜ ਬਹੁਤੀਆਂ ਨਿਗਾਹਾਂ ਇਸ ਚੀਜ਼ ਦੇ ਉੱਤੇ ਰਹਿਣਗੀਆਂ। ਵਿਕਰਮ ਮਜੀਠੀਆ ਦੇ ਸਿੱਟ ਦੇ ਮੂਹਰੇ ਪੇਸ਼ ਹੋਣਾ ਤੇ ਸਿੱਟ ਉਹਦੇ ਤੋਂ ਕੀ ਪੁੱਛਗਿੱਛ ਕਰਦੀ ਆ ਜਦੋਂ 18 ਤਰੀਕ ਨੂੰ, ਕਿਉਂਕਿ ਇਹ ਪੱਕੀ ਜ਼ਮਾਨਤ ਨਹੀਂ ਗਈ ਅਜੇ, ਜਦੋਂ 18 ਤਰੀਕ ਨੂੰ ਦੁਬਾਰਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਊਗੀ ਤਾਂ ਉਦੋਂ ਪੰਜਾਬ ਪੁਲਿਸ ਤੇ ਖਾਸ ਤੌਰ ਦੇ ਉੱਤੇ ਸਿੱਟ ਉੱਥੇ ਜਾ ਕੇ ਕੀ ਕਹਿੰਦੀ ਆ, ਵਿਕਰਮ ਮਜੀਠੀਏ ਨੇ ਸਹਿਯੋਗ ਕੀਤਾ ਨਹੀਂ ਕੀਤਾ, ਕਿੰਨਾ ਕੀਤਾ, ਇਹਦੇ ਉੱਤੇ ਸਾਰਾ ਕੁਝ ਨਿਰਭਰ ਰਹੂਗਾ। ਜੀ ਤੇ ਸਰੋਤੇ ਕਾਲ ਤੁਸੀਂ ਬਾਅਦ ਵਿੱਚ ਕਰ ਸਕਦੇ ਆ, ਇੱਕ ਬ੍ਰੇਕ ਹੋਊਗੀ, ਬ੍ਰੇਕ ਤੋਂ ਬਾਅਦ ਫਿਰ ਵਾਪਸ ਆਵਾਂਗੇ ਤੇ ਫਿਰ ਤੁਸੀਂ ਕਾਲ ਕਰ ਸਕਦੇ ਆ 4082725200। ਅੱਗੇ ਪ੍ਰਧਾਨ ਮੰਤਰੀ ਵੱਲੋਂ ਐਲਾਨੇ ਬਾਲ ਦਿਵਸ ਦੇ ਬਹੁਤੇ ਨੇਤਾਵਾਂ ਦੇ ਵਿੱਚ ਮਤਭੇਦ। ਦੇਖੋ ਇਹ ਜਿਹੜਾ ਮਾਮਲਾ ਹੈ, ਪਿਛਲੇ ਦਿਨੀ ਪ੍ਰਧਾਨ ਮੰਤਰੀ ਹੋਰਾਂ ਨੇ 26 ਦਸੰਬਰ ਨੂੰ ਵੀਰ ਬਾਲ ਦਿਵਸ ਇਹਨੂੰ ਐਲਾਨਿਆ ਸੀਗਾ। ਇਹ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਨ ਨੂੰ ਐਲਾਨਿਆ ਸੀਗਾ। ਦੇਖੋ ਇਹਦੇ ਦੋ ਪੁਆਇੰਟ ਨੇ। ਜੇ ਤਾਂ ਤੁਸੀਂ ਸਰਕਾਰ ਦਾ ਪੁਆਇੰਟ ਦੇਖਦੇ ਹੋ ਤਾਂ ਇਸ ਪੁਆਇੰਟ ਨੂੰ ਆਪਾਂ ਨਕਾਰ ਨਹੀਂ ਸਕਦੇ ਕਿ ਇਸ ਮਾਮਲੇ ਦੇ ਉੱਤੇ ਚਲੋ ਰਿਕੋਗਨਾਈਜੇਸ਼ਨ ਤਾਂ ਹੋਈ, ਉਹਨੂੰ ਰਿਕੋਗਨਾਈਜ਼ ਕੀਤਾ, ਪਰ ਜੇ ਤੁਸੀਂ ਇਤਿਹਾਸਕ ਪੁਆਇੰਟ ਆਫ ਵਿਊ ਤੋਂ ਦੇਖਦੇ ਹੋ ਤਾਂ ਸਿੱਖ ਧਰਮ ਵਿੱਚ, ਸਿੱਖ ਇਤਿਹਾਸ ਦੇ ਵਿੱਚ, ਸਿੱਖ ਇਤਿਹਾਸ ਖਾਸ ਤੌਰ ਦੇ ਉੱਤੇ, ਚਲੋ ਤਾਂ ਤੁਸੀਂ ਸਾਈਡ ਤੇ ਕਰਕੇ, ਕਿਉਂਕਿ ਉਹ ਧਾਰਮਿਕ ਤੌਰ ਦੇ ਉੱਤੇ 10ਵੇਂ ਪਾਤਸ਼ਾਹ ਦੇ ਬੇਟੇ ਨੇ, ਬਹੁਤ ਵੱਡੀ ਅਹਿਮੀਅਤ ਆ ਉਹਨਾਂ ਦੀ, ਉਹਨਾਂ ਨੂੰ ਬੱਚੇ ਸਮਝਿਆ ਹੀ ਨਹੀਂ ਜਾਂਦਾ, ਇਸੇ ਲਈ ਨਿੱਕੀਆਂ ਜਿੰਦਾਂ ਵੱਡਾ ਸਾਕਾ ਕਿਹਾ ਜਾਂਦਾ। ਔਰ ਜਿਹੜਾ ਬੱਚੇ ਨਹੀਂ ਕੋਈ ਕਹਿੰਦਾ, ਸਾਹਿਬਜ਼ਾਦੇ ਉਹਨਾਂ ਨੂੰ ਆਖਿਆ ਜਾਂਦਾ, ਤੇ ਖਾਸ ਤੌਰ ਦੇ ਉੱਤੇ ਇਸ ਕੁਰਬਾਨੀ ਦਾ ਜ਼ਿਕਰ ਬਹੁਤ ਵੱਡਾ। ਜੇ ਉਹਨੂੰ ਤੁਸੀਂ ਬੱਚਿਆਂ ਦੀ ਕੁਰਬਾਨੀ ਦੇ ਰੂਪ ਦੇ ਵਿੱਚ ਲਾਓਗੇ ਤੇ ਉਹਦਾ ਮਤਲਬ ਜਿਹੜਾ ਉਹ ਹੋਰ ਨਿਕਲ ਆਉਂਦਾ। ਇਸ ਮਸਲੇ ਦੇ ਉੱਤੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ PhD ਨੇ, ਉਹਨਾਂ ਨੇ ਇਹ ਗੱਲ ਕਹੀ ਆ ਕਿ ਕੇਂਦਰ ਸਰਕਾਰ ਦਾ ਦੇ ਨਾਲ ਵੀਰ ਬਾਲ ਦਿਵਸ ਉਹਦੇ ਨਾਲ ਉਹਨਾਂ ਨੇ ਅਸਹਿਮਤੀ ਪ੍ਰਗਟ ਕੀਤੀ ਹੈ। ਹਰਪ੍ਰੀਤ ਸਿੰਘ ਨੇ ਇਹ ਗੱਲ ਕਹੀ ਹੈ ਕਿ ਕੇਂਦਰ ਨੇ ਸਾਹਿਬਜ਼ਾਦਿਆਂ ਦੇ ਇਤਿਹਾਸ, ਦੇਸ਼ ਦੇ ਬੱਚਿਆਂ ਨੂੰ ਹਰ ਵਾਰੀ 26 ਦਸੰਬਰ ਨੂੰ ਪੜ੍ਹਾਉਣ ਦਾ ਐਲਾਨ ਕੀਤਾ, ਫੈਸਲੇ ਦਾ ਸਵਾਗਤ ਕਰਦੇ ਆ, ਪਰ ਇਹਦਾ ਨਾਮ ਵੀਰ ਬਾਲ ਦਿਵਸ ਰੱਖਣ ਦੇ ਉੱਤੇ ਇਤਰਾਜ਼ ਹੈ, ਜਿਹੜਾ ਕਿ ਸਿੱਖ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦਾ। ਉਹਨਾਂ ਨੇ ਇਹ ਕਿਹਾ ਕਿ ਜਦੋਂ ਕੋਈ ਇਸ ਤਰ੍ਹਾਂ ਦਾ ਫੈਸਲਾ ਲੈਣਾ ਹੋਵੇ ਤਾਂ ਸਿੱਖ ਸੰਸਥਾਵਾਂ ਦੇ ਨਾਲ ਸਲਾਹ ਮਸ਼ਵਰਾ ਜ਼ਰੂਰ ਕੀਤਾ ਜਾਣਾ ਚਾਹੀਦਾ। ਸ਼ਾਇਦ ਕਿਤੇ ਨਾ ਕਿਤੇ ਹੋ ਸਕਦਾ ਹੈ ਕਿ ਹਰਪ੍ਰੀਤ ਸਿੰਘ PhD ਹੋਰਾਂ ਨੂੰ ਇਹ ਹੋਵੇ ਕਿ ਜੀ ਮੈਨੂੰ ਬਹਾਨੇ ਨਾਲ ਪ੍ਰਧਾਨ ਮੰਤਰੀ ਸੱਦ ਲੈਂਦੇ ਤੇ ਪੁੱਛ ਲੈਂਦੇ, ਦੱਸੋ ਜਥੇਦਾਰ ਸਾਹਿਬ ਕੀ ਕਰੀਏ। ਹੁਣ ਉਹਨਾਂ ਨੂੰ ਨਹੀਂ ਪਤਾ, ਇੱਥੇ ਤਾਂ ਜਦੋਂ ਪ੍ਰਧਾਨ ਮੰਤਰੀ ਫੈਸਲਾ ਲੈਂਦੇ ਆ ਉਹ ਤਾਂ ਟੈਲੀਵਿਜ਼ਨ ਦੇ ਉੱਤੇ ਆ ਕੇ ਬੋਲ ਕੇ ਕਿ ਤਿੰਨੇ ਖੇਤੀ ਕਾਨੂੰਨ ਵਾਪਸ ਲਏ ਜਾਂਦੇ ਆ, ਉਦੋਂ ਬਾਅਦ ਮੀਟਿੰਗ ਰੱਖਦੇ ਆ ਆਪਣੇ ਮੰਤਰੀਆਂ ਦੇ ਨਾਲ, ਇਸ ਕਰਕੇ ਉੱਥੇ ਪੁੱਛਿਆ ਨਹੀਂ ਜਾਂਦਾ। ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਇਹ ਗੱਲ ਕਹੀ ਹੈ ਕਿ ਕੇਂਦਰ ਸਰਕਾਰ ਨੇ ਇਹ ਫੈਸਲਾ ਰਾਜਸੀ ਪੱਖ ਤੋਂ ਲਿਆ। ਸਾਹਿਬਜ਼ਾਦਿਆਂ ਦੀ ਸ਼ਹਾਦਤ ਮਨੁੱਖਤਾ ਦੇ ਭਲੇ ਤੇ ਸੱਚ ਤੇ ਹੱਕ ਦੀ ਪ੍ਰਾਪਤੀ ਲਈ ਆ, ਉਹ ਬੱਚੇ ਨਹੀਂ ਸਗੋਂ ਬਾਬੇ ਸਨ। ਜਿਹੜੀ ਦਮਦਮੀ ਟਕਸਾਲ ਹੈ ਉਹਦੇ ਮੁਖੀ ਹਰਨਾਮ ਸਿੰਘ ਧੁੰਮਾ ਨੇ ਜਿਹੜਾ ਜੀ ਉਹ ਬਾਹਾਂ ਵਿਛਾ ਕੇ ਇਹਦਾ ਸਵਾਗਤ ਕੀਤਾ, ਸਿੱਧਮ ਸਿੱਧਾ ਜਿਹੜਾ ਸਵਾਗਤ ਕੀਤਾ। ਇਹਦੇ ਉੱਤੇ ਇਹ ਗੱਲ ਕਹੀ ਹੈ ਕਿ ਇਹਦੇ ਉੱਤੇ ਕਿੰਤੂ ਪਰੰਤੂ ਵਾਲੀ ਕੋਈ ਗੱਲ ਹੀ ਹੈ ਨੀ ਗੀ। ਸੋ ਜੇ ਤੁਸੀਂ ਬਿਆਨ ਪੜ੍ਹਦੇ ਹੋ ਤੇ ਉਹਨਾਂ ਬਿਆਨਾਂ ਦੇ ਰੂਪ ਦੇ ਵਿੱਚ ਤੁਹਾਨੂੰ ਸਿਆਸਤ ਝੱਟ ਦੇਣੀ ਸਮਝ ਆ ਜਾਂਦੀ ਹੈ। ਜੇ ਕਿਤੇ ਅਕਾਲੀ ਦਲ ਭਾਜਪਾ ਦੀ ਸਾਂਝ ਹੁੰਦੀ ਹੈ ਇਸ ਵੇਲੇ, ਭਾਵ ਕਿ ਇਹ ਟੁੱਟੀ ਨਾ ਹੁੰਦੀ ਸਾਂਝ, ਤੇ ਇਹੀ ਹਰਪ੍ਰੀਤ ਸਿੰਘ PhD ਹੋਰਾਂ ਨੇ ਇਹ ਕਹਿਣਾ ਸੀਗਾ ਕਿ ਕੌਮ ਜਿਹੜੀ ਆ ਉਹ ਸ਼ੁਕਰਾਨਾ ਦਿਵਸ ਮਨਾਵੇ ਪ੍ਰਧਾਨ ਮੰਤਰੀ ਦਾ, ਉਹਨਾਂ ਦਾ ਸ਼ੁਕਰਾਨਾ ਕੀਤਾ ਜਾਵੇ ਕਿ ਏਡੇ ਵੱਡੀ ਉਹਨਾਂ ਨੇ ਜਿਹੜੀ ਆ ਉਹ ਕੌਮ ਨੂੰ ਦੇਣ ਦੇਤੀ ਆ। ਅੱਜ ਕਿਉਂਕਿ ਪੋਲੀਟੀਕਲ ਤੌਰ ਦੇ ਉੱਤੇ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੀ ਸਾਂਝ ਭਿਆਲੀ ਹੈ ਨਹੀਂ, ਇਸ ਕਰਕੇ ਉਹਨਾਂ ਦੇ ਬਿਆਨ ਜਿਹੜੇ ਆ ਉਹ ਹੋਰ ਹੈ। ਉਹ ਪਿਛਲੇ ਦਿਨਾਂ ਤੋਂ ਅਕਾਲੀ ਦਲ ਬਾਦਲ ਦੇ ਉਂਝ ਵੀ
ਬੁਲਾਰੇ ਦੇ ਰੂਪ ਦੇ ਵਿੱਚ ਹੀ ਸਾਹਮਣੇ ਆਉਂਦੇ ਆ, ਬੁਲਾਰੇ ਦੇ ਰੂਪ ਦੇ ਵਿੱਚ ਹੀ ਪੇਸ਼ ਹੁੰਦੇ ਆ। ਤੇ ਇਸ ਕਰਕੇ ਇਹ ਬਿਆਨ ਵੀ ਸਿਆਸਤ ਦੇ ਪੁਆਇੰਟ ਆਫ ਵਿਊ ਤੋਂ ਵੀ ਸਾਈਡ ਕਰਕੇ ਨਹੀਂ ਵੇਖੇ ਜਾ ਸਕਦੇ। ਆਈ ਥਿੰਕ ਇਸ ਮਾਮਲੇ ਦੇ ਉੱਤੇ ਜਿਹੜੇ ਇੰਟੈਲੈਕਚੁਅਲ ਵਰਗ ਹੈ, ਖਾਸ ਤੌਰ ਦੇ ਉੱਤੇ ਸਿੱਖ ਇਤਿਹਾਸ ਦੇ ਜਾਣੂ ਨੇ, ਉਹ ਮਿਲ ਕੇ ਇਹਦੇ ਸੰਬੰਧੀ ਪ੍ਰਧਾਨ ਮੰਤਰੀ ਹੋਰਾਂ ਨੂੰ ਅਪੀਲ ਜਿਹੜੀ ਉਹ ਜ਼ਰੂਰ ਕਰਨ, ਬਜਾਏ ਇਹਦੇ ਕਿ ਇਹਨਾਂ ਨੇਤਾਵਾਂ ਦੇ ਬਿਆਨ ਜਿਹੜੇ ਆ ਉਹਨਾਂ ਨੂੰ ਬਹੁਤੀ ਅਹਿਮੀਅਤ ਦਿੱਤੀ ਜਾਵੇ। ਕਿ ਤੁਹਾਡਾ ਮਕਸਦ ਬਿਲਕੁਲ ਸਹੀ ਹੈ, ਪਰ ਜੇ ਇਹਨੂੰ ਜਿਹੜਾ ਜੀ ਉਹ ਫਤਿਹ ਦਿਵਸ, ਫਖਰ ਦਿਵਸ ਦੇ ਤੌਰ ਦੇ ਉੱਤੇ ਜਾਣਿਆ ਜਾਵੇ ਤਾਂ ਉਹ ਕਿਤੇ ਜ਼ਿਆਦਾ ਬਿਹਤਰ ਹੋ ਸਕਦਾ। ਬੱਚਿਆਂ ਦੇ ਦਿਨ ਹੋਰ ਬਹੁਤ, ਤੇ ਇਹ ਬੱਚੇ ਹੈ ਹੀ ਨਹੀਂ, ਇਤਿਹਾਸ ਪੱਖੋਂ ਬੱਚੇ ਨਹੀਂ ਗਏ। ਇੰਨੀ ਛੋਟੀ ਉਮਰ ਦੇ ਮਾਨਸਿਕ ਤੌਰ ਦੇ ਉੱਤੇ ਇੰਨੇ ਜ਼ਿਆਦਾ ਸਟਰੋਂਗ ਹੋ ਸਕਦੇ ਆ। ਜੇ ਤੁਸੀਂ ਉਹ ਇਤਿਹਾਸ ਪੜ੍ਹਦੇ ਹੋ ਤੇ ਫਿਰ ਤੁਸੀਂ ਇਹ ਕਦੀ ਵੀ ਨਹੀਂ ਕਹੋਗੇ ਕਿ ਉਹ ਬੱਚੇ ਸਨ। ਜਿਨ੍ਹਾਂ ਦਾ ਤੁਸੀਂ ਨਾਂ ਲਿਆ ਬਾਹਾਂ ਵਿਛਾਉਂਦੇ ਆ, ਉਹਨਾਂ ਦੀਆਂ ਤੇ ਸਾਰੀਆਂ ਕਾਰਸ਼ਤਾਨੀਆਂ ਰਲੇ ਹੋਏ ਸੀਗੇ ਨਾਲ, ਹੁਣ ਵੀ ਘੱਟ ਨਹੀਂ ਗਏ। ਤੇ ਅੱਗੇ ਗੱਲ ਕਰਦੇ ਆ ਚੋਣ ਜਾਬਤੇ ਦੀ। ਉਹਦੀ ਭੇਟ ਬਹੁਤ ਕੁਛ ਚੜ੍ਹ ਗਿਆ, ਬੇਰੁਜ਼ਗਾਰਾਂ ਦੇ ਮਸਲੇ ਵੀ ਚੜ੍ਹ ਗਏ। ਦੇਖੋ ਇਹ ਪਤਾ ਸੀਗਾ, ਆਪਾਂ ਬਾਰ-ਬਾਰ ਇਹ ਗੱਲ ਕਹਿੰਦੇ ਰਹੇ ਆ ਕਿ ਸਰਕਾਰ ਹਰ ਕੰਮ ਇਸ ਤਰੀਕੇ ਨਾਲ ਕਰ ਰਹੀ ਆ ਕਿ ਚੋਣ ਜ਼ਾਬਤਾ ਲੱਗੇ ਤੇ ਉਹਦਾ ਖਹਿੜਾ ਛੁੱਟੇ। ਪੰਜਾਬ ਦੇ ਵਿੱਚ ਥਾਂ-ਥਾਂ ਦੇ ਉੱਤੇ ਲੱਗੇ ਧਰਨੇ, ਰੋਸ ਮੁਜ਼ਾਹਰੇ, ਟੈਂਕੀਆਂ, ਟਾਵਰਾਂ, ਬਿਲਡਿੰਗਾਂ ਤੇ ਚੜੇ ਜਿਹੜੇ ਉਹ ਉਤਰ ਆਏ ਆ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਹੁਣ ਸਰਕਾਰ ਜਿਹੜੀ ਆ ਉਹ ਜੋਗੀਆਂ ਦਾ ਸੱਪ ਹੈ, ਜਿਹਨੂੰ ਡੰਗ ਨਹੀਂ ਹੁੰਦਾ। ਭਾਵ ਕਿ ਉਹਦੇ ਪੱਲੇ ਪੁੱਲੇ ਕੁੱਖ ਨਹੀਂ ਹੈਗਾ। ਕਹਿਣ ਨੂੰ ਚਲੋ ਮੁੱਖ ਮੰਤਰੀ ਤਾਂ ਹੈਗੇ ਨੇ, ਬਾਕੀ ਵੀ ਜਿਹੜੇ ਉਹ ਮੰਤਰੀ ਹੈਗੇ ਨੇ ਜੇ ਭੁੱਜੇ ਤਾਂ ਉਦਾਂ ਹੀ ਫਿਰਦੇ ਆ ਉਹ, ਪਰ ਡੰਗ ਨਹੀਂ ਗਾ ਬਿਲਕੁਲ ਵੀ। ਸੋ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ 6ਵੇਂ ਤਨਖਾਹ ਕਮਿਸ਼ਨ ਦੀਆਂ ਸੋਧਾਂ ਤੇ ਹੋਰ ਮਸਲੇ ਭੇਟ ਚੜ ਗਏ ਰਾਜਸੀ ਖਿੱਚੋਤਾਣ ਦੀ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇਹਨਾਂ ਮੰਗਾਂ ਨੂੰ ਲਮਕਾਈ ਰੱਖਿਆ ਤੇ ਹੁਣ ਚੰਨੀ ਸਰਕਾਰ ਨੇ ਸਿਵਾਏ ਲਾਰਿਆਂ ਦੇ ਕੁਝ ਨਹੀਂ ਦਿੱਤਾ। 8 ਲੱਖ ਪੈਨਸ਼ਨਰ ਤੇ ਕਰਮਚਾਰੀ ਕੱਚੇ ਤੇ ਆਊਟਸੋਰਸਿੰਗ ਵਾਲੇ ਚੋਣ ਜ਼ਾਬਤਾ ਲਾਗੂ ਹੁੰਦੇ ਸਰਕਾਰ ਨੂੰ ਜਿਹੜਾ ਜੀ ਉਹ ਬੁਰਾ ਭਲਾ ਕਹਿੰਦੇ ਹੋਏ ਧਰਨੇ ਖਤਮ ਕਰਕੇ ਘਰਾਂ ਨੂੰ ਪਰਤ ਗਏ। 6ਵੇਂ ਕਮਿਸ਼ਨ ਨੇ ਤਰਕਹੀਣ ਸੋਧਾਂ ਸਣੇ ਵਿੱਤੀ ਮਾਰੂ ਫੈਸਲੇ ਲਾਗੂ ਕਰਕੇ ਪੈਨਸ਼ਨਰਾਂ ਤੇ ਮੁਲਾਜ਼ਮਾਂ ਨੂੰ ਵੱਡਾ ਝਟਕਾ ਤੇ ਖੋਰਾ ਲਾਇਆ ਜੀ। ਸਰਕਾਰ ਦੇ ਵੱਲੋਂ ਟੇਢੇ ਢੰਗ ਨਾਲ ਪਾਈਆਂ ਵੰਡੀਆਂ ਕਰਕੇ ਪੈਨਸ਼ਨਰਾਂ ਦੇ 3 ਵਰਗ ਬਣ ਗਏ ਆ, ਜਿਹਦੇ ਵਿੱਚ ਦਸੰਬਰ 15 ਤੱਕ ਰਿਟਾਇਰ ਹੋਏ ਕਰਮਚਾਰੀ, 1 ਜਨਵਰੀ 16 ਤੋਂ ਬਾਅਦ ਰਿਟਾਇਰ ਹੋਏ 2 ਸਾਲ ਦੇ ਵਾਧੇ ਵਾਲੇ ਕਰਮਚਾਰੀ, ਤੀਜਾ ਵਰਗ 1 ਜਨਵਰੀ 16 ਤੋਂ ਬਾਅਦ 58 ਸਾਲ ਤੇ ਰਿਟਾਇਰ ਹੋਏ ਹੁਣ ਤੱਕ ਦੇ ਸਮੂਹ ਕਰਮਚਾਰੀ ਇਹਦੇ ਵਿੱਚ ਸ਼ਾਮਲ ਨੇ। ਮੁਲਾਜ਼ਮ ਜਿਹੜੇ ਉਹ ਇਹ ਗੱਲ ਕਹਿੰਦੇ ਆ ਕਿ ਇਹਨਾਂ 3 ਵਰਗਾਂ ਲਈ ਸੋਧੀ ਹੋਈ ਪੈਨਸ਼ਨ ਹਾਸਲ ਕਰਨਾ ਇੱਕ ਸਮੱਸਿਆ ਬਣ ਗਈ ਆ। ਪੈਨਸ਼ਨਰਾਂ ਪਹਿਲਾਂ ਤਾਂ ਪੰਜਾਬ ਸਰਕਾਰ ਤੇ ਹੁਣ ਦਫ਼ਤਰੀ ਤੇ ਬੈਂਕਾਂ ਦੀ ਪੈਨਸ਼ਨਰ ਬ੍ਰਾਂਚਾਂ ਦੇ ਅਧਿਕਾਰੀ ਪਰੇਸ਼ਾਨ ਕਰ ਰਹੇ ਨੇ। 6ਵੇਂ ਤਨਖਾਹ ਕਮਿਸ਼ਨ ਦੀਆਂ ਤਾਜ਼ਾ ਸੋਧਾਂ, ਜਿਹੜੀ ਗ੍ਰੈਚੁਟੀ ਆ 10 ਲੱਖ ਤੋਂ 20 ਲੱਖ ਕਰਨੀ ਸੀ, ਉਹ ਮਹਿਜ਼ ਖਬਰਾਂ ਦਾ ਸ਼ਿੰਗਾਰ ਬਣ ਕੇ ਰਹਿ ਗਈ ਆ। ਜਨਵਰੀ 16 ਤੋਂ ਬਾਅਦ ਰਿਟਾਇਰ ਹੋਣ ਵਾਲੇ ਮੁਲਾਜ਼ਮਾਂ ਨੂੰ ਸੋਧੀ ਹੋਈ ਗ੍ਰੈਚੁਟੀ ਤੇ ਲੀਵ ਇਨਕੈਸ਼ਮੈਂਟ ਦਾ ਲਾਭ ਵੀ ਜਿਹੜੀ ਉਹ ਧੂੜ ਬਣ ਕੇ ਰਹਿ ਗਿਆ। ਕੱਚੇ ਮੁਲਾਜ਼ਮ ਜਿਨ੍ਹਾਂ ਦੇ ਬੋਰਡ ਇੱਥੇ ਪੂਰੇ ਪੰਜਾਬ ਦੇ ਵਿੱਚ ਲਾਤੇ, 36,000 ਮੁਲਾਜ਼ਮ ਪੱਕੇ, 2-4 ਵੀ ਕੋਈ ਨਹੀਂ ਲੱਭੇ ਜਿਹੜੇ ਪੱਕੇ ਕੀਤੇ। ਹੁਣ ਮੁੱਖ ਮੰਤਰੀ ਇਹ ਕਹਿੰਦੇ ਸਾਬਕਾ ਹੋਣ ਵਾਲੇ ਹੁਣ ਹੋ ਗਏ ਕਿ ਕੀ ਕਰੀਏ, ਇਹ ਫਾਈਲ ਜਿਹੜੀ ਆ ਉਹ ਰਾਜਪਾਲ ਦੇ ਕੋਲੇ ਪਈ ਆ। ਮੈਂ ਤਾਂ ਰਾਜਪਾਲ ਦੇ ਘਰ ਦੇ ਬਾਹਰ ਜਾ ਕੇ ਧਰਨਾ ਲਾਉਂਗਾ ਆਪਣੇ ਮੰਤਰੀਆਂ ਨੂੰ ਲੈ ਕੇ। ਰਾਜਪਾਲ ਕਹਿੰਦੇ ਧਰਨਾ ਕਦ ਲਈ ਲਾਉਣਾ, ਜਦੋਂ ਤੁਸੀਂ ਫਾਈਲ ਭੇਜੀ ਸੀਗੀ ਉਦਣ ਮੈਂ ਨਾਲ ਦੀ ਨਾਲ ਉਹਨੂੰ ਵਾਪਸ ਉਹਦੇ ਉੱਤੇ ਕੁਝ ਇਤਰਾਜ਼ ਲਾ ਕੇ ਤੁਹਾਨੂੰ ਭੇਜਤੀ ਸੀ, ਤੁਸੀਂ ਇਤਰਾਜ਼ ਦਾ ਜਵਾਬ ਹੀ ਨਹੀਂ ਦਿੱਤਾ। ਹਾਂ, ਇੱਕ ਚੀਜ਼ ਅਹਿਮ ਹੋਈ ਕਿ ਜਿਹੜੀ ਫਤਿਹ ਕਿੱਟ ਸੀਗੀ ਉਹ ਪਤਾ ਨਹੀਂ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਕਿਉਂ ਨਹੀਂ ਦਿਸੀ। ਇਹ ਬੜਾ ਅਹਿਮ ਪੱਖ ਹੈ ਕਿ ਫਤਿਹ ਕਿੱਟ ਦੇ ਉੱਤੇ ਅੱਜ ਵੀ ਫੋਟੋ ਖਿੱਦੋ ਖੂੰਡੀ ਵਾਲੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਲੱਗੀ ਹੋਈ ਆ, ਕਿਉਂਕਿ ਫੋਟੋ ਵਾਲੀ ਤਾਂ ਉਹਨਾਂ ਨੇ ਕੋਈ ਥਾਂ ਛੱਡੀ ਨਹੀਂ ਜਿੱਥੇ ਉਹਨਾਂ ਨੇ ਆਪਣੇ ਫੋਟੋ ਨਹੀਂ ਲਾਈ। ਇਹ ਕਿੱਟਾਂ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਜਿਹੜੀ ਫੋਟੋ ਕਿਵੇਂ ਲੱਗੀ ਰਹਿ ਗਈ, ਮੇਰੀ ਜਾਚੇ ਜਾਂਚ ਦਾ ਵਿਸ਼ਾ ਹੈ ਤੇ ਜ਼ਰੂਰ ਕਿਸੇ ਖੁਫੀਆ ਵਿਭਾਗ ਨੂੰ ਇਹ ਜਾਂਚ ਦੇਣੀ ਚਾਹੀਦੀ ਹੈ ਕਿ ਇਹ ਜਗ੍ਹਾ
ਕਿਵੇਂ ਰਹਿ ਗਈ ਜਿੱਥੇ ਚੰਨੀ ਹੋਰਾਂ ਦੀ ਫੋਟੋ ਨਹੀਂ ਲੱਗੀ, ਕਿਉਂਕਿ ਉਹਦੇ ਉੱਤੇ ਵੀ ਲਿਖਿਆ ਜਾਣਾ ਚਾਹੀਦਾ ਸੀ ਉਹਨਾਂ ਦੀ ਫੋਟੋ ਲਾ ਕੇ ਫਤਿਹ ਕਿੱਟ ਦੇ ਉੱਤੇ ਕਿ ਘਰ ਘਰ ਦੇ ਵਿੱਚ ਚੱਲੀ ਗੱਲ ਕਰਦਾ ਮਤਲਬ। ਜੀ ਤੇ ਅਖੀਰਲੀ ਖਬਰ ਵੱਲ ਚੱਲਦੇ ਹਾਂ, ਉਸ ਤੋਂ ਬਾਅਦ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਵਾਪਸ ਆਣ ਕੇ ਫਿਰ ਜੇ ਤੁਹਾਡਾ ਕੋਈ ਸਵਾਲ ਆ ਕਾਲ ਕਰ ਸਕਦੇ ਹੋ 408 272 5200। ਪੰਜਾਬ ਦੀਆਂ ਕਈ ਪਾਰਟੀਆਂ ਬੁੱਢੀ ਲੀਡਰਸ਼ਿਪ ਦੇ ਆਸਰੇ ਹੋਈਆਂ। ਵੈਸੇ ਤਾਂ ਬਹੁਤਾ ਜਿਹੜਾ ਜੀ ਬਾਦਲ ਦਲ ਹੀ ਆ ਜਾਂ ਅਕਾਲੀ ਦਲ ਨੇ, ਸੋ ਅਜੇ ਵੀ ਪੰਜਾਬ ਦੇ ਵਿੱਚ ਕੀ ਜਿਹੜੀ ਨਵੀਂ ਲੀਡਰਸ਼ਿਪ ਹੈ ਉਹਦੇ ਲਈ ਕੋਈ ਰਾਹ ਬਚਦਾ? ਜਿਹੜੀ ਨੌਜਵਾਨ ਲੀਡਰਸ਼ਿਪ ਹੈ ਉਹਨੂੰ ਪਨਪਣ ਨਹੀਂ ਦਿੱਤਾ ਗਿਆ ਪਿਛਲੇ ਸਾਲਾਂ ਦੇ ਦੌਰਾਨ। ਜਿਹੜਾ ਇਸ ਵੇਲੇ ਜੇ ਸੱਚੀ ਪੁੱਛੋ ਤੇ ਪੰਜਾਬ ਦੇ ਵਿੱਚ ਭੁਗਤਣਾ ਪੈ ਰਿਹਾ ਪੰਜਾਬ ਨੂੰ। ਇੱਥੇ ਕੁਝ ਜਿਹੜੀਆਂ ਸੀਟਾਂ ਤੇ ਅਜੇ ਤਾਂ ਵੈਸੇ ਆਉਣੇ ਬਾਕੀ ਆ ਉਮੀਦਵਾਰ, ਜਿੱਥੋਂ ਥੋੜੀ ਜਿਹੀ ਆਸ ਵੱਜਦੀ ਹੈ ਕਿਤੇ। ਇੱਕ ਤਾਂ ਇੱਥੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਹੈ ਨਰਿੰਦਰ ਕੌਰ ਭਰਾਜ। ਉਹ ਆਮ ਕਿਸਾਨ ਘਰ ਦੀ ਬੱਚੀ ਹੈ, ਉਹਨੇ ਲਾਅ ਕੀਤਾ ਪਿਛਲੇ ਦਿਨਾਂ ਦੇ ਵਿੱਚ, ਔਰ ਜਿੰਨਾ ਹੁੰਗਾਰਾ ਉਹਨੂੰ ਲੋਕਾਂ ਦਾ ਮਿਲ ਰਿਹਾ ਉਹ ਕਿਤੇ ਨਾ ਕਿਤੇ ਆਸ ਬਣਾਉਂਦਾ। ਪਰ ਕਿਸੇ ਇੱਕ ਲੀਡਰ ਦੇ ਨਾਲ ਪੰਜਾਬ ਦਾ ਉਤਾਰਾ ਨਹੀਂ ਹੋਣਾ। ਦਿਨੇਸ਼ ਚੱਡਾ ਇੱਥੇ ਰੋਪੜ ਤੋਂ ਉਹਨਾਂ ਨੂੰ ਟਿਕਟ ਦਿੱਤੀ ਆ ਆਮ ਆਦਮੀ ਪਾਰਟੀ ਨੇ। ਆਰਟੀਆਈ ਐਕਟਿਵਿਸਟ ਨੇ, ਵਕੀਲ ਨੇ, ਇਹਨੇ ਵੀ ਨਰਿੰਦਰ ਕੌਰ ਭਰਾਜ ਨੇ ਵੀ ਲਾਅ ਕੀਤੀ ਹੋਈ ਆ। ਇਹ ਸਿਆਸੀ ਪਰਿਵਾਰਾਂ ਦੇ ਵਿੱਚੋਂ ਬਿਲਕੁਲ ਵੀ ਨਹੀਂ ਆਉਂਦੇ। ਦੇਖੋ ਹੁਣ ਇਹ ਨਹੀਂ ਪਤਾ ਕਿ ਜਿਹੜੀਆਂ ਬਾਕੀ ਧਿਰਾਂ ਨੇ ਉਹ ਕਿਸ ਪਾਸੇ ਵੱਲ ਨੂੰ ਜਾਣਗੀਆਂ, ਕਿੰਨੇ ਨਵਿਆਂ ਨੂੰ ਟਿਕਟਾਂ ਦੇਣਗੀਆਂ, ਤੇ ਪੰਜਾਬ ਵਾਲੇ ਜਿਹੜੇ ਨੇ ਪੰਜਾਬ ਦੇ ਵੋਟਰ ਨੇ ਉਹ ਇਹਨਾਂ ਨਵੇਂ ਲੋਕਾਂ ਦੇ ਉੱਤੇ ਕੋਈ ਜਿਹੜਾ ਜੀ ਭਰੋਸਾ ਕਰਨਗੇ ਜਾਂ ਨਹੀਂ, ਇਹ ਕੱਲ ਵਾਲੀ ਗੱਲ ਹੈ। 94 ਸਾਲਾਂ ਦੇ ਪ੍ਰਕਾਸ਼ ਸਿੰਘ ਬਾਦਲ ਹੁਰੀ ਰੋਜ਼ 6 ਪਿੰਡਾਂ ਦਾ ਦੌਰਾ ਕਰਦੇ ਆ। 94 ਸਾਲ ਦੇ ਪ੍ਰਕਾਸ਼ ਸਿੰਘ ਬਾਦਲ ਹੁਰੀ ਹੱਥ ਜੋੜ ਕੇ ਇਹ ਗੱਲ ਕਹਿੰਦੇ ਆ, ਇੱਕ ਮੌਕਾ ਹੋਰ ਦੇ ਦਿਓ। ਔਰ ਲੋਕੀ ਮੌਕਾ ਦਿੰਦੇ ਆ ਜਾਂ ਨਹੀਂ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਇਹਦੇ ਨਾਲ ਨਾਲ ਜਥੇਦਾਰ ਤੋਤਾ ਸਿੰਘ ਹਲਕਾ ਧਰਮਕੋਟ ਦੇ ਵਿੱਚ ਫਿਰਦੇ ਆ, 80 ਸਾਲਾਂ ਦੇ ਹੋ ਗਏ ਹੋਏ ਆ, ਕਹਿੰਦੇ ਇੱਕ ਮੌਕਾ ਹੋਰ ਦੇ ਦਿਓ। ਰਣਜੀਤ ਸਿੰਘ ਬ੍ਰਹਮਪੁਰਾ ਨੂੰ ਅਕਾਲੀ ਦਲ ਬਾਦਲ ਨੇ ਖਡੂਰ ਸਾਹਿਬ ਤੋਂ ਉਮੀਦਵਾਰ ਬਣਾਇਆ। 84 ਸਾਲਾਂ ਦੇ ਹੋ ਗਏ ਆ ਰਣਜੀਤ ਸਿੰਘ ਬ੍ਰਹਮਪੁਰਾ, ਕਹਿੰਦੇ ਇੱਕ ਮੌਕਾ ਹੋਰ ਦੇ ਦਿਓ। 77 ਸਾਲਾਂ ਦੇ ਜਨਮੇਜਾ ਸਿੰਘ ਸੇਖੋਂ ਨੂੰ ਹਲਕਾ ਜੀਰਾ ਤੋਂ ਅਕਾਲੀ ਦਲ ਬਾਦਲ ਨੇ ਟਿਕਟ ਦਿੱਤੀ ਹੋਈ ਆ, ਉਹ ਵੀ ਉੱਥੇ ਇੱਕ ਮੌਕਾ ਹੋਰ ਦੇ ਦਿਓ। ਅਕਾਲੀ ਦਲ ਇੱਕ ਸੰਯੁਕਤ ਬਣਿਆ ਜਿਹਦੇ ਮੁਖੀ ਨੇ ਸੁਖਦੇਵ ਸਿੰਘ ਢੀਂਡਸਾ, 85 ਸਾਲਾਂ ਦੇ ਨੇ, ਕਹਿੰਦੇ ਇੱਕ ਮੌਕਾ ਹੋਰ ਦੇ ਦਿਓ। ਪੰਜਾਬ ਲੋਕ ਕਾਂਗਰਸ ਬਣਾਈ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ, 2 ਵਾਰੀ ਮੁੱਖ ਮੰਤਰੀ ਰਹੇ, 4.5 ਸਾਲ ਚੀਕੂ ਸੀਤਾਫਲ ਦੇ ਆਸਰੇ ਕੱਢ ਦਿੱਤੇ, ਤੇ ਹੁਣ ਕਹਿੰਦੇ ਇੱਕ ਮੌਕਾ ਹੋਰ ਦੇ ਦਿਓ। ਹੁਣ 80 ਸਾਲ ਦੇ ਨੇ, ਜੇ ਇਹਨਾਂ ਨੂੰ ਜਿਹੜਾ ਜੀ ਇਹ 94 ਤੋਂ ਲੈ ਕੇ ਤੇ 85 ਸਾਲ ਦੇ ਨੌਜਵਾਨਾਂ ਨੂੰ ਪਾਸੇ ਕਰ ਦਈਏ, ਤੇ ਕੁਝ ਹੋਰ ਹੈਗੇ ਆ ਜਿਨ੍ਹਾਂ ਦੇ ਨਾਮ ਬਹੁਤ ਸਾਰੇ ਲੋਕਾਂ ਨੇ ਸੁਣੇ ਹੋਣਗੇ। ਪ੍ਰੇਮ ਸਿੰਘ ਚੰਦੂ ਮਾਜਰਾ 72 ਵਰਿਆਂ ਦੇ ਆ, ਬ੍ਰਹਮਿੰਦਰ 75 ਵਰਿਆਂ ਦੇ ਆ, ਪਰਨੀਤ ਕੌਰ 77 ਵਰਿਆਂ ਦੀ ਆ, ਸਿਮਰਨਜੀਤ ਸਿੰਘ ਮਾਨ 76 ਸਾਲਾਂ ਦੇ ਆ, ਰਜਿੰਦਰ ਕੌਰ ਭੱਠਲ 76 ਦੀ ਆ, ਮਦਨ ਮੋਹਨ ਮਿੱਤਲ 82 ਸਾਲ ਦੇ ਆ, ਚਰਨਜੀਤ ਸਿੰਘ ਅਟਵਾਲ 84 ਸਾਲ ਦੇ ਆ, ਚੌਧਰੀ ਸੰਤੋਖ ਸਿੰਘ 75 ਸਾਲ ਦੇ ਆ। ਸੋ ਜੇ ਤੁਸੀਂ ਇਹ ਸਾਰੇ ਲੀਡਰਾਂ ਨੂੰ ਕਿਤੇ ਇੱਕ ਜਗ੍ਹਾ ਦੇ ਉੱਤੇ ਖੜੇ ਕਰ ਲਓ ਤੇ ਹੋ ਸਕਦਾ ਫਿਰ ਤੁਹਾਨੂੰ ਖੁਰਦਬੀਨ ਲੱਭਣੀ ਪਵੇ ਕਿ ਪੰਜਾਬ ਦੇ ਵਿੱਚ ਕੋਈ ਨੌਜਵਾਨ ਹੈਗਾ ਜਾਂ ਅਸੀਂ ਇਹਨਾਂ ਨੂੰ ਹੀ ਨੌਜਵਾਨ ਸਮਝ ਲਈਏ। ਇਹਨਾਂ ਦੇ ਗਾਹਾਂ ਪੋਤੇ ਪੋਤੀਆਂ ਨਿਆਣੇ ਹੀ ਨੌਜਵਾਨ ਹੁੰਦੇ ਆ, ਬਾਕੀ ਤਾਂ ਹੁੰਦੇ ਨਹੀਂਗੇ। ਤੇ ਸਰੋਤਿਆਂ ਨੇ ਇੱਕ ਬ੍ਰੇਕ ਤੋਂ ਬਾਅਦ ਤੁਸੀਂ ਜੇ ਤੁਹਾਡਾ ਕੋਈ ਸਵਾਲ ਹੈ ਕਾਲ ਕਰ ਸਕਦੇ ਹੋ 4082725200 408 272 5200। ਵਾਪਸ ਆਨੇ ਇੱਕ ਬ੍ਰੇਕ ਤੋਂ ਬਾਅਦ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ
ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ। ਹੈਲੋ, ਹਾਂਜੀ 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 ਹੋਲਡ ਕਰੇ, ਹੋਲਡ ਕਰੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਜੋਨੀਤਾ ਡੋਡਾ ਤੇ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਵਿੱਚ ਹੁੰਦੇ ਨੇ ਬਲਤੇਜ ਪੰਨੂ ਜੀ। ਇਸ ਹਿੱਸੇ ਦੇ ਵਿੱਚ ਜੇ ਤੁਹਾਡਾ ਕੋਈ ਸਵਾਲ ਆ ਤੁਸੀਂ ਕਾਲ ਕਰ ਸਕਦੇ ਹੋ
4082725200 408 272 5200। ਬਲਤੇਜ ਪੰਨੂ ਜੀ, ਇੱਕ ਵਾਰ ਫਿਰ ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਕਾਲਰ ਨੇ ਅਵਤਾਰ ਸਿੰਘ ਪੰਨੂ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਮੇਰਾ ਸਵਾਲ ਹੈ ਕਿ 2017 ਦੇ ਵਿੱਚ ਹਵਾ ਆਮ ਆਦਮੀ ਪਾਰਟੀ ਦੀ ਬੜੀ ਸੀ ਤੇ ਆਸ ਸੀ ਵੀ 100 ਸੀਟ ਜਿੱਤ ਜੂਗੀ, ਤੇ ਦਿਮਾਗ 'ਚ ਇੱਕ ਸੱਜਣ ਦੇ, ਭਗਵੰਤ ਮਾਨ ਹੀ ਕਹਿ ਲਓ, ਉਹਨਾਂ ਦੇ ਮਨ 'ਚ ਆ ਗਿਆ ਵੀ ਜੇ ਕੋਈ ਹੋਰ ਨਾ ਰਵੇ ਤੇ ਮੈਂ ਹੀ ਇਕੱਲਾ ਰਵਾਂ ਤੇ ਫਿਰ ਮੈਂ ਚੀਫ ਮਿਨਿਸਟਰ ਬਣ ਸਕਦਾ। ਤੇ ਉਹਦੇ 'ਚ ਛੋਟੇਪੁਰ ਨੂੰ ਵੀ ਕੱਢ ਦਿੱਤਾ ਗਿਆ ਬਹਾਨਾ ਲਾ ਕੇ, ਤੇ ਮਨਪ੍ਰੀਤ ਨੂੰ ਵੀ ਐਂਟਰ ਨਾ ਹੋਣ ਦਿੱਤਾ ਗਿਆ, ਸਿੱਧੂ ਨੂੰ ਵੀ ਐਂਟਰ ਨਾ ਹੋਣ ਦਿੱਤਾ ਗਿਆ। ਤੇ ਜੇ ਆਪਣੇ ਫੂਲਕਾ ਸਾਹਿਬ ਵਰਗਿਆਂ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ ਵੀ ਸੀਨੀਅਰ ਬੰਦਾ ਪੜ੍ਹਿਆ ਲਿਖਿਆ ਕਿਤੇ ਇਹੀ ਨਾ ਚੀਫ ਮਿਨਿਸਟਰ ਦਾ ਕੈਂਡੀਡੇਟ ਬਣ ਪਵੇ। ਸੋ ਇਸ ਤਰ੍ਹਾਂ ਕਰਕੇ ਤੇ ਨਤੀਜੇ ਵਜੋਂ ਕੀ ਹੋਇਆ ਵੀ ਸਿਰਫ 20 ਸੀਟਾਂ ਰਹਿ ਗਈਆਂ। ਉਹਦੇ ਵਿੱਚ ਵੀ ਜੇ ਖਹਿਰੇ ਨੂੰ ਪਹਿਲਾਂ ਤੇ ਚਲੋ ਉਹ ਤੇ ਫੂਲਕਾ ਸਾਹਿਬ ਤੇ ਅਸਤੀਫਾ ਦੇ ਗਏ, ਜੇ ਖਹਿਰਾ ਸਾਹਿਬ ਥੋੜਾ ਜਿਹਾ ਉਹਨਾਂ ਨੇ ਆਪੋਜੀਸ਼ਨ ਲੀਡਰ ਹੁੰਦਿਆਂ ਚੰਗਾ ਕੰਮ ਕੀਤਾ, ਉਹਨਾਂ ਦਾ ਨਾਂ ਬਣਨ ਲੱਗਾ, ਤੇ ਉੱਦਾਂ ਤੋਂ ਵੀ ਖਤਰਾ ਪੈਦਾ ਹੋ ਗਿਆ ਕਿਤੇ ਇਹ ਹੀ ਨਾ ਮੇਰੇ ਤੋਂ ਵੱਡਾ ਲੀਡਰ ਬਣ ਜਾਏ, ਉਹਨੂੰ ਹੀ ਕੱਢ ਦਿੱਤਾ ਗਿਆ। ਤੇ ਐਤਕੀ ਹੁਣ 2022 ਚ ਫੇਰ ਉਹੋ ਹੀ ਗੱਲ ਹੋਣ ਲੱਗੀ। ਮੈਨੂੰ ਜਾਪਦੀ ਆ ਵੀ ਖਨੀ ਇਹ ਸਮਝਦੇ ਆ ਵੀ ਅਸੀਂ 117 ਦੀ 117 ਹੀ ਸੀਟਾਂ ਜਿੱਤ ਜਾਣੀਆਂ ਤੇ ਇਹਨਾਂ ਕਿਸਾਨਾਂ ਨਾਲ ਸਮਝੌਤਾ ਨਹੀਂ ਕੀਤਾ, ਤੇ ਮੈਨੂੰ ਲੱਗਦਾ ਕਿਤੇ ਫੇਰ ਉਹ 2017 ਵਾਲੀ ਗੱਲ ਤਾਂ ਨਾ ਹੋਊਗੀ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ। ਪੰਨੂ ਸਾਹਿਬ, ਇਸ ਤਰ੍ਹਾਂ ਹੁੰਦਾ ਕਿ ਇੱਕ ਜਿਹੜੀ ਜਦੋਂ ਆਪਾਂ ਅਦਾਲਤੀ ਜਿਹੜੀ ਭਾਸ਼ਾ ਉਹਦੇ ਵਿੱਚ ਹੀਅਰ ਸੇ ਕਹਿੰਦੇ ਆ, ਸੁਣਿਆ ਤੇ ਜਿਹੜਾ ਉਹ ਬੋਲਿਆ ਹੋਇਆ, ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਨੇ ਉਹ ਹੀਅਰ ਸੇ ਨੇ, ਕਿਉਂਕਿ ਇਹਨਾਂ ਚੀਜ਼ਾਂ ਦੇ ਸਬੂਤ ਤਾਂ ਨਹੀਂ ਨਾ ਕੋਈ ਮਿਲਦੇ। ਫੂਲਕਾ ਸਾਹਿਬ ਆਪ ਛੱਡ ਕੇ ਗਏ, ਕਿਉਂ ਛੱਡ ਕੇ ਗਏ ਉਹ ਮੈਂ ਉਸ ਵਿਸਥਾਰ ਦੇ ਵਿੱਚ ਨਹੀਂ ਜਾਣਾ। ਸੁਖਪਾਲ ਸਿੰਘ ਖਹਿਰਾ ਹੋਰੀ ਆਪ ਛੱਡ ਕੇ ਗਏ, ਉਹਨਾਂ ਦਾ ਕਾਹਲਾਪਨ ਉਹਨਾਂ ਦਾ ਨੁਕਸਾਨ ਕਰ ਗਿਆ। ਫਿਰ ਕਿਹੜਾ ਉਹ ਕਿਸੇ ਜਗ੍ਹਾ ਦੇ ਉੱਤੇ ਟਿਕੇ? ਜਦੋਂ ਉਹਨਾਂ ਨੇ ਆਪਣੀ ਪਾਰਟੀ ਬਣਾ ਲਈ ਸੀਗੀ ਤੇ ਉਦੋਂ ਬਾਅਦ ਉਹਨਾਂ ਦਾ ਨਾਮ ਬਣ ਸਕਦਾ ਸੀਗਾ। ਫਿਰ ਆਪਣੀ ਪਾਰਟੀ ਹੀ ਉਹਨਾਂ ਨੇ ਕਿਉਂ ਖਤਮ ਕਰਕੇ ਤੇ ਜਾ ਕੇ ਉੱਥੇ ਹੈਲੀਪੈਡ ਦੇ ਉੱਤੇ ਕਾਂਗਰਸ ਜੁਆਇਨ ਕਰ ਲਈ? ਇਸ ਕਰਕੇ ਇਹ ਜਿਹੜੀਆਂ ਗੱਲਾਂ ਨੇ, ਜੇ ਤੁਸੀਂ ਉਸ ਪਾਸੇ ਵੱਲ ਨੂੰ ਜਾਂਦੇ ਹੋ ਤੇ ਇੱਥੇ ਜਿਹੜੇ ਸਿਆਸੀ ਕਿਰਦਾਰ ਨੇ ਨਾ ਉਹਨਾਂ ਦੇ ਤੁਹਾਨੂੰ ਅੰਦਰ ਅੰਦਰ ਤੱਕ ਜਾਣਾ ਪਊਗਾ। ਹੀਅਰ ਸੇ ਦੇ ਨਾਲ ਨਹੀਂ ਹੁੰਦਾ ਕਿ ਆਹ ਜਿਹੜੀ ਗੱਲ ਸੀ ਕਹਿਤੀ ਉਹ ਹੋ ਗਈ। ਇੱਕ ਦੂਜੀ ਗੱਲ, ਜੇ ਮੰਨ ਲਓ ਇੱਥੇ ਇਹ ਆਮ ਆਦਮੀ ਪਾਰਟੀ ਜਿਹੜੀ ਉਹ ਕਰਦੀ ਆ, ਜੋ ਮੈਨੂੰ ਦਿਸਦਾ ਕਿ ਜੇ ਕਿਸਾਨਾਂ ਦੇ ਨਾਲ ਉਹਦਾ ਸਮਝੌਤਾ ਹੋ ਜਾਂਦਾ, ਆਮ ਆਦਮੀ ਪਾਰਟੀ ਦੇ ਜਿਹੜੇ ਬਹੁਤੇ ਪੈਰ ਨੇ ਉਹ ਮਾਲਵੇ ਦੇ ਵਿੱਚ ਨੇ, ਇਹ ਸਭ ਨੂੰ ਪਤਾ। ਤੇ ਮਾਲਵੇ ਦੇ ਵਿੱਚ ਜਿਹੜੀ ਦੂਜੀ ਧਿਰ ਹੈ ਕਿਸਾਨਾਂ ਦੀ, ਜਿਨ੍ਹਾਂ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਆਖੀ ਹੈ ਕਿ ਅਸੀਂ ਨਹੀਂ ਲੜਨੀਆਂ ਚੋਣਾਂ, ਨਾ ਕਿਸੇ ਦੀ ਮਦਦ ਕਰਨੀ ਹੈ, ਜੇ ਉਹਨਾਂ ਦੇ ਨਾਲ ਇਹਨਾਂ ਦਾ ਸਮਝੌਤਾ ਹੁੰਦਾ ਤੇ ਉਹਨਾਂ ਨੇ ਓਪਨਲੀ ਅਪੋਜ਼ ਕਰਨਾ ਸੀ ਇਸ ਪਾਰਟੀ ਨੂੰ। ਉਹ ਫਾਇਦੇ ਨਾਲੋਂ ਵੱਧ ਇਹਨਾਂ ਦਾ ਨੁਕਸਾਨ ਹੋ ਜਾਣਾ ਸੀਗਾ ਇਸ ਮਾਲਵੇ ਵਾਲੇ ਖੇਤਰ ਦੇ ਵਿੱਚ। ਜਿਹੜੀ ਸਿਆਸਤ ਹੁੰਦੀ ਆ ਇਹ ਕੈਲਕੂਲੇਟਡ ਗੇਮ ਹੁੰਦੀ ਆ, ਇਮੋਸ਼ਨਲ ਨਹੀਂ ਹੁੰਦੀ। ਇਹ ਗੱਲ ਤੁਹਾਨੂੰ ਉਹ ਸਮਝਣੀ ਪਊਗੀ। ਜੇ ਤੁਸੀਂ ਸਿਆਸਤ ਦੇ ਵਿੱਚ ਕੈਲਕੂਲੇਸ਼ਨਾਂ ਨਹੀਂ ਕਰਨੀਆਂ ਜਾਣਦੇ ਤੇ ਫਿਰ ਤੁਸੀਂ ਉਹਦੇ ਵਿੱਚ ਮਾਰ ਖਾ ਜਾਂਦੇ ਹੋ। ਬਹੁਤ ਸਾਰੇ ਕਦੋਂ ਕਿੰਨਾ ਲੋਕਾਂ ਨੇ ਮਾਰ ਖਾਧੀ ਹੈ। ਜੇ ਆਪਾਂ ਉਸ ਦੇ ਉੱਤੇ ਵੀ ਜਾਈਏ ਤੇ ਬਹੁਤ ਸਾਰੀਆਂ ਮਿਸਾਲਾਂ ਜਿਹੜੀਆਂ ਉਹ ਦਿੱਤੀਆਂ ਜਾ ਸਕਦੀਆਂ ਨੇ। ਈਵਨ ਤੁਸੀਂ ਜਿਹੜੀ ਆ ਉਹ ਇਮੋਸ਼ਨਲ ਤੌਰ ਦੇ ਉੱਤੇ ਸਿਆਸਤ ਦੇ ਵਿੱਚ ਆਏ ਹੋ ਜਾਂ ਸੱਤਾ ਹਾਸਲ ਕਰਨੀ ਹੈ। ਜਦੋਂ ਤੁਸੀਂ ਇਹ ਦੋ ਤਿੰਨ ਚੀਜ਼ਾਂ ਨੂੰ ਸਾਹਮਣੇ ਰੱਖਦੇ ਹੋ, ਫਿਰ ਜਿਹੜੀਆਂ ਸਿਆਸੀ ਧਿਰਾਂ ਨੇ ਉਹ ਇਮੋਸ਼ਨਲ ਗੇਮ ਨਹੀਂ ਖੇਡਦੀਆਂ। ਇਮੋਸ਼ਨਲ ਗੇਮ ਤੁਹਾਡੇ ਵਾਸਤੇ ਹੋ ਸਕਦੀ ਆ, ਮੇਰੇ ਵਾਸਤੇ ਹੋ ਸਕਦੀ ਆ। ਮੈਂ ਵੀ ਪੰਜਾਬ ਦੇ ਇਸ਼ੂਜ਼ ਦੀ ਗੱਲ ਕਰਦਾ, ਪੰਜਾਬ ਦੇ ਮੁੱਦਿਆਂ ਦੀ ਜਿਹੜੀ ਉਹ ਗੱਲ ਕਰਦਾ। ਪਰ ਜਦੋਂ ਸਿਆਸੀ ਧਿਰਾਂ ਦੇ ਟੇਬਲ ਦੇ ਉੱਤੇ ਇਹ ਗੱਲ ਆਉਂਦੀ ਆ, ਉਹ ਇਹ ਦੇਖਦੀਆਂ ਨੇ ਕਿ ਸਾਨੂੰ ਜਿੱਤ ਜਿਹੜੀ ਆ ਉਹ ਕਿੱਥੋਂ ਮਿਲੂਗੀ, ਕਿਹੜੇ ਤਰੀਕੇ ਦੇ ਨਾਲ ਮਿਲੂਗੀ। ਫਿਰ ਕਹਾਣੀ ਜਿਹੜੀ ਆ ਉੱਥੇ ਆ ਜਾਂਦੀ ਹੈ।
ਐਤਕੀ ਆਮ ਆਦਮੀ ਪਾਰਟੀ ਤਾਂ ਇਹ ਨਹੀਂ ਪ੍ਰਚਾਰ ਰਹੀ ਕਿ ਉਹਨੂੰ 100 ਸੀਟਾਂ ਆਉਣਗੀਆਂ, ਪਰ ਜਿਹੜੇ ਚੋਣ ਸਰਵੇ ਆ ਰਹੇ ਆ ਉਹ ਉਹਨੂੰ ਸਿੰਗਲ ਲਾਰਜੈਸਟ ਪਾਰਟੀ ਤਾਂ ਬਣਾ ਰਹੇ ਆ। ਸਾਰੇ ਦੇ ਸਾਰੇ ਜਿਹੜੇ ਚੋਣ ਸਰਵੇ, ਉਹਨਾਂ 'ਚ ਕਿੰਨੀ ਸੱਚਾਈ ਆ ਚੋਣ ਸਰਵੇਆਂ ਦੇ ਵਿੱਚ, ਮੈਂ ਨਹੀਂ ਕਹਿੰਦਾ ਕਿ ਤੁਸੀਂ ਉਹਦੇ ਉੱਤੇ ਅੱਖਾਂ ਮੀਟ ਕੇ ਜਿਹੜਾ ਉਹ ਵਿਸ਼ਵਾਸ ਕਰ ਲਓ। ਨਾ ਇਹ ਕਿਹਾ ਜਾ ਸਕਦਾ ਕਿ ਕੋਈ ਇੱਕ ਵਿਅਕਤੀ ਕਿਸੇ ਪਾਰਟੀ ਦੇ ਵਿੱਚ ਇੰਨਾ ਸਟਰੋਂਗ ਹੁੰਦਾ ਆ ਕਿ ਉਹ ਕਿਸੇ ਨੂੰ ਵੀ ਕਢਾਈ ਜਾਵੇ। ਜਿੰਨਿਆਂ ਦੇ ਤੁਸੀਂ ਨਾਂ ਗਿਣਤੇ ਕਿ ਉਹਨੂੰ ਵੀ ਕਢਾਤਾ, ਨਵਜੋਤ ਸਿੱਧੂ ਵੀ ਨਹੀਂ ਆਇਆ, ਮਨਪ੍ਰੀਤ ਬਾਦਲ ਵੀ ਨਹੀਂ ਆਇਆ। ਇਹ ਹੀਅਰਸੇ ਆ ਕਿ ਤੁਸੀਂ ਸੁਣੀਆਂ ਸੁਣਾਈਆਂ ਗੱਲਾਂ ਜਿਹੜੀਆਂ ਉਹ ਕਹਿ ਰਹੇ ਹੋ। ਜੇ ਇਹ ਗੱਲ ਹੁੰਦੀ ਤਾਂ ਪਿਛਲੇ ਦਿਨਾਂ ਦੇ ਵਿੱਚ ਭਗਵੰਤ ਮਾਨ ਨੂੰ ਘਰੇ ਕਿਉਂ ਬੈਠਣਾ ਪੈਂਦਾ, ਜੇ ਇੰਨਾ ਹੀ ਪਾਵਰਫੁਲ ਉਹ ਹੁੰਦਾ ਕਿ ਉਹ ਕਿਸੇ ਨੂੰ ਵੀ ਜਿਹੜਾ ਕਢਵਾ ਸਕਦਾ ਜਾਂ ਕਿਸੇ ਨੂੰ ਵੀ ਪਾਰਟੀ ਦੇ ਵਿੱਚ ਜਿਹੜਾ ਉਹ ਰਖਵਾ ਸਕਦਾ। ਇਸ ਕਰਕੇ ਥੋੜਾ ਜਿਹਾ ਜਿਵੇਂ ਹੁਣ ਮੈਂ ਤੁਹਾਨੂੰ ਗੱਲ ਦੱਸ ਕੇ ਹਟਿਆ ਕਿ 94 ਸਾਲ ਤੋਂ ਲੈ ਕੇ 85 ਸਾਲ ਤੱਕ ਦੇ ਨੇਤਾ ਜਿਹੜੇ ਉਹ ਫਿਰਦੇ ਨੇ, ਇਹ ਲੋਕ ਇਮੋਸ਼ਨਲ ਨਹੀਂ ਗੇ ਅਨੂ ਸਾਹਿਬ, ਇਹ ਲੋਕ ਇਮੋਸ਼ਨਲ ਨਹੀਂ ਗੇ, ਇਹ ਲੋਕ ਕੈਲਕੂਲੇਟਡ ਗੇਮਾਂ ਖੇਡਦੇ ਆ। ਇਸੇ ਕਰਕੇ ਜਿਹੜਾ ਕੈਲਕੂਲੇਟ ਗੇਮ ਖੇਡਦਾ ਉਹ ਇਮੋਸ਼ਨਲ ਬੰਦੇ ਨੂੰ ਹਰਾ ਜਾਂਦਾ। ਜੇ ਤਾਂ ਤੁਸੀਂ ਇਮੋਸ਼ਨਲ ਹੋ ਕੇ ਸੋਚਦੇ ਹੋ ਪੰਜਾਬ ਦੀ ਸਿਆਸਤ ਦੇ ਬਾਰੇ ਦੇ ਵਿੱਚ, ਸੋਚਣਾ ਚਾਹੀਦਾ ਵੀ ਆ, ਮੈਂ ਸਮਝਦਾ ਹਾਂ ਕਿ ਪੰਜਾਬ ਦੇ ਬਾਰੇ 'ਚ ਸਾਨੂੰ ਇਮੋਸ਼ਨਲ ਹੀ ਸੋਚਣਾ ਚਾਹੀਦਾ। ਕੈਲਕੂਲੇਟਡ ਗੇਮਾਂ ਜਿਹੜੀਆਂ ਉਹ ਸਿਆਸਤਦਾਨਾਂ ਨੂੰ ਖੇਡੇ ਜਾਣ ਦਿਓ। ਇਸ ਕਰਕੇ ਜਦੋਂ ਕਿਸੇ ਕੋਲੇ ਸੱਤਾ ਹੀ ਹੈ ਨਹੀਂ ਗੀ, ਸੱਤਾ ਆਈਓ ਹੀ ਨਹੀਂ ਉਹਨਾਂ ਦੇ ਕੋਲੇ, ਤੇ ਫਿਰ ਕਿੰਤੂ ਪਰੰਤੂ ਕਰੀ ਜਾਣ ਦਾ ਤਾਂ ਕੋਈ ਆਈਡੀਆ ਹੀ ਨਹੀਂ। ਉਹ ਤਾਂ ਹੁਣ ਹੋ ਗਈ ਜੀ ਪੁਰਾਣੀ ਗੱਲ। ਹੁਣ ਆ ਗਈਆਂ 2022 ਦੀਆਂ ਚੋਣਾਂ, ਇਹਦੇ ਵਿੱਚ ਕਿਹੜੀ ਪਾਰਟੀ ਕਿਸ ਪਾਸੇ ਵੱਲ ਨੂੰ ਜਾਂਦੀ ਆ, ਬੈਟਰ ਇਹ ਆ ਕਿ ਅਸੀਂ ਉਹਦੀ ਗੱਲ ਕਰੀਏ। ਐਵੇਂ ਲੰਘ ਕੇ ਸੱਪ ਦੀ ਲਕੀਰ ਕੁੱਟੀ ਜਾਣ ਦਾ ਕੋਈ ਆਈਡੀਆ ਨਹੀਂ। ਅਗਲੇ ਕਾਲਰ ਨੇ ਵਰਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਪੰਨੂ ਸਾਹਿਬ, ਜਿਸ ਦਿਨ ਮੋਦੀ ਸਾਹਿਬ ਨੇ ਜਾਣਾ ਸੀ ਉੱਥੇ, ਤੇ ਉੱਥੇ ਸੀਗੇ ਆਪਣੇ ਮਨਪ੍ਰੀਤ ਸਿੰਘ, ਤੇ ਫਿਰ ਫਿਰੋਜ਼ਪੁਰ ਇਹਨਾਂ ਨੇ ਭੇਜਿਆ ਸੀ ਓਪੀ ਸੋਨੀ ਨੂੰ, ਜਿਹੜੇ ਡਿਪਟੀ ਸੀਐਮ ਆ ਹੁਣ। ਉਹ ਬੁਕੇ ਲੈ ਕੇ ਗਏ ਸੀ, ਉਹਨਾਂ ਦਾ ਸਵਾਗਤ ਕਰਨ ਲਈ ਗਏ ਸੀ, ਤੇ ਸੁਣਿਆ ਵੀ ਉਹਨਾਂ ਨੂੰ ਲੋਕਾਂ ਨੇ ਉੱਥੇ ਰਸਤੇ 'ਚ ਭਾਜਪਾ ਦੇ ਬੰਦਿਆਂ ਨੇ ਉੱਥੇ ਜਦੋਂ ਪਹੁੰਚੇ ਸਟੇਜ ਦੇ ਨੇੜੇ ਰੋਕ ਲਿਆ, ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ, ਤੇ ਉਹਨਾਂ ਨੂੰ ਕਿਹਾ ਵੀ ਕਾਰ 'ਚੋਂ ਬਾਹਰ ਨਿਕਲੋ। ਬਾਹਰ ਕੱਢ ਕੇ ਉਹਨਾਂ ਤੋਂ ਨਾਅਰੇ ਲਵਾਏ ਗਏ, ਮੋਦੀ ਜਿੰਦਾਬਾਦ ਦੇ ਜੀ, ਉਹਨਾਂ ਨੇ ਲਾਏ, ਫਿਰ ਉਹਨਾਂ ਨੂੰ ਜਾਣ ਦਿੱਤਾ ਗਿਆ। ਇਹ ਗੱਲ ਬਹੁਤੀ ਤਾਂ ਨਹੀਂ ਆਈ ਮੀਡੀਆ 'ਚ, ਪਰ ਆਈ ਸਾਨੂੰ ਉੱਥੋਂ ਪਤਾ ਲੱਗਾ ਜੀ। ਇੱਕ ਤਾਂ ਇਹ ਬੜੀ ਮਾੜੀ ਗੱਲ ਹੋਈ ਆ। ਦੂਜਾ ਜੀ, ਇਹ ਮਤਲਬ ਗੱਲਾਂ ਜ਼ਿਆਦਾ ਕਰ ਰਿਹਾ ਵੀ 22 ਕਿਲੋਮੀਟਰ ਦੂਰ ਸੀ, ਉਹ ਫਲਾਈਓਵਰ ਦੇ ਉੱਪਰ ਸੀ, ਤੇ ਇੱਕ ਜਗ੍ਹਾ ਤੇ 15 ਮਿੰਟ ਖੜੇ ਰਹੇ ਆ, 20 ਮਿੰਟ, ਤੇ ਉਹ ਪਾਕਿਸਤਾਨ ਦਾ ਬਾਰਡਰ ਤੇ ਉਹ ਕੁਛ ਵੀ ਹੋ ਸਕਦਾ ਸੀ। ਤੇ ਉਹਨਾਂ ਨੂੰ ਪੁੱਛੋ ਵੀ ਉਹਨਾਂ ਨੇ ਜਾਣਾ ਤਾਂ ਫਿਰੋਜ਼ਪੁਰ ਸੀ, ਇਹ ਤਾਂ 22 ਆ, ਉਹ ਤਾਂ ਸਾਰਾ ਹੀ 11.5 ਕਿਲੋਮੀਟਰ ਆ ਬਾਰਡਰ ਤੋਂ। ਔਰ ਉੱਥੇ 1.5 ਘੰਟਾ ਰਹਿਣਾ ਸੀ, ਔਰ ਉਹ ਪੰਡਾਲ 4 ਦਿਨ ਪਹਿਲਾਂ ਉਹਨਾਂ ਨੂੰ ਲੋਕੇਸ਼ਨ ਦਾ ਪਤਾ ਸੀ, ਲੱਗੀ ਸੀ। ਵੀ ਇਹਦਾ ਹਾਸੋ ਹੀ ਨਹੀਂ ਹੋ ਜਾਂਦੀ। ਉਸ ਤੋਂ ਬਾਅਦ ਤਾਂ ਮੈਂ ਸੁਣਿਆ ਵੀ ਉਹ ਤਾਂ ਪ੍ਰੋਗਰਾਮ ਹੁਸੈਨੀ ਵਾਲਾ ਜਾਣਦਾ ਸੀ। ਉਹ ਤਾਂ ਪੰਨੂ ਸਾਹਿਬ ਤੁਸੀਂ ਜਾਣਦੇ ਆ ਵੀ 200 ਗਜ ਆ ਸਾਰਾ, 300 ਹੋ ਜੂ ਵੱਧ ਤੋਂ ਵੱਧ, ਇਹ ਤੋਂ ਜ਼ਿਆਦਾ ਤਾਂ ਹੈ ਨਹੀਂ, 200 ਹੀ ਹੋਣਾ ਬਾਰਡਰ ਤੋਂ। ਤੇ ਉੱਥੇ ਵੀ ਉਹਨਾਂ ਨੇ ਜਾਣਾ ਸੀ। ਇਹ ਮਤਲਬ ਉਹਨਾਂ ਦੀ ਜਾਨ ਨੂੰ ਖਤਰਾ ਕਰੀ ਜਾਂਦੇ ਆ। ਇਹ ਤਾਂ ਇਹਨਾਂ ਨੇ ਪੋਲੀਟਿਕਸ ਖੇਡੀ ਆ ਜੀ। ਦੇਣਾ ਇਹਨਾਂ ਨੇ ਕੁਛ ਨਹੀਂ ਸੀ। ਜੇ ਦੇਣਾ ਹੋਵੇ ਤੇ ਆ ਬਾਈਡਨ ਨੇ, ਇੱਥੇ ਸਾਡੇ ਪ੍ਰੈਜ਼ੀਡੈਂਟ ਨੇ ਮਤਲਬ $4 ਟ੍ਰਿਲੀਅਨ ਦੇਤਾ, ਉਹ ਘਰੋਂ ਉੱਥੋਂ ਬਾਹਰ ਨਹੀਂ ਨਿਕਲਿਆ ਵਾਈਟ ਹਾਊਸ ਚੋਂ। ਨਾ ਉਹਨੇ ਆਪਣੀ ਫੋਟੋ ਪਾਈ ਆ, ਨਾ ਦੱਸਿਆ। ਤੇ ਮੋਦੀ ਹੋਣੀ ਤਾਂ ਜੇ ਡੀਮੋਨੇਟਾਈਜੇਸ਼ਨ ਕਰ ਦਿੱਤੀ ਸੀ 4 ਘੰਟੇ ਬਾਅਦ, ਫਿਰ ਤੁਹਾਡੇ ਨੋਟ ਨਹੀਂ ਚੱਲਣੇ, ਜਿਹੜੀ ਕਿ ਮਤਲਬ ਬਹੁਤ ਥੋੜੇ ਕੰਟਰੀਆਂ 'ਚ ਹੋਈ ਹੋਣੀ ਅੱਜ ਤੱਕ ਇਤਿਹਾਸ ਦੇ ਵਿੱਚ, ਔਰ ਕਿਤੇ 100 ਸਾਲ ਬਾਅਦ ਕਿਸੇ ਕੋਈ ਕਰਦਾ। ਥੈਂਕ ਯੂ ਵਰਿੰਦਰ ਜੀ, ਥੈਂਕ ਯੂ। ਅੱਛਾ ਜੀ, ਦੇਖੋ, ਮੈਂ ਇਸ ਮਾਮਲੇ ਦੇ ਉੱਤੇ, ਸੁਰੱਖਿਆ ਵਾਲੇ ਮਾਮਲੇ ਦੇ ਵਿੱਚ ਮੈਂ ਬਹੁਤ ਵਿਸਥਾਰ ਦੇ ਵਿੱਚ ਗੱਲ ਕੀਤੀ ਹੈ ਜੀ। ਜਿਹੜੇ ਸਭ ਤੋਂ ਪਹਿਲਾਂ ਅੱਜ ਦਾ ਸਬਜੈਕਟ ਸੀ, ਨਹੀਂ ਸੁਣੀ ਤੇ ਉਹ ਕਾਈਂਡਲੀ ਇੱਕ ਵਾਰੀ ਜ਼ਰੂਰ ਸੁਣ ਲੈਣਾ। ਮੈਨੂੰ ਉਹਦੇ ਫਿਰ ਡਿਟੇਲ ਦੇ ਵਿੱਚ ਜਾਣ ਦੀ ਦੁਬਾਰਾ ਜ਼ਰੂਰਤ ਨਹੀਂ ਹੈ, ਥੋੜਾ ਟਾਈਮ ਸੇਵ ਹੋ ਜਾਊਗਾ। ਮੈਂ ਦੁਬਾਰਾ ਸਾਰੀ ਕੱਲੀ ਗੱਲ ਦੱਸਾਂ। ਉਹਦੇ ਵਿੱਚ ਮੈਂ ਇਹੀ ਗੱਲ ਐਕਚੁਅਲੀ ਪੁਆਇੰਟ ਰੇਜ਼ ਕੀਤੇ ਆ ਕਿ ਸੁਪਰੀਮ ਕੋਰਟ ਦੇ ਵੱਲੋਂ ਆਪਣੇ ਹੱਥ ਦੇ ਵਿੱਚ ਲਏ ਜਾਣ ਤੋਂ ਬਾਅਦ ਇਹ ਮਾਮਲਾ, ਮੈਨੂੰ ਇਹ ਕਿਉਂ ਲੱਗਦਾ ਹੈ ਕਿ ਇਹ ਸੁਰੱਖਿਅਤ ਹੈ। ਇਹੀ ਪੁਆਇੰਟ ਜਿਹੜੇ ਆ ਉਹ ਸਾਰੇ ਦੇ ਸਾਰੇ ਉਭਾਰੇ ਆ। ਉਹਨੂੰ ਕਾਈਂਡਲੀ ਇੱਕ ਵਾਰੀ ਸੁਣ ਲੈਣਾ। ਜਿਹੜੀ ਗੱਲ ਤੁਸੀਂ ਪੁੱਛੀ ਆ, ਜਿਹੜੇ ਡਿਪਟੀ ਮੁੱਖ ਮੰਤਰੀ ਹੋਣਾ ਵਾਲੀ, ਜਿਹੜੇ ਓਪੀ ਸੋਨੀ ਹੋਰਾਂ ਵਾਲੀ, ਕਿ ਉਹਨਾਂ ਨੂੰ ਰੋਕਿਆ ਗਿਆ ਤੇ ਉਹਨਾਂ ਨੇ ਨਾਅਰੇ ਜਿਹੜੇ ਸੀਗੇ ਉਹ ਲਾਏ। ਜਾਣਕਾਰੀ ਤਾਂ ਇਹ ਵੀ ਕਹਿੰਦੀ ਆ ਕਿ
ਓਪੀ ਸੋਨੀ ਤੇ ਇੱਕ ਹੋਰ ਮੰਤਰੀ ਇਹ ਅਸਲ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਗਏ ਸੀਗੇ ਭਾਰਤੀ ਜਨਤਾ ਪਾਰਟੀ 'ਚ। ਉਹ ਤਾਂ ਕੰਮ ਹੀ ਉਲਟ ਪੁਲਟ ਪੈ ਗਿਆ, ਬੰਦਾ ਹੀ 500-700 ਉੱਤੇ ਪਹੁੰਚਿਆ ਤੇ ਤਾਂ ਕਰਕੇ ਰੈਲੀ ਕੈਂਸਲ ਹੋ ਗਈ। ਸੋ ਇੱਕ ਪੱਖ ਇਹ ਵੀ ਆ ਕਿ ਉਦੋਂ ਦਾ ਤੁਸੀਂ ਦੇਖਿਆ ਹੋਣਾ, ਜਿੱਦਣ ਦੇ ਇਹ ਰੈਲੀ ਜਿਹੜੀ ਉਹ ਫਲੋਪ ਹੋਈ ਆ, ਉਹਦੇ ਚੋਂ ਕੱਖ ਨਹੀਂ ਨਿਕਲਿਆ। ਤੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਜੁਆਇਨਿੰਗ ਉਦੋਂ ਦੀਆਂ ਕਿਉਂ ਬੰਦ ਹੋ ਗਈਆਂ? ਇਹ ਕਿਹਾ ਜਾ ਰਿਹਾ ਕਿ ਉਹ ਜੁਆਇਨ ਕਰਨ ਦੇ ਵਾਸਤੇ ਹੀ ਗਏ ਸੀਗੇ ਓਪੀ ਸੋਨੀ ਹੋਰੀ। ਸ਼ਾਇਦ ਇਸ ਕਰਕੇ ਉਹਨਾਂ ਨੇ ਨਾਰੇ ਜਿਹੜੇ ਸੀਗੇ ਉਹ ਜਿੰਦਾਬਾਦ ਦੇ ਵੀ ਲਾਏ ਸੀਗੇ। ਇਹ ਵੀਡੀਓ ਦੇ ਰੂਪ ਦੇ ਵਿੱਚ ਵੀਡੀਓ ਵਾਇਰਲ ਹੋਈ ਸੀਗੀ ਕਿ ਉਹਨਾਂ ਨੂੰ, ਮੈਂ ਸਮਝਦਾ ਜੇ ਨਹੀਂ ਵੀ ਉਹ ਜੁਆਇਨ ਕਰਨ ਗਏ ਸੀਗੇ, ਜੇ ਮੰਨ ਲਓ ਗੱਡੀ ਦੇ ਵਿੱਚੋਂ ਨਿਕਲ ਕੇ ਉਹਨਾਂ ਨੇ ਨਾਰਾ ਲਾਤਾ, ਬੈਟਰ ਹੈ ਬਜਾਏ ਇਹਦੇ ਕਿ ਜਿਹੜਾ ਭੀੜ ਤੰਤਰ ਹੈ ਉਹ ਤੁਹਾਨੂੰ ਉੱਥੇ ਘੇਰ ਕੇ ਤੁਹਾਡੀ ਗੱਡੀ ਭੰਦੇ, ਤੁਹਾਨੂੰ ਨੁਕਸਾਨ ਜਿਹੜਾ ਕਰੇ। ਫਿਰ ਕੀ ਹੋਇਆ ਜੇ ਜਿੰਦਾਬਾਦ ਕਹਿ ਵੀ ਦਿੱਤਾ? ਜਿੰਦਾਬਾਦ ਦਾ ਨਾਰਾ ਲਾ ਦੇਣ ਦੇ ਨਾਲ ਕੋਈ ਜਿੰਦਾਬਾਦ ਨਹੀਂ ਹੋ ਜਾਂਦਾ, ਮੁਰਦਾਬਾਦ ਦਾ ਨਾਰਾ ਲਾ ਦੇਣ ਦੇ ਨਾਲ ਕੋਈ ਮੁਰਦਾਬਾਦ ਨਹੀਂ ਹੋ ਜਾਂਦਾ। ਇਹ ਤਾਂ ਮਹਿਜ਼ ਲੋਕਾਂ ਦੇ ਮਨਾਂ ਦੇ ਕੁਝ ਵਹਿਮ ਨੇ ਇਸ ਤਰ੍ਹਾਂ ਦੇ ਜਿਹੜਾ ਜੀ। ਤੋ ਇਸ ਕਰਕੇ ਇਹ ਜਿਹੜਾ ਮਾਮਲਾ ਇੱਥੇ ਉੱਭਰਿਆ ਜੀ, ਕੋਈ ਤੁਸੀਂ ਕਹਿੰਦੇ ਨਹੀਂ ਕਿਤੇ ਆਇਆ ਬਹੁਤ ਸਾਰੇ ਥਾਵਾਂ ਦੇ ਉੱਤੇ ਆਇਆ। ਮੇਰੀ ਜਾਣਕਾਰੀ ਦੇ ਮੁਤਾਬਕ ਸੋਨੀ ਸਾਹਿਬ ਨੇ ਉਦੜ ਇਹਨਾਂ ਨੂੰ ਭੇਜਿਆ ਜ਼ਰੂਰ ਸੀਗਾ, ਪਰ ਉਹਨਾਂ ਨੇ ਸ਼ਾਮਲ ਹੋ ਜਾਣਾ ਸੀ ਜੇ ਇਹ ਰੈਲੀ ਸਫਲ ਹੋਈ ਹੁੰਦੀ। ਤੋ ਇਹ ਪੁਆਇੰਟ ਜ਼ਰੂਰ ਹੈਗਾ ਕਿ ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ, ਸਾਡੇ ਇੱਥੇ 11 ਤਰੀਕ ਹੋ ਗਈ ਹੈ ਤੇ 5 ਤਰੀਕ ਨੂੰ ਇਹ ਰੈਲੀ ਸੀਗੀ। ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਵਿੱਚ ਕੋਈ ਜੁਆਇਨਿੰਗ ਨਹੀਂ ਹੋਈ। ਇਹ ਅਹਿਮ ਜਿਹੜਾ ਉਹ ਪੁਆਇੰਟ ਹੈ। ਕਿਉਂ ਨਹੀਂ ਹੋਈ ਇਹ ਸਭ ਨੂੰ ਪਤਾ, ਕਿਉਂ ਨਹੀਂ ਹੋਈ ਜੀ। ਅਗਲੇ ਕਾਲਰ ਨੇ ਅਮਨਦੀਪ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਕੋਈ ਨਹੀਂ ਹੈਗਾ ਜੀ, ਮੈਂ ਤਾਂ ਜਸਟ ਥੈਂਕ ਯੂ ਤੇ ਐਪਰੀਸ਼ੀਏਟ ਕਰਨ ਆਇਆਗਾ। ਟਰੱਕ ਚਲਾਉਂਦੇ ਆ, ਟਰੱਕ ਚਲਾਉਂਦੇ ਨਾਲੇ ਕਮਾਈ ਕਰਦੇ ਆ, ਨਾਲੇ ਖਬਰਾਂ ਸੁਣਨੇ ਦੀਆਂ ਅਪ ਟੂ ਡੇਟ ਰਹਿੰਦੇ ਆ ਤੇ ਉਡੀਕ ਵੀ ਰਹਿੰਦੀ ਹੈਗੀ ਵੀ ਕਦੋਂ ਮਿੰਟੂ ਭਾਈ ਆਊ, ਕਦੋਂ ਪੰਨੂ ਸਾਹਿਬ ਆਉਣਗੇ, ਤੇ ਦਿਲ ਵੀ ਲੱਗਿਆ ਰਹਿੰਦਾ ਜੀ। ਤੇ ਰੀਅਲੀ ਐਪਰੀਸ਼ੀਏਟ ਤੇ ਸਾਰੀ ਪੰਜਾਬੀ ਰੇਡੀਓ ਦੀ ਟੀਮ ਤੇ ਸੁਣਨ ਵਾਲਿਆਂ ਨੂੰ ਜੀ ਵਾਹਿਗੁਰੂ ਤਰੱਕੀ ਵਾਸਤੇ ਤੇ ਤੰਦਰੁਸਤੀ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ, ਦਿਲੋਂ ਧੰਨਵਾਦ ਜੀ ਤੁਹਾਡਾ। ਕਿਉਂਕਿ ਸਵਾਲ ਨਾ ਕਰਨਾ ਪਰ ਬਹੁਤ ਕੁਝ ਤੁਸੀਂ ਜਿਹੜਾ ਦੀ ਉਹ ਕਹਿ ਗਏ। ਅਸਲ ਦੇ ਵਿੱਚ ਸਾਡੇ ਵਰਗੇ ਲੋਕਾਂ ਦੀ ਸਮੁੱਚੀ ਟੀਮ ਜਿਹੜੀ ਆ ਪੰਜਾਬੀ ਰੇਡੀਓ USA ਦੀ, ਮਿੰਟੂ ਹੋਰਾਂ ਦਾ ਤੁਸੀਂ ਨਾਮ ਲਿਆ, ਜਿੰਨੇ ਵੀ ਮੈਂਬਰ ਨੇ ਜੀ, ਐਕਚੁਅਲੀ ਸਹੀ ਮਾਇਨੇ ਦੇ ਵਿੱਚ ਤੁਹਾਡੀ ਜਿਹੜੀ ਫੀਡਬੈਕ ਹੈ ਨਾ ਜੀ, ਇਹ ਹੌਸਲਾ ਦੂਣਾ ਤਿਗਣਾ ਕਰ ਦਿੰਦੀ ਹੈ ਵੀ ਜੇ ਅਸੀਂ ਰਲ ਮਿਲ ਕੇ ਸਾਰੇ ਟੀਮ ਦੇ ਤੌਰ ਦੇ ਉੱਤੇ ਮਿਹਨਤ ਕਰ ਰਹੇ ਹਾਂ ਤੇ ਉਹ ਮਿਹਨਤ ਤੁਹਾਨੂੰ ਪਸੰਦ ਆ ਰਹੀ ਹੈ। ਇਹ ਬਹੁਤ ਵੱਡੀ ਗੱਲ ਹੈ ਤੁਹਾਡੀ। ਇਹ ਕਹਿ ਦੇਣੀ, ਕਿਸੇ ਨੂੰ ਐਪਰੀਸ਼ੀਏਟ ਕਰਨਾ, ਇਹ ਤਕਰੀਬਨ ਇਹ ਮੁੱਕ ਮੁਕਾ ਹੀ ਗਿਆ ਜੀ। ਅਸੀਂ ਆਲੋਚਨਾ ਦੇ ਉੱਤੇ ਹੀ ਜਿਹੜਾ ਉਹ ਰਹਿ ਗਏ ਹਾਂ। ਤਹਿ ਦਿਲੋਂ ਧੰਨਵਾਦ ਜੀ ਤੁਹਾਡਾ। ਥੈਂਕ ਯੂ ਜੀ। ਅਗਲੇ ਕਾਲਰ ਨੇ ਮੇਜਰ ਸਿੰਘ। ਹਾਂਜੀ, ਸਾਰੇ ਸੰਗਤ ਸਮੇਤ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬੇਨਤੀ ਹੈ ਪੰਨੂ ਸਾਹਿਬ ਵੀ ਅੰਮ੍ਰਿਤਸਰ 에ਅਰਪੋਰਟ ਦੀ ਕੋਈ ਅਪਡੇਟ ਹੈ ਨਵੀਂ ਕੋਰੋਨਾ ਕੇਸਾਂ ਵਾਲੀ? ਤੁਸੀਂ ਜਾਣਾ ਹੈ ਦੇਖੋ ਮੇਜਰ ਸਿੰਘ ਜੀ, ਜਾਣਾ ਤੁਸੀਂ? ਮੈਂ ਕਹਿਣਾ ਜੀ ਵੀ ਉੱਥੇ ਅੰਮ੍ਰਿਤਸਰ 에ਅਰਪੋਰਟ ਦੀ ਕੋਈ ਹੈ ਅਪਡੇਟ? ਹਾਂ, ਸੁਣਦੇ ਰਹੋ। ਥੈਂਕ ਯੂ ਜੀ। ਦੇਖੋ ਜਿਹੜੀ ਲੈਬ ਉੱਥੇ ਟੈਸਟ ਕਰਦੀ ਸੀ, ਜੇ ਤੁਸੀਂ ਇਸ ਪੁਆਇੰਟ ਆਫ ਵਿਊ ਤੋਂ ਪੁੱਛ ਰਹੇ ਹੋ, ਤਾਂ ਉਹ ਲੈਬ ਬਦਲ ਦਿੱਤੀ ਗਈ ਹੈ। ਜਿਹਨੇ 2-3 ਫਲਾਈਟਾਂ ਹੀ ਲਗਭਗ ਪੋਜ਼ਿਟਿਵ ਕੱਢ ਦਿੱਤੀਆਂ ਸੀਗੀਆਂ। ਤਾਂ ਇਹ ਅਪਡੇਟ ਹੈ ਕਿ ਉੱਥੇ ਹੁਣ ਲੈਬ ਬਦਲ ਦਿੱਤੀ ਹੈ। ਜੇ ਤੁਸੀਂ ਕੋਈ ਏਦਾਂ ਦਾ ਪੁੱਛਣਾ ਚਾਹੁੰਦੇ ਹੋ ਕਿ ਉਹ ਚੱਲ ਰਿਹਾ ਉੱਥੇ, ਕੋਈ ਪਾਬੰਦੀ ਤਾਂ ਨਹੀਂ ਲੱਗੀ? ਨਹੀਂ, ਕੋਈ ਪਾਬੰਦੀ ਅਜੇ ਤੱਕ ਇਸ ਤਰ੍ਹਾਂ ਦੀ ਜਿਹੜੀ ਨਹੀਂ ਲੱਗੀ ਭਾਰਤ ਵਾਲੀ ਸਾਈਡ ਤੇ ਜੀ। ਜਸਵੀਰ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਬਲਤੇਜ ਬੋਲੋ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਕੁਐਸਚਨ ਪੁੱਛਣਾ ਸੀ। ਇੱਕ ਅੱਜ ਬੈਠੇ ਏਦਾਂ ਬਜ਼ੁਰਗ ਗੱਲਾਂ ਕਰਦੇ ਸੀ, ਆਪਣੇ ਗਗਨਮਾਨ ਨੇ ਅੰਬਰਡੀ ਜੁਆਇਨ ਕੀਤੀ ਸੀਗੀ ਲੜਕੀ ਨੇ। ਉਹਦਾ ਮਤਲਬ ਕਦੇ ਦੇਖਿਆ ਨਹੀਂ ਵਾਲਾ ਕਿਤੇ ਫੰਕਸ਼ਨ, ਤਾਂ ਉਹ ਵਿਚਾਰ ਕਰਦੇ ਸੀਗੇ ਵੀ ਹਾਲੇ ਪਾਰਟੀ 'ਚ ਹੈਗੀ ਆ ਜਾਂ ਕੀ ਹਿਸਾਬ ਕਿਤਾਬ ਦਾ ਕੁਝ ਅਪਡੇਟ ਹੈ? ਉਹ ਕੈਂਡੀਡੇਟ ਨੇ ਜੀ,
ਹਾਂਜੀ ਉਹ ਕੈਂਡੀਡੇਟ ਆ, ਉਮੀਦਵਾਰ ਹੈ ਜੀ ਖਰੜ ਤੋਂ, ਚੋਣ ਲੜ ਰਹੀ ਆ ਉਹ ਗਗਨਦੀਪ, ਓਕੇ ਓਕੇ ਫਿਰ ਬਹੁਤ ਵਧੀਆ ਅਨਮੋਲ ਗਗਨਦੀਪ, ਉਹਦੀ ਵੀ ਗੱਲ ਕਰ ਰਹੇ ਨਾ। ਹਾਂਜੀ ਗਗਨ ਮਾਨ ਦੀ ਜਿਹੜੀ ਗੱਲ। ਸਿੰਗਰ ਹੈ। ਜੀ ਜੀ ਹਾਂਜੀ ਹਾਂ, ਹਾਂਜੀ ਉਹ ਕੈਂਡੀਡੇਟ ਹੈ ਜੀ, ਉਮੀਦਵਾਰ ਹੈ, ਔਰ ਉਹ ਖਰੜ ਤੋਂ ਇਲੈਕਸ਼ਨ ਲੜ ਰਹੀ ਆ ਪਾਰਟੀ ਦੇ ਵੱਲੋਂ। ਜੀ ਜੋਗਾ ਸਿੰਘ ਜੀ। ਹਾਂ ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਉਨੀ ਸਤਿ ਸ਼੍ਰੀ ਅਕਾਲ। ਮੇਰੇ ਇੱਕ ਸੋਚ ਛੋਟਾ ਹੈ ਵੀ ਕੋਈ ਪਾਰਟੀ ਐਸੀ ਹੈ ਜਿਹੜੇ ਆਪਣੇ ਨੈਟਵਰਕ ਕਵੇ ਅਸੀਂ ਘੱਟੋ ਘੱਟ ਜ਼ਿਆਦਾ ਅਸੈਂਬਲੀ ਸੈਸ਼ਨ ਤੱਕ 30 ਦਿਨ ਅਸੀਂ ਸਹੀ ਚਲਾਵਾਂਗੇ ਜੀ। ਦੂਜਾ ਸਵਾਲ ਹੈ ਕੋਈ ਐਸੀ ਪਾਰਟੀ ਦਾ ਬੰਦਾ ਹੈ ਜੇ ਕਹਿ ਰਿਹਾ ਵੀ ਅਸੀਂ ਇੱਕੋ ਪ੍ਰਿੰਸੀਪਲ ਤੇ ਕੰਮ ਕਰਾਂਗੇ ਜੀ, ਅਸੀਂ ਫਜ਼ੂਲ ਖਰਚੀਆਂ ਬੰਦ ਕਰਾਂਗੇ। ਆਹ ਸਵਾਲ ਤੋਂ ਹੋਇਆ ਜੀ। ਥੈਂਕ ਯੂ। ਮੈਨੂੰ ਸਮਝ ਨਹੀਂ ਲੱਗੀ ਜੀ ਕੀ ਉਹਨਾਂ ਨੇ ਕੀ ਕਿਹਾ ਜੀ, ਕੀ ਇੱਕ ਕਰੂਗਾ? ਤੇ ਸੈਸ਼ਨ ਦੀ ਜੋਗਾ ਸਿੰਘ ਜੀ ਗੱਲ ਕੀਤੀ ਹੈ ਵੀ ਕੋਈ ਪਾਰਟੀ ਕਹਿੰਦੀ 30 ਦਿਨ ਸੈਸ਼ਨ ਚਲਾਵਾਂਗੇ, ਦੂਜੀ ਕਿਹੜੀ ਗੱਲ ਸੀ? ਘੱਟੋ ਘੱਟ ਜਿਹੜਾ ਵੀ ਅਸੀਂ 30 ਸੈਸ਼ਨ ਚਾਹਾਂਗੇ ਸਾਰੇ ਪਾਸੇ ਪੰਜਾਬ ਦੇ ਵਿਸਥਾਰ ਨਾਲ ਤਰੀਕੇ ਨਾਲ ਪੰਜਾਬ ਰੱਖਣ ਨੂੰ ਮੌਕਾ ਮਿਲਾਂਗੇ। ਦੂਜਾ ਸਵਾਲ ਐਸਾ ਕੋਈ ਬੰਦਾ ਹੈ ਹੀ ਜਿਹੜਾ ਇਹ ਗੱਲ ਕਹੇ ਕਿ ਅਸੀਂ ਇੱਕੋ ਪੈਨਸ਼ਨ ਤੇ ਕੰਮ ਕਰਾਂਗੇ, ਜਿਹੜੇ 5-5 ਬੰਦੇ ਪੈਨਸ਼ਨ ਤੇ ਖਾਤੇ ਘਟਾਵਾਂਗੇ। ਦੋ ਹੀ ਸਵਾਲ ਹੈ। ਅੱਛਾ ਠੀਕ। ਨਹੀਂ ਅਜੇ ਤੱਕ ਤਾਂ ਕਿਉਂਕਿ ਚੋਣ ਮੈਨੀਫੈਸਟੋ ਆਉਣੇ ਆ ਅਜੇ। ਸਵਾਲ ਤੁਹਾਡੇ ਜਿਹੜੇ ਉਹ ਠੀਕ ਨੇ ਕਿ ਇੱਕ ਤਾਂ ਸੈਸ਼ਨ ਜਿਹੜਾ ਘੱਟੋ ਘੱਟ 30 ਦਿਨ ਦਾ ਹੋਣਾ ਚਾਹੀਦਾ, ਤੁਸੀਂ ਇਹ ਕਹਿਣਾ ਚਾਹੁੰਦੇ ਹੋ। ਤੇ ਇੱਕ ਜਿਹੜੀ ਪੈਨਸ਼ਨ ਹੈ, ਪੈਨਸ਼ਨ ਵਾਲਾ ਮੁੱਦਾ ਕਾਫੀ ਵੱਡਾ ਚੱਲ ਰਿਹਾ। ਮੇਰੀ ਜਾਚੇ ਆ ਹੁਣ ਥੋੜੇ ਜਿਹੇ ਹੋ ਜਾਣ ਸਿੱਧੇ ਉਮੀਦਵਾਰ ਵਾਲੀ ਸਾਈਡ ਤੋਂ, ਤੇ ਇਹ ਮੁੱਦਾ ਉਭਰੂਗਾ ਜੀ, ਫॉर श्योर ਮੁੱਦਾ ਉਭਾਰਾਂਗੇ 100%। ਦੇਖੋ ਅਸੀਂ ਜਿਸ ਖੇਤਰ ਦੇ ਵਿੱਚ ਜਿੱਥੇ ਅਸੀਂ ਕੰਮ ਕਰਦੇ ਹਾਂ, ਕੋਈ ਡਿਸੀਜਨ ਮੇਕਰ ਤਾਂ ਹੈ ਨਹੀਂ ਉਹਦੇ ਵਿੱਚ ਕਿ ਅਸੀਂ ਫੈਸਲਾ ਲੈਣਾ। ਹਾਂ, ਉਭਾਰਨਾ ਸਾਡੀ ਡਿਊਟੀ ਹੈ, ਉਹ ਜ਼ਰੂਰ ਉਭਾਰਾਂਗੇ। ਪੈਨਸ਼ਨ ਵਾਲਾ ਮੁੱਦਾ ਹਰ ਹਾਲਤ ਦੇ ਵਿੱਚ ਉਭਾਰਾਂਗੇ ਕਿ ਚਾਹੇ ਜਿੰਨੀ ਵਾਰੀ ਮਰਜ਼ੀ ਜਿੱਤੇ ਉਹ ਇੱਕ ਪੈਨਸ਼ਨ ਹੋਣੀ ਚਾਹੀਦੀ ਹੈ। ਜਦੋਂ ਬਾਕੀ ਆਮ ਲੋਕਾਂ ਦੀ ਇੱਕ ਆ ਤਾਂ ਫਿਰ ਪੋਲੀਟੀਸ਼ੀਅਨਾਂ ਦੀਆਂ 5-5 ਪੈਨਸ਼ਨਾਂ ਜਿਹੜੀਆਂ ਉਹ ਕਿਉਂ? ਪਰ ਭੱਤਿਆਂ ਵਾਲੇ ਮਾਮਲੇ ਦੇ ਉੱਤੇ ਵੀ ਕਿਸੇ ਨਾ ਕਿਤੇ ਰੋਕ ਲੱਗਣੀ ਚਾਹੀਦੀ ਆ। ਜੇ ਇੱਕ ਫੋਨ ਕੰਪਨੀ ਤੁਹਾਨੂੰ 300 ਰੁਪਏ ਦੇ ਵਿੱਚ ਅਨਲਿਮਟਿਡ ਕਾਲਸ ਜਿਹੜੀਆਂ ਉਹ ਦੇ ਰਹੀ ਆ, ਤੇ ਫਿਰ ਫੋਨ ਦਾ ਜਿਹੜਾ ਭੱਤਾ ਉਹ 2000 ਰੁਪਇਆ ਤੁਸੀਂ ਕਿਉਂ ਦਿੰਦੇ ਹੋ? ਕਿਸ ਚੀਜ਼ ਦਾ 2000 ਰੁਪਇਆ ਭੱਤਾ ਦੇ ਰਹੇ ਹੋ? ਕੰਪਨੀਆਂ ਤੁਹਾਨੂੰ ਇੰਨਾ ਸਸਤਾ ਦੇ ਰਹੀਆਂ ਨੇ। ਗੱਲ ਕਰੋ ਕਿਸੇ ਕੰਪਨੀ ਦੇ ਨਾਲ, ਜਦੋਂ ਤੁਸੀਂ ਬਲਕ ਦੇ ਵਿੱਚ ਉਹਨਾਂ ਤੋਂ ਕਨੈਕਸ਼ਨ ਲਓਗੇ ਸਰਕਾਰੀ ਤੌਰ ਦੇ ਉੱਤੇ, ਤੇ ਉਹ ਤਾਂ ਤੁਹਾਨੂੰ ਹੋਰ ਸਸਤਾ ਦੇ ਸਕਦੀ ਹੈ। ਪੈਸੇ ਕਿਉਂ ਨਹੀਂ ਘਟਾਏ ਜਾ ਸਕਦੇ ਉਧਰੋਂ ਜੀ? ਇਹ ਜਿਹੜਾ ਮਾਮਲਾ ਉਭਰੂਗਾ ਜੀ ਹਰ ਹਾਲਤ ਦੇ ਵਿੱਚ ਕਿ ਕਿੱਥੋਂ ਕਿੱਥੋਂ ਕੱਟ ਲਾਉਣ ਦੀ ਜ਼ਰੂਰਤ ਹੈ ਜੀ। ਮਨਜੀਤ ਸਿੰਘ ਜੀ ਇਟਲੀ ਤੋਂ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ। ਪੰਨੂ ਸਾਹਿਬ ਤੁਹਾਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸਰ ਜੀ ਮੈਂ ਸਵਾਲ ਨਹੀਂ ਕਰਨਾ ਚਾਹੁੰਦਾ, ਪਰ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਕਿ ਤੁਹਾਡਾ ਉਡੀਕਦਾ ਖਬਰਾਂ ਦਾ ਪ੍ਰੋਗਰਾਮ ਅਸੀਂ ਇੱਥੇ 5:30 ਵਜੇ ਸਾਡੇ ਤੜਕੇ ਚੱਲਦਾ, ਬਹੁਤ ਉਡੀਕੀਦਾ, ਬਹੁਤ ਵਧੀਆ ਤੁਸੀਂ ਜਾਣਕਾਰੀ ਦਿੰਦੇ ਆ। ਤੁਹਾਡਾ ਤੇ ਪੰਜਾਬੀ ਰੇਡੀਓ ਯੂਐਸਏ ਦਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ। ਮਿਹਰਬਾਨੀ ਜੀ, ਧੰਨਵਾਦ ਜੀ। ਮੇਰਾ ਖਿਆਲ ਭਾਜੀ ਜਿਹੜੇ ਯੂਐਸਏ ਤੋਂ ਬਾਅਦ ਜੇ ਕਿਸੇ ਜਗ੍ਹਾ ਦੇ ਉੱਤੋਂ ਸਭ ਤੋਂ ਬਾਅਦ ਫੀਡਬੈਕ ਆਉਂਦੀ ਹੈ ਨਾ, ਉਹ ਇਟਲੀ ਹੈ ਜੀ। ਮੈਂ ਕਦੀ ਇਹਨਾਂ ਮਾਮਲਿਆਂ ਦੇ ਉੱਤੇ ਗੱਲ ਨਹੀਂ ਹੋਈ ਆਪਣੀ ਕਦੇ, ਨਾ 에ਅਰ ਦੇ ਉੱਤੇ ਨਾ ਕਦੀ ਆਫ ਦੀ 에ਅਰ। ਇਟਲੀ ਦੇ ਵਿੱਚ ਜਿੱਡੇ ਵੱਡੇ ਪੱਧਰ ਦੇ ਉੱਤੇ ਸੁਣਿਆ ਜਾਂਦਾ ਪੰਜਾਬੀ ਰੇਡੀਓ ਯੂਐਸਏ, ਮੈਂ ਕਈ ਵਾਰੀ ਹੈਰਾਨ ਹੁੰਨਾ ਜੀ ਕਿ ਕਿੱਥੇ ਇਟਲੀ ਆ ਤੇ ਕਿੱਥੇ ਕੈਲੀਫੋਰਨੀਆ ਜਿੱਥੇ ਬੇਸ ਹੈ ਜੀ। ਪਰ ਗਲੋਬ ਇੱਕ ਹੋ ਗਿਆ, ਗਲੋਬ ਇੱਕ ਪਿੰਡ ਬਣ ਗਿਆ। ਤਾਂ ਇਹ ਏਦਾਂ ਦਾ ਇੱਕ ਪਲੇਟਫਾਰਮ ਬਣ ਗਿਆ ਜੀ ਜਿਹਦੇ ਉੱਤੇ ਤੁਸੀਂ ਦੇਖੋ ਗਲੋਬ ਦੇ ਵਿੱਚ ਬੈਠਾ ਪੰਜਾਬੀ ਭਾਈਚਾਰਾ, ਕੋਈ ਕਿਸੇ ਜਗ੍ਹਾ ਦੇ ਉੱਤੇ, ਕੋਈ ਕਿਸੇ ਜਗ੍ਹਾ ਦੇ ਉੱਤੇ ਆ। ਇਹ ਪਿਆਰ ਹੈ ਨਾ ਕਿ ਨਹੀਂ ਤਾਂ ਅਦਰਵਾਈਜ਼ 5:30 ਵਜੇ ਉੱਠ ਕੇ ਸਵੇਰੇ ਜਿਹੜਾ ਉਹ ਸੁਣਨਾ ਕਿਸੇ ਨੂੰ ਕਿ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਇਸ ਵੇਲੇ ਜਿਹੜਾ ਜੀ ਇਹ ਸ਼ੁਰੂ ਹੋ ਗਿਆ, ਇਹੀ ਪ੍ਰਾਪਤੀ ਹੈ ਜੀ ਇਸ ਪਲੇਟਫਾਰਮ ਦੀ। ਇਹ ਪ੍ਰਾਪਤੀ ਹੈ ਜੀ, ਇਹ ਤੁਹਾਡੀ ਸਾਰੀ ਟੀਮ ਦੀ ਜਿਹੜੀ ਇਹ ਪ੍ਰਾਪਤੀ ਹੈ ਕਿ ਗਲੋਬ ਦੇ ਵਿੱਚ ਤੁਸੀਂ ਕਾਲਸ ਲੈ ਰਹੇ ਹੋ। ਜੇ ਕਿਸੇ ਟਾਈਮ ਇਹ ਪੁੱਛ ਲੈਣਾ ਵੀ ਕੌਣ ਕਿੱਥੋਂ ਬੋਲ ਰਿਹਾ, ਤੁਸੀਂ ਹੈਰਾਨ ਹੋਵੋਗੇ ਸ਼ਾਇਦ ਹੀ ਕੋਈ ਮੁਲਕ ਹੋਵੇ ਜਿੱਥੋਂ ਕਾਲ ਨਾ ਆਉਂਦੀ ਹੋਵੇ। ਜੀ 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 ਬਿਲਕੁਲ, ਬਹੁਤ ਬਹੁਤ ਧੰਨਵਾਦ ਹੈ ਜੀ ਸਾਰਿਆਂ ਦਾ, ਸਾਰੇ ਰਲ ਮਿਲ ਕੇ ਇਹਨੂੰ ਕਰ ਰਹੇ। ਸੁਰਿੰਦਰ ਸਿੰਘ ਜੀ ਸ਼ੇਅਰ ਕਰੋ। ਹਾਂਜੀ ਭੈਣ ਜੀ, ਪੰਜਾਬੀ ਯੂਐਸਏ ਰੇਡੀਓ ਦੇ ਸਾਰੇ ਟੱਬਰ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਪੰਨੂ ਸਾਹਿਬ ਰੇਡੀਓ ਬਹੁਤ ਸੁਣੀਦੇ ਆ ਜੀ, ਤੇ ਵੱਡੇ ਪੰਨੂ ਸਾਹਿਬ ਦਾ ਅੱਜ ਨਾਮ ਤੇ ਮਿੰਟੂ ਦੀ ਬੋਲਣ ਸ਼ੈਲੀ ਤੇ ਤੁਹਾਡਾ ਨਧੜਕਪੁਣਾ ਇਹ ਆਮ ਨਹੀਂ ਮਿਲਦਾ ਜੀ। ਇਹ ਮੈਂ ਤੁਹਾਨੂੰ ਦੱਸਦਾ, ਅੱਗੇ ਤਾਂ ਕਦੇ ਗੱਲ ਕੀਤੀ ਨਹੀਂ ਜੀ।
ਤੇ ਜਿਹੜਾ ਮਿੰਟੂ ਨੇ ਇੱਕ ਸੱਚ ਬੋਲਿਆ ਸੀ ਡਾਕੂਆਂ ਦਾ ਮੁੰਡਾ ਨੂੰ ਉਹ ਵੀ ਕੋਈ ਬੰਦਾ ਬਿਲ ਲਿਖ ਸਕਦਾ, ਦੱਸ ਸਕਦਾ ਆਪਣਾ ਆਪ ਜੀ। ਤੇ ਸ਼ਾਬਾਸ਼ ਹੈ ਤੁਹਾਡੇ ਜੀ। ਤੇ ਮੈਨੂੰ ਇੱਕ ਦੱਸਿਆ ਵੀ ਜਿਹੜੇ ਜ਼ਿਮੀਂਦਾਰ ਆਪਣੇ ਜੱਟ ਬਿਰਾਦਰੀ ਬਣਾਈ ਹੈ ਜਿਹਨੀ ਆਪਣੀ ਪਾਰਟੀ, ਇਹ ਕਿਹਦੀ ਵੋਟ ਨੂੰ ਜ਼ਿਆਦਾ ਟੱਚ ਕਰੂਗੇ ਜੀ ਪੰਨੂ ਸਾਹਿਬ? ਬਸ ਇੰਨੇ ਸਵਾਲ ਹੈ। ਥੈਂਕ ਯੂ ਜੀ। ਦੇਖੋ ਵੈਸੇ ਤੁਸੀਂ ਚੰਗਾ ਕੀਤਾ ਕਿ ਇੱਕ ਨਾਂ ਜਿਹੜਾ ਜੀ ਉਹ ਦੇਤਾ। ਚੰਗਾ ਹੁੰਦਾ ਜੇ ਇਹਦਾ ਨਾਂ ਜ਼ਿਮੀਂਦਾਰਾ ਪਾਰਟੀ ਹੁੰਦੀ। ਕਿਆ ਠੇਠ ਲਫ਼ਜ਼ ਹੈ। ਅਸੀਂ ਕਿਸਾਨ ਲਫ਼ਜ਼ ਮਾੜਾ ਨਹੀਂ ਗਾ, ਕਿਸਾਨ ਲਫ਼ਜ਼, ਪਰ ਕਿਉਂਕਿ ਜੇ ਤੁਸੀਂ ਪੰਜਾਬ 'ਚ ਰਹਿਣਾ ਤਾਂ ਫਿਰ ਇਹ ਜ਼ਿਮੀਂਦਾਰਾ ਪਾਰਟੀ ਹੋਣੀ ਚਾਹੀਦੀ ਸੀਗੀ। ਜ਼ਿਮੀਂਦਾਰਾਂ ਦੇ ਨਾਂ ਦੇ ਉੱਤੇ ਤਾਂ ਇੱਕ ਢਾਬੇ ਵਾਲੇ ਨੇ ਕਰੋੜਾਂ ਰੁਪਈਆ ਬਣਾ ਲਿਆ ਸੀ, ਤੁਹਾਨੂੰ ਯਾਦ ਹੋਣਾ ਜੀ ਜੀ। ਕਿ ਉਹ ਖੋਲ ਕੇ ਮੁੜ ਕੇ ਉਸ ਨਾਂ ਤੇ ਕਈ ਹੋਰ ਢਾਬੇ ਜਿਹੜੇ ਉਹ ਖੁੱਲ ਗਏ। ਕਿਹਨੂੰ ਜਦੋਂ ਵੈਸੇ ਤਾਂ ਉਹਨਾਂ ਨੇ ਨਾਂ ਸੰਯੁਕਤ ਸਮਾਜ ਮੋਰਚਾ ਰੱਖਿਆ, ਵੋਟਾਂ ਉਹਨਾਂ ਨੂੰ ਕਿਸਾਨਾਂ ਦੀਆਂ ਹੀ ਜਿਹੜੀਆਂ ਉਹ ਪੈਣੀਆਂ ਨੇ। ਇਹ ਨਿਰਭਰ ਆ ਕਿ ਕਿਉਂਕਿ ਜਿਹੜਾ ਸੰਯੁਕਤ ਕਿਸਾਨ ਮੋਰਚਾ ਜਦੋਂ ਬਣਿਆ ਨਾ, ਜਦੋਂ ਇਹ ਮੋਰਚਾ ਦਿੱਲੀ ਜਾ ਕੇ ਲੱਗਿਆ ਤੇ ਇਹਨੇ ਪੰਜਾਬ ਦੀਆਂ ਹੱਦਾਂ ਤੋਂ ਇਹ ਬਾਹਰ ਨਿਕਲੀਆਂ ਜਿਹੜੀਆਂ ਕਿਸਾਨਾਂ ਦੀਆਂ ਜਥੇਬੰਦੀਆਂ। ਨਹੀਂ ਤਾਂ ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦਾ, ਇਹ ਗੱਲ ਦੇ ਵਿੱਚ ਕੋਈ ਹਿਚਕਚਾਹਟ ਨਹੀਂ ਕਹਿਣ ਦੇ ਵਿੱਚ ਕਿ ਜਿੰਨੀ ਦੇਰ ਤੱਕ ਇਹ ਕਿਸਾਨ ਜਥੇਬੰਦੀਆਂ ਛੋਟੇ ਛੋਟੇ ਟੋਲੀਆਂ ਦੇ ਰੂਪ ਦੇ ਵਿੱਚ ਇੱਥੇ ਕੰਮ ਕਰਦੀਆਂ ਰਹੀਆਂ ਨੇ ਪੰਜਾਬ ਦੇ ਵਿੱਚ, ਅਕਸਰ ਤੁਸੀਂ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਬਾਹਰ ਇਹਨਾਂ ਦੇ ਧਰਨੇ ਵੇਖਦੇ ਹੋਵੋਗੇ। 15, 20, 25, 30, 50 ਲੋਕ ਉਹਨਾਂ ਧਰਨਿਆਂ ਦੇ ਵਿੱਚ ਹੁੰਦੇ ਸੀਗੇ। ਜਦੋਂ ਇਹ ਕਿਸਾਨ ਅੰਦੋਲਨ ਦੇ ਰੂਪ ਦੇ ਵਿੱਚ ਨਿਕਲੇ ਆ ਪੰਜਾਬ ਤੋਂ ਤੇ ਇਹਨਾਂ ਦਾ ਰਾਹ ਹਰਿਆਣੇ ਦੇ ਵਿੱਚ ਰੋਕਿਆ ਗਿਆ, ਤੇ ਮੇਰੀ ਚਾਚੇ ਉਹ ਸਮਾਂ ਸੀਗਾ ਜਦੋਂ ਇਹਨਾਂ ਨੂੰ ਰਿਕੋਗਨਾਈਜੇਸ਼ਨ ਮਿਲਣੀ ਸ਼ੁਰੂ ਹੋਈ ਆ। ਇਹਦੇ ਵਾਸਤੇ ਕੋਈ ਕਰੇ ਜਾਂ ਨਾ ਕਰੇ, ਮੈਂ ਮਨੋਹਰ ਲਾਲ ਖੱਟਰ ਸਾਹਿਬ ਦਾ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਇਹਨਾਂ ਦਾ ਰਾਹ ਰੋਕ ਕੇ ਇਹਨਾਂ ਨੂੰ ਰਿਕੋਗਨਾਈਜ਼ ਕੀਤਾ ਕਿ ਇਹ ਬੜੇ ਸਟਰੋਂਗ ਨੇ। ਜੇ ਰਾਹ ਨਾ ਰੋਕੇ ਜਾਂਦੇ ਤੇ ਸ਼ਾਇਦ ਹੋ ਸਕਦਾ ਸੀਗਾ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਵੀ ਇਹਨਾਂ ਦੇ ਰਾਹ ਨਾ ਰੋਕੇ ਜਾਂਦੇ ਤੇ ਇਹ ਜਾਂਦੇ ਦਿੱਲੀ ਦੇ ਅੰਦਰ 2 ਦਿਨ ਆਪਣਾ ਰੋਸ ਮੁਜ਼ਾਹਰਾ ਉਹ ਕਰਕੇ ਵਾਪਸ ਪਰਤ ਆਉਂਦੇ। ਇਹ ਰਾਹ ਰੋਕ ਦਿੱਤੇ ਗਏ, ਉੱਥੋਂ ਇਹ ਸਟਰੋਂਗ ਹੋਏ ਤੇ ਫਿਰ ਸਮੁੱਚੇ ਮੁਲਕ ਦੇ ਵਿੱਚ ਛਾ ਗਏ ਤੇ ਪੂਰੀ ਦੁਨੀਆ ਦੇ ਵਿੱਚ ਇਹਨਾਂ ਨੂੰ ਰਿਕੋਗਨਾਈਜ਼ ਕੀਤਾ ਗਿਆ। ਉਹ ਮੋਰਚਾ ਲੜਨਾ ਤੇ ਵੋਟਾਂ ਲੜਨੀਆਂ ਇਹ ਬਿਲਕੁਲ 2 ਵੱਖਰੀਆਂ ਗੱਲਾਂ ਨੇ। ਕੋਈ ਇਹਨੂੰ ਜਿਹੜਾ ਰਿਕੋਗਨਾਈਜ਼ ਕਰੇ ਜਾਂ ਨਾ ਕਰੇ, ਇਹ 2 ਬਿਲਕੁਲ ਵੱਖਰੀਆਂ ਗੱਲਾਂ ਨੇ। ਹਾਂ, ਮੈਂ ਇਹਨੂੰ ਇਸ ਪੁਆਇੰਟ ਆਫ ਵਿਊ ਦੇ ਨਾਲ ਜ਼ਰੂਰ ਲੈ ਰਿਹਾ ਕਿ ਜਦੋਂ ਵੋਟਾਂ ਦਾ ਕੰਮ ਇਹ ਨਿਬੜ ਜੂਗਾ ਉਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਨੂੰ ਕਿੱਡੀ ਘਟਾ ਲੱਗੂਗੀ, ਉਹਦਾ ਕੀ ਬਣੂਗਾ, ਕਿ ਉਸੇ ਤਰੀਕੇ ਦੇ ਨਾਲ ਵਿਚਰਦਾ ਰਹੂਗਾ। ਜੇ ਇਹ ਸਕਸੈਸਫੁਲ ਨਾ ਹੋਏ ਕਿਸਾਨ ਤੇ ਫਿਰ ਇਹਨੂੰ ਪੰਜਾਬ ਦੇ ਲੋਕ ਇਹਨਾਂ ਨੂੰ ਨੇਤਾਵਾਂ ਨੂੰ ਕਿਵੇਂ ਜਿਹੜਾ ਉਹ ਲੈਣਗੇ, ਇਹ ਬਹੁਤ ਅਹਿਮ ਪੱਖ ਰਹੂਗਾ। ਪਰ ਚੰਗਾ ਕੀਤਾ ਤੁਸੀਂ ਜਿਹੜੀ ਗੱਲ ਜਿਹੜੀ ਉਹ ਜ਼ਿਮੀਂਦਾਰਾ ਪਾਰਟੀ ਵਾਲੀ ਜਿਹੜੀ ਉਹ ਕਰ ਦਿੱਤੀ। ਮੇਰੀ ਚਾਚੇ ਇਹਦਾ ਨਾਮ ਜ਼ਿਮੀਂਦਾਰਾ ਪਾਰਟੀ ਹੀ ਚਾਹੀਦਾ ਸੀਗਾ ਜੀ, ਜ਼ਿਆਦਾ ਠੇਠ ਹੁੰਦਾ ਜੀ। ਕਮਲਜੀਤ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਬੜੀ ਮਿਹਰਬਾਨੀ ਜੀ। ਅਸੀਂ ਵੀ ਤੁਹਾਡੇ ਤੋਂ ਕੈਲੀਫੋਰਨੀਆ ਤੋਂ ਲਗਭਗ 14-15 ਘੰਟੇ ਅੱਗੇ ਬੈਠੇ ਹਾਂਗਕਾਂਗ ਏਸ਼ੀਆ ਦੇ ਵਿੱਚ ਜੀ। ਇੱਥੇ ਅਸੀਂ ਵੀ ਸੁਣਦੇ ਹਾਂ ਜੀ, ਜਿੱਥੇ ਦੁਨੀਆ ਸੁਣਦੇ ਗਲੋਬਲ ਪੰਨੂ ਸਾਹਿਬ ਹੋਣਾ ਦੀ ਗੱਲ ਸੁਣੋ, ਸਾਰੀ ਦੁਨੀਆ 'ਚ ਸੁਣਿਆ ਜਾਂਦਾ ਜੀ। ਬੜੀ ਮਿਹਰਬਾਨੀ। ਔਰ ਪੰਨੂਆਂ ਦੇ ਨਾਂ ਦੇ ਨਾਲ ਹੀ ਏਦਾਂ ਲੱਗਾ, ਬੜੇ ਬਵਾਕੀ ਬੰਦੇ ਨੇ ਸਾਰੇ ਪੰਨੂ। ਪੰਨੂ ਸਾਹਿਬ ਵੀ ਬੜੀ ਬਵਾਕੀ ਨਾਲ ਧੜਕ ਹੋ ਕੇ ਖਬਰਾਂ ਦਿੰਦੇ ਨੇ ਜੀ। ਅੱਛਾ, ਬੇਨਤੀ ਹੈ ਪੰਨੂ ਸਾਹਿਬ, ਜਿੱਦਾਂ ਕਿ ਮੈਂ ਚਲੋ ਅਸੀਂ ਕਿਸੇ ਦੇ ਪੱਖ 'ਚ ਪੋਲੀਟੀਕਲ ਪਾਰਟੀਆਂ ਦੇ ਤੇ ਨਹੀਂ ਹੁੰਦੇ, ਚਲੋ ਥੋੜਾ ਚਿਰ ਪਹਿਲਾਂ ਆਮ ਪਾਰਟੀ ਦੇ ਆਏ ਸੀ। ਪਰ ਪੰਨੂ ਸਾਹਿਬ ਏਦਾਂ ਹੈ ਕਿ ਤੁਸੀਂ ਵੇਖੋ ਕਿ ਸੁਖਪਾਲ ਖਹਿਰਾ ਲਗਭਗ ਪਿਛਲੇ 10 ਸਾਲ ਤੋਂ ਕਾਫੀ ਪੰਜਾਬ ਦੇ ਮੁੱਦੇ ਤੇ ਇਸ਼ੂ ਚੁੱਕਦਾ ਰਿਹਾ ਔਰ ਸਾਰੀਆਂ ਸਿਆਸੀ ਪਾਰਟੀਆਂ ਨੂੰ ਘੇਰਦਾ ਰਿਹਾ, ਚਾਹੇ ਉਹ ਕਾਂਗਰਸ 'ਚ ਸੀ, ਚਾਹੇ ਉਹ ਆਮ ਆਦਮੀ ਸੀ, ਅਕਾਲੀ ਦਲ ਨੂੰ ਹਰ ਮੁੱਦੇ ਤੇ ਘੇਰਦਾ ਰਿਹਾ, ਚਾਹੇ ਉਹ ਜੰਮੂ ਕਸ਼ਮੀਰ ਵਾਲਾ ਮਸਲਾ ਸੀ, ਕਿਸ ਤਰ੍ਹਾਂ ਦਾ ਵੀ ਮਸਲਾ ਸੀ, ਚਾਹੇ ਉਹ ਪੰਜਾਬ ਦੀ ਇੱਕ ਖੇਤਰੀ ਪਾਰਟੀ ਅਕਾਲੀਆਂ ਨੂੰ ਇਸ ਤਰੀਕੇ ਨਾਲ ਵੀ ਕਹਿੰਦਾ ਰਿਹਾ ਵੀ ਤੁਸੀਂ ਕੀ ਕੀਤਾ। ਸਾਰਿਆਂ ਦੇ ਵਾਸਤੇ ਉਹ ਮੁੱਦੇ ਚੁੱਕਦਾ ਰਿਹਾ। ਚਲੋ ਸਿਆਸੀ ਬੰਦੇ ਦਾ ਕੀ ਹੁੰਦਾ ਕਿ ਉਹਨੇ ਆਪਦਾ ਸਿਆਸੀ ਕੈਰੀਅਰ ਵੀ ਵੇਖਣਾ ਹੁੰਦਾ। ਸਿਆਸੀ ਬੰਦਾ ਭਾਵੇਂ ਕਿਸ ਤਰ੍ਹਾਂ, ਚੱਲ ਤੁਸੀਂ ਪ੍ਰਤਾਪ ਸਿੰਘ ਕੈਰੋ ਵੀ ਲਾ ਲਓ, ਉਹ ਵੀ ਇਸ ਤਰ੍ਹਾਂ ਕਰਦੇ ਰਹੇ। ਪਰ ਉਹਦੇ ਪਿੱਛੇ, ਸੁਖਪਾਲ ਖਹਿਰੇ ਦੇ ਪਿੱਛੇ ਨਾ ਕੋਈ ਸਿਆਸੀ ਪਾਰਟੀ, ਨਾ ਕੋਈ ਪੰਜਾਬ ਦੇ ਲੋਕ ਵਿਦੇਸ਼ਾਂ ਚੋਂ ਕਿਤਿਓਂ ਵੀ
ਉਹਦੇ ਪਿੱਛੇ ਇੰਨਾ ਬੋਲੇ ਨਹੀਂ ਜਿੰਨਾ ਸੁਖਪਾਲ ਖਹਿਰਾ ਲੋਕਾਂ ਪਿੱਛੇ ਬੋਲਦਾ ਹੈ। ਈਵਨ ਕਿ ਪੰਨੂ ਸਾਹਿਬ, ਮੈਂ ਤੁਹਾਨੂੰ ਇੱਕ ਬੜੇ ਸੱਚੇ ਪੱਤਰਕਾਰ ਮੰਨਦਾ, ਜਿੱਦਣ ਤੁਹਾਡੇ ਤੇ ਪੰਨੂ ਸਾਹਿਬ ਇੱਕ ਝੂਠਾ ਕੇਸ ਬਣਾਉਂਦੀ ਹੈ ਅਕਾਲੀ ਸਰਕਾਰ, ਤੇ ਮੈਨੂੰ ਉਹ ਉਦੋਂ ਯਾਦ ਹੈ, ਗੱਲ ਨੂੰ 6-7 ਸਾਲ ਹੋ ਗਏ ਹੈ। ਚਲੋ ਮਹਾਰਾਜ ਦੀ ਕਿਰਪਾ ਨਾਲ ਤੁਸੀਂ ਸੱਚੇ ਹਾਂ ਤੇ ਸੱਚ ਬਾਹਰ ਨਿਕਲਿਆ, ਤੁਸੀਂ ਜਿੱਤ ਕੇ ਬਾਹਰ ਨਿਕਲੇ, ਤੇ ਤੁਹਾਡੇ ਪਿੱਛੇ ਵੀ ਸੁਖਪਾਲ ਖਹਿਰਾ ਸਭ ਤੋਂ ਪਹਿਲਾਂ ਮੈਨੂੰ ਯਾਦ ਹੈ ਕਿ ਬੋਲਿਆ ਸੀ, ਸਾਰੀਆਂ ਪਾਰਟੀਆਂ ਤੋਂ ਪਹਿਲਾਂ। ਤੇ ਅੱਜ ਸੁਖਪਾਲ ਖਹਿਰੇ ਪਿੱਛੇ ਪੰਨੂ ਸਾਹਿਬ ਕੋਈ ਵੀ ਪਾਰਟੀ, ਕੋਈ ਬੰਦਾ ਉਹਦੇ ਪਿੱਛੇ ਨਹੀਂ ਬੋਲ ਰਿਹਾ। ਧੰਨਵਾਦ। ਭੈਣ ਜੀ ਕੱਟੇ ਨਾ ਸੁਣ ਲੈਂਦੇ ਜੀ, ਥੈਂਕ ਯੂ। ਦੇਖੋ ਤੁਹਾਡਾ ਪੁਆਇੰਟ ਬਿਲਕੁਲ ਇਹ ਮੈਂ ਵਾਜਬ ਮੰਨਦਾ ਜੀ। ਜਿਹੜੀ ਉਹਨਾਂ ਦੇ ਇਸ ਚੀਜ਼ ਦੇ ਉੱਤੇ ਕੋਈ ਕਿੰਤੂ ਪਰੰਤੂ ਹੀ ਨਹੀਂਗਾ ਕਿ ਮੁੱਦੇ ਸੁਖਪਾਲ ਸਿੰਘ ਖਹਿਰਾ ਨੇ ਨਹੀਂ ਉਭਾਰੇ, ਉਹ ਚੰਗੇ ਬੁਲਾਰੇ ਨੇ। ਕਿਉਂਕਿ ਜੇ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਨਾ, ਜਿਹੜੇ ਚੰਗੇ ਬੁਲਾਰੇ ਸਿਆਸਤ ਦੇ ਵਿੱਚ, ਜਗਮੀਤ ਸਿੰਘ ਬਰਾੜ ਹੁਰੀ ਬਹੁਤ ਵਧੀਆ ਬੁਲਾਰੇ ਰਹੇ ਨੇ, ਮੁੱਦੇ ਚੁੱਕਣ ਦਾ ਉਹਨਾਂ ਨੂੰ ਨਬਜ਼ ਪਛਾਣਨ ਦਾ ਪਤਾ। ਵੀਰ ਦਵਿੰਦਰ ਸਿੰਘ ਹੁਰੀ ਉਹਨਾਂ ਦੇ ਵਿੱਚੋਂ ਆਉਂਦੇ ਆ, ਸੁਖਪਾਲ ਸਿੰਘ ਖਹਿਰਾ ਹੁਰੀ ਵੀ ਉਹਨਾਂ ਦੇ ਵਿੱਚੋਂ ਇੱਕ ਆਉਂਦੇ ਆ, ਜਿਨ੍ਹਾਂ ਦੀ ਪੰਜਾਬ ਦੇ ਮੁੱਦਿਆਂ ਦੇ ਉੱਤੇ ਪਕੜ ਹੈ। ਮੁੱਦਿਆਂ ਦੇ ਉੱਤੇ ਪਕੜ ਹੋਣੀ ਤੇ ਇੱਕ ਚੰਗਾ ਬੁਲਾਰਾ ਹੋਣਾ, ਇਹ ਦੋ ਚੀਜ਼ਾਂ ਬਹੁਤ ਘੱਟ ਮਿਲਦੀਆਂ ਨੇ। ਜਦੋਂ ਇਹ ਦੋਨੋਂ ਮਿਲ ਜਾਂਦੀਆਂ ਨੇ ਤੇ ਫਿਰ ਉਹ ਸੋਨੇ ਤੇ ਸੁਹਾਗਾ ਹੋ ਜਾਂਦਾ। ਪਰ ਇਹਦੇ ਵਿੱਚ ਇੱਕ ਪੁਆਇੰਟ ਜਿਹੜਾ ਇਹ ਆ ਜਾਂਦਾ ਹੈ ਕਿ ਜਿਹੜੀਆਂ ਸਿਆਸੀ ਧਿਰਾਂ ਹੁੰਦੀਆਂ ਨੇ, ਉਹ ਅਕਸਰ ਅਜਿਹੇ ਮੁੱਦੇ ਉਭਾਰਨ ਵਾਲੇ ਜਿਹੜੇ ਨੇਤਾ ਨੇ ਉਹਨਾਂ ਨੂੰ ਮੂਹਰੇ ਨਹੀਂ ਆਉਣ ਦੇਣਾ ਚਾਹੁੰਦੀਆਂ। ਉਹਦਾ ਰੀਜ਼ਨ ਇਹ ਹੁੰਦਾ, ਮੁੱਦੇ ਦਬਾ ਕੇ ਰੱਖਣੇ ਸਿਆਸੀ ਧਿਰਾਂ ਨੇ ਇੱਥੇ ਨਾ ਇੱਕ ਬਣਾ ਲਿਆ ਹੋਇਆ ਫੈਸ਼ਨ, ਕਿ ਜੇ ਤੁਸੀਂ ਦਬਾ ਕੇ ਰੱਖੋਗੇ ਤੇ ਅਸਲ ਮੁੱਦਿਆਂ ਦੇ ਵੱਲੋਂ ਲੋਕਾਂ ਦਾ ਧਿਆਨ ਜਿਹੜਾ ਉਹ ਡਾਈਵਰਟ ਰਹੂਗਾ। ਇੱਕ ਦੂਜੀ ਗੱਲ ਇਹ ਹੁੰਦੀ ਆ ਕਿ ਜਿਹੜੇ ਇਹ ਧਿਰਾਂ ਜਿਨ੍ਹਾਂ ਦੇ ਮੈਂ ਨਾਂ ਲਏ ਆ, ਜਿਹੜੇ ਲੋਕਾਂ ਦੇ 2-3 ਪਰਸਨੈਲਿਟੀਜ਼ ਜਿਹੜੀਆਂ ਨੇ, ਇਹ ਮੁੱਦੇ ਤਾਂ ਉਭਾਰਦੇ ਰਹੇ, ਇਹਨਾਂ ਦੇ ਉੱਤੇ ਉਸ ਤੇ ਕੋਈ ਡਾਊਟ ਨਹੀਂਗਾ। ਪਰ ਇਹਨਾਂ ਨੇ ਇੱਕ ਚੀਜ਼ ਜਿਹੜੀ ਗਲਤੀ ਕੀਤੀ ਕਿ ਜਦੋਂ ਤੁਸੀਂ ਮੁੱਦੇ ਉਭਾਰ ਰਹੇ ਹੋ ਤਾਂ ਇੱਕ ਪਲੇਟਫਾਰਮ ਜਿਹੜਾ ਉਹ ਤੁਹਾਨੂੰ ਚਾਹੀਦਾ ਹੁੰਦਾ। ਉਸ ਪਲੇਟਫਾਰਮ ਦੇ ਵਿੱਚ ਟਿਕੇ ਰਹਿਣ ਦੇ ਵਾਸਤੇ ਜੇ ਤੁਸੀਂ ਸਿਆਸਤ ਕਰਦੇ ਹੋ, ਮੇਰਾ ਇਸ ਨੂੰ ਸਿਆਸਤ ਦੇ ਪੁਆਇੰਟ ਆਫ ਵਿਊ ਤੋਂ ਲੈਣਾ, ਵੀ ਜੇ ਤੁਸੀਂ ਸਿਆਸਤ ਦੇ ਵਿੱਚ ਰਹਿਣਾ ਤੇ ਫਿਰ ਤੁਹਾਨੂੰ ਇੱਕ ਧਿਰ ਆਪਣੇ ਨਾਲ ਰੱਖਣੀ ਪਊਗੀ। ਸੁਖਪਾਲ ਸਿੰਘ ਖਹਿਰਾ ਹੋਰੀ ਜਦੋਂ ਚਲੋ ਪਿਛਲਾ ਉਹਨਾਂ ਦਾ ਛੱਡ ਦਿਓ, ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਉਹ ਆ ਗਏ, ਜਦੋਂ ਇੱਥੇ ਉਹਨਾਂ ਨੂੰ ਬਣਾਤਾ LOP ਬਣਾਤਾ, ਇਹ ਉਹ ਮੌਕਾ ਸੀਗਾ ਜਦੋਂ ਉਹਨਾਂ ਨੂੰ ਥੋੜਾ ਜਿਹਾ ਆਪਣਾ ਸੁਭਾਅ ਦੇ ਵਿੱਚ ਤਬਦੀਲੀ ਲਿਆਉਣੀ ਚਾਹੀਦੀ ਸੀ। ਜਿਹੜਾ ਕਾਲਾਪਨ ਹੈ ਉਹਨਾਂ ਦੇ ਵਿੱਚ ਕਿ ਛੇਤੀ ਸਾਰਾ ਕੁਝ ਉਹ ਕਰ ਲੈਣ, ਜੇ ਉਹ ਥੋੜਾ ਬਹੁਤਾ ਸਮਝੌਤਾ ਕਰਕੇ ਤੁਰਦੇ, ਕਿਉਂਕਿ ਕੁਝ ਸਮਝੌਤੇ ਤੁਹਾਨੂੰ ਲਾਈਫ ਦੇ ਵਿੱਚ ਵੀ, ਈਵਨ ਘਰ ਦੇ ਵਿੱਚ ਵੀ, ਮੰਨ ਲਓ ਕੋਈ ਅੜਬ ਸੁਭਾਅ ਦਾ ਹੋਵੇ ਬੰਦਾ, ਤੇ ਫਿਰ ਉਹ ਕਿੰਨੀ ਕੁ ਦੇਰ ਜਿਹੜਾ ਘਰ ਚੱਲੂਗਾ। ਕਿਤੇ ਤਾਂ ਉਹਨੂੰ ਕੁਛ ਨਾ ਕੁਛ ਸਮਝੌਤਾ ਤਾਂ ਥੋੜਾ ਬਹੁਤਾ ਕਰਕੇ ਚੱਲਣਾ ਪਊਗਾ, ਵੀ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ। ਕਿਤੇ ਉਹਨੂੰ ਚੁੱਪ ਵੀ ਕਰਨਾ ਪੈਂਦਾ, ਕਿਤੇ ਉਹਨੂੰ ਬੋਲਣਾ ਵੀ ਪੈਂਦਾ। ਜੇ ਸੁਖਪਾਲ ਸਿੰਘ ਖਹਿਰਾ ਹੋਰੀ ਇੰਨਾ ਕਾਲਾਪਨ ਨਾ ਕਰਦੇ ਤੇ ਅੱਜ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਸੀਗਾ ਕਿ ਉਹ CM ਦੇ ਫੇਸ ਨਾ ਹੁੰਦੇ। ਇਹ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਜੀ, 100% ਸਹਿਮਤ ਹਾਂ ਕਿ ਜਦੋਂ ਹੁਣ ਉਹ ਮੁਸ਼ਕਲ ਦੇ ਵਿੱਚ ਨੇ, ਇਹ ਕੇਸ ਕੀ ਨੇ ਕੀ ਨਹੀਂ ਇਹ ਸਭ ਨੂੰ ਪਤਾ। ਇਹ ਤਾਂ ਜਾਂ ਤਾਂ ਸੁਖਪਾਲ ਸਿੰਘ ਖਹਿਰਾ ਹੋਰੀ ਜਾਣਦੇ ਆ ਜਾਂ ਅਦਾਲਤ ਹਾਲ ਦੀ ਘੜੀ ਜਾਣਦੀ ਹੈ ਕਿ ਉਹ ਕਿੱਥੇ ਤੱਕ ਜਾਣਗੇ। ਇਸ ਮਾਮਲੇ ਦੇ ਵਿੱਚ ਵੀ ਉਹਨਾਂ ਦਾ ਕਾਲਾਪਨ ਜਿਹੜਾ ਉਹਨਾਂ ਦੇ ਵਾਸਤੇ ਮੁਸ਼ਕਲ ਬਣਿਆ ਹੋਇਆ। ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉੱਤੇ ਭਰੋਸਾ ਨਹੀਂ ਸੀ ਕਰਨਾ ਚਾਹੀਦਾ, ਜਿਹੜਾ ਲਾਸਟ ਵੀ ਉਹਨਾਂ ਨੇ ਕੀਤਾ ਹੈਲੀਪੈਡ ਦੇ ਉੱਤੇ। ਜਿੰਨੀ ਕਾਹਲੀ ਦੇ ਵਿੱਚ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਸੁਖਪਾਲ ਸਿੰਘ ਖਹਿਰਾ ਨੂੰ ਵਰਤ ਗਏ। ਕੈਪਟਨ ਅਮਰਿੰਦਰ ਸਿੰਘ ਦੀ ਗੱਦੀ ਡਾਵਾਡੋਲ ਹੋਈ ਸੀ। ਉਹਨਾਂ ਨੇ ਦਿੱਲੀ ਜਾ ਕੇ ਦੱਸਣ ਦੀ ਕੋਸ਼ਿਸ਼ ਕੀਤੀ ਵੀ ਆਹ ਦੇਖੋ ਮੈਂ ਇੰਨੇ MLA ਜਿਹੜੇ ਆ ਆਪਣੇ ਨਾਲ ਲੈ ਆਇਆ, ਨਾ ਜਿਹੜਾ ਪਿਰਮਲ ਸਿੰਘ ਆ ਉਹਨੂੰ ਟਿਕਟ ਮਿਲਣੀ ਆ ਭਦੌੜ ਤੋਂ ਕਾਂਗਰਸ ਦੀ, ਨਾ ਕਮਾਲੂ ਨੂੰ ਟਿਕਟ ਮਿਲਣੀ ਹੈ, ਨਾ ਨਾਜਰ ਮਾਨਸ਼ਾਹੀਆ ਨੂੰ ਟਿਕਟ ਮਿਲਣੀ ਹੈ। ਕਿਸੇ ਨੂੰ ਇਹਨਾਂ ਨੇ ਕਾਂਗਰਸ ਨੇ ਟਿਕਟ ਨਹੀਂ ਦੇਣੀ। ਸੁਖਪਾਲ ਸਿੰਘ ਖਹਿਰਾ ਹੋਰਾਂ ਦਾ ਸਿਆਸੀ ਭਵਿੱਖ ਤਾਂ ਉਹੀ ਦਾਅ ਦੇ ਉੱਤੇ ਜਿਹੜਾ ਉਹ ਲੱਗ ਗਿਆ। ਇਹ ਨਹੀਂ ਗਾ ਕਿ ਉਹ ਦੁਬਾਰਾ ਰਾਈਜ਼ ਨਹੀਂ ਕਰ ਸਕਦੇ, ਇਹ ਏਦਾਂ ਦੀ ਕੋਈ ਗੱਲ ਨਹੀਂ ਹੈਗੀ। ਉਹਨਾਂ ਕੋਲੇ ਜਿਹੜੀ ਉਹ ਕਲਾ ਹੈਗੀ ਆ, ਬੋਲਣ ਵਾਲੀ ਕਲਾ ਵੀ ਹੈਗੀ ਆ ਤੇ ਮੁੱਦੇ ਚੁੱਕਣ ਵਾਲੀ ਕਲਾ ਵੀ ਹੈਗੀ ਆ। ਅਜੇ ਵੀ ਜੇ ਉਹ ਥੋੜੀ ਮੈਚੁਰਿਟੀ ਆਪਣੇ ਸੁਭਾਅ ਦੇ ਵਿੱਚ ਲੈ ਆਉਂਦੇ ਆ ਤੇ ਮੈਂ ਸਮਝਦਾ ਕਿ ਪੰਜਾਬ ਨੂੰ ਅਜਿਹੇ ਨੇਤਾਵਾਂ ਦੀ ਲੋੜ ਹੈ ਜਿਹੜੇ ਇਹਨਾਂ ਦੇ ਪੰਜਾਬ ਦੇ ਮੁੱਦਿਆਂ ਨੂੰ ਸਮਝ ਕੇ ਉਹਨਾਂ ਮੁੱਦਿਆਂ ਨੂੰ ਉਭਾਰ ਸਕਣ। ਪਰ
ਜਿਸ ਬੰਦੇ ਨੇ ਵੀ ਬਹੁਤ ਕਾਲਾ ਤਰੀਕੇ ਨਾਲ ਜਿਹੜਾ ਵਗਿਆ, ਉਹ ਸਿਆਸਤ ਦੇ ਵਿੱਚ ਫਿੱਟ ਨਹੀਂ ਹੁੰਦਾ ਜੀ। ਫਿਰ ਸਿਆਸਤ ਉਹਦੇ ਵਾਸਤੇ ਸ਼ਾਇਦ ਸਹੀ ਜਿਹੜਾ ਉਹ ਨਹੀਂਗਾ। ਜੇ ਉਹਨਾਂ ਨੇ ਆਪਣਾ ਪਲੇਟਫਾਰਮ ਹੀ ਬਣਾ ਲਿਆ ਸੀਗਾ, ਜਿਹੜੀ ਉਹਨਾਂ ਨੇ ਪਾਰਟੀ ਆਪਣੀ ਬਣਾ ਲਈ ਸੀ, ਉਹ ਉਹਨੂੰ ਟਿਕਾਈ ਰੱਖਦੇ। ਅੱਜ ਤੁਸੀਂ ਦੇਖੋ ਨਿੱਕੇ ਨਿੱਕੇ ਗਰੁੱਪ ਉੱਠ ਕੇ ਖੜੇ ਹੋ ਗਏ। ਜੇ ਸੁਖਪਾਲ ਸਿੰਘ ਖਹਿਰਾ ਹੋਰਾਂ ਦਾ ਉਹ ਗਰੁੱਪ ਸਟਰੋਂਗਲੀ ਖੜਾ ਰਹਿੰਦਾ ਤੇ ਅੱਜ ਹੋਰ ਨਹੀਂ ਤਾਂ ਸੰਯੁਕਤ ਸਮਾਜ ਮੋਰਚਾ ਉਹਨਾਂ ਦੇ ਨਾਲ ਗੱਠਜੋੜ ਕਰਨ ਨੂੰ ਪਹਿਲ ਦਿੰਦਾ। ਜੇ ਤੁਸੀਂ ਸਿਆਸੀ ਪੁਆਇੰਟ ਆਫ ਵਿਊ ਦੇ ਨਾਲ ਹੀ ਲਓ ਤੇ ਸ਼ਾਇਦ ਭਾਰਤੀ ਜਨਤਾ ਪਾਰਟੀ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੂੰ ਛੱਡ ਕੇ ਉਹਨਾਂ ਨੂੰ ਪਹਿਲ ਦਿੰਦੀ ਉਹਨਾਂ ਦੇ ਨਾਲ ਗੱਠਜੋੜ ਕਰਨ ਲਈ, ਕਿਉਂਕਿ ਸੁਖਦੇਵ ਸਿੰਘ ਢੀਂਡਸਾ ਹੋਰਾਂ ਤੋਂ ਕਿਤੇ ਜ਼ਿਆਦਾ ਉਹ ਜਿਹੜੇ ਉਹ ਤੇਜ਼ ਤਰਾਰ ਆਗੂ ਨੇ, ਉਹਨਾਂ ਦੀ ਪੰਜਾਬ ਦੇ ਮੁੱਦਿਆਂ ਦੇ ਉੱਤੇ ਪਕੜ ਹੈ। ਢੀਂਡਸਾ ਸਾਹਿਬ ਤਾਂ ਬੋਲਦੇ ਹੀ ਨਹੀਂ ਗਏ ਕੱਖ ਵੀ, ਉਹ ਤਾਂ ਇੱਕ ਬੋਲਡ ਨੇ। ਇਸ ਕਰਕੇ ਇਹ ਜਿਹੜੇ ਡਿਸੀਜ਼ਨ ਨੇ ਉਹਨਾਂ ਦੇ ਜਿਹੜੇ ਚਾਹਣ ਵਾਲੇ ਨੇ, ਹੋ ਸਕਦਾ ਉਹਨਾਂ ਤੱਕ ਉਹ ਪਹੁੰਚਾ ਦੇਣਗੇ ਇਹ ਗੱਲ ਕਿ ਇਹਨਾਂ ਮਾਮਲਿਆਂ ਦੇ ਉੱਤੇ ਅਜੇ ਵੀ ਉਹਨਾਂ ਨੂੰ ਪੇਸ਼ੈਂਸ ਤੋਂ ਕੰਮ ਲੈਣ ਦੀ ਲੋੜ ਹੈ। ਅੱਜ ਵੀ ਪੰਜਾਬ ਦੇ ਵਿੱਚ ਇੱਕ ਰੀਜਨਲ ਪਾਰਟੀ ਦੀ ਜਗ੍ਹਾ ਖਾਲੀ ਪਈ ਹੈ। ਜੇ ਕੁਝ ਲੋਕ ਜਿਹੜੇ ਨੇ ਉਹ ਇਕੱਠੇ ਹੋ ਜਾਣ, ਹੁਣ ਤਾਂ ਬਹੁਤ ਲੇਟ ਹੈ ਹਾਲ ਦੀ ਘੜੀ ਤਾਂ, ਪਰ ਕੁਝ ਵੀ ਲੇਟ ਨਹੀਂ ਹੁੰਦਾ। ਭਵਿੱਖ ਦੇ ਵਿੱਚ ਵੀ ਅਜੇ ਇਹ ਜ਼ਰੂਰਤ ਜਿਹੜੀ ਆ ਉਹ ਬਣੀ ਰਹੂਗੀ, ਪਰ ਉਹਦੇ ਵਾਸਤੇ ਤੁਹਾਨੂੰ ਵਰਤੇ ਜਾਣ ਤੋਂ ਜਿਹੜਾ ਉਹ ਸੁਚੇਤ ਰਹਿਣਾ ਪਊਗਾ ਔਰ ਇਹ ਗੱਲ ਮੰਨਣੀ ਪਊਗੀ ਕਿ ਕੈਪਟਨ ਅਮਰਿੰਦਰ ਸਿੰਘ ਹੁਰੀ ਉਹਨਾਂ ਨੂੰ ਵਰਤ ਗਏ, ਜਿਹੜੀ ਕਿ ਉਹਨਾਂ ਦੀ ਮੌਜੂਦਾ ਮੁਸੀਬਤ ਦਾ ਕਾਰਨ ਬਣਿਆ ਜੀ। ਤਾਂ ਇੱਕ ਸਵਾਲ ਜੀ ਸਰਜੀਤ ਸਿੰਘ ਹੋਰਾਂ ਵੱਲੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਲਈ ਕਾਫੀ ਵੈਸੇ ਸੋਸ਼ਲ ਮੀਡੀਆ ਤੇ ਵੀ ਇਹ ਚੱਲ ਰਿਹਾ ਆ, ਤੇ ਸਵਾਲ ਵੀ ਆ ਉਹਨਾਂ ਦਾ ਕਿ ਕੋਈ ਐਪਲੀਕੇਸ਼ਨ ਭੇਜੀ ਗਈ ਆ ਕੇਜਰੀਵਾਲ ਨੂੰ ਸਾਈਨ ਕਰੇ ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਰਿਹਾ ਹੋਣ। ਇਸ ਦਾ ਉਹ ਪੁੱਛਦੇ ਆ ਕਿ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਆ? ਪ੍ਰੋਫੈਸਰ ਸਾਹਿਬ ਅੰਦਰ ਨਹੀਂ ਹੈਗੇ ਜੀ। ਪ੍ਰੋਫੈਸਰ ਜਿਹੜੇ ਭੁੱਲਰ ਨੇ ਉਹ ਪੈਰੋਲ ਦੇ ਉੱਤੇ ਨੇ ਔਰ ਇਹ ਪੈਰੋਲ ਉਹਨਾਂ ਨੂੰ ਉਹਨਾਂ ਦੇ ਮੈਡੀਕਲ ਆਧਾਰ ਦੇ ਉੱਤੇ ਮਿਲੀ ਹੋਈ ਆ। ਕਿਉਂਕਿ ਜਦੋਂ ਜਿਹੜੀ ਤਿਹਾੜ ਜੇਲ੍ਹ ਹੈ ਉਹ ਸ਼ਾਇਦ ਇਸ ਕਰਕੇ ਕਹਿ ਰਿਹਾ ਕਿ ਉਹ ਦਿੱਲੀ ਦੇ ਅੰਡਰ ਹੈ, ਬਿਲਕੁਲ ਦਿੱਲੀ ਦੇ ਅੰਡਰ ਹੈ। ਜੇ ਕੋਈ ਇਸ ਤਰ੍ਹਾਂ ਦੀ ਗੱਲ ਜਿਹੜੀ ਹੁੰਦੀ ਆ ਕਿ ਪ੍ਰੋਫੈਸਰ ਸਾਹਿਬ ਨੂੰ ਦੁਬਾਰਾ ਜੇਲ੍ਹ ਜਿਹੜਾ ਉਹ ਜਾਣਾ ਪਿਆ, ਤੇ ਇਹ ਮਾਮਲਾ ਬਿਲਕੁਲ ਜਿਹੜਾ ਜੀ ਉਹ ਇੱਥੇ ਉਠਾਵਾਂਗੇ, ਜਿੱਥੋਂ ਤੱਕ ਉਠਾਉਣਾ ਪਿਆ ਉਠਾਵਾਂਗੇ। ਉਹ ਤਾਂ ਬਾਹਰ ਨੇ, ਉਹਨਾਂ ਦੇ ਮਿਸਿਸ ਉਹਨਾਂ ਦੇ ਨਾਲ ਨੇ, ਉਹਨਾਂ ਦਾ ਪ੍ਰੋਪਰ ਇਲਾਜ ਹੋ ਰਿਹਾ, ਪੈਰੋਲ ਦੇ ਉੱਤੇ ਨੇ ਉਹ। ਇਹ ਗੱਲ ਠੀਕ ਆ ਕਿ ਪੈਰੋਲ ਦੇ ਉੱਤੇ ਆ, ਅਜੇ ਉਹਨਾਂ ਦੀ ਰਿਹਾਈ ਜਿਹੜੀ ਆ ਉਹ ਅਦਾਲਤੀ ਪ੍ਰੋਸੈਸ ਦੇ ਵਿੱਚ ਆ ਤੇ ਉਹ ਹੋ ਜਾਣੀ ਆ, ਉਹ ਹੋ ਜਾਣੀ ਆ। ਉਹਨਾਂ ਦਾ ਗਰਾਊਂਡ ਜਿਹੜਾ ਉਹ ਬੜਾ ਮਜ਼ਬੂਤ ਹੈ। ਕਿਸੇ ਸਿਆਸੀ ਧਿਰ ਦੇ ਸਾਈਨ ਕਰਨ ਦੇ ਨਾਲ ਇਹ ਜਿਹੜੀ ਉਹ ਨਹੀਂ ਹੁੰਦੀ। ਹਾਂ, ਇਸ ਪੱਖੋਂ ਹੋ ਸਕਦੀ ਹੈ ਕਿ ਜਿਵੇਂ 20 ਸਾਲ ਜਿਹਦੇ ਪੂਰੇ ਹੋ ਗਏ ਕਿ ਉਦੋਂ ਬਾਅਦ ਜੇ ਉੱਥੋਂ ਦਾ ਮੁੱਖ ਮੰਤਰੀ ਲਿਖ ਕੇ ਜਿਹੜਾ ਉਹ ਦੇ ਦਿੰਦਾ, ਮੈਂ ਫਿਰ ਵੀ ਇਸ ਚੀਜ਼ ਨੂੰ ਪੁੱਛੂੰਗਾ ਜ਼ਰੂਰ ਜੀ ਟੈਕਨੀਕਲੀ ਇਹਦਾ ਜਿਹੜਾ ਉਹ ਕੀ ਆਧਾਰ ਹੈ ਕਿ ਕੀ ਜੇ ਅਰਵਿੰਦ ਕੇਜਰੀਵਾਲ ਹੋਰਾਂ ਦੇ ਸਾਈਨ ਹੁੰਦੇ ਆ, ਉਹਨਾਂ ਦੇ ਲੋਕਾਂ ਤੱਕ ਇਹ ਗੱਲ ਜਿਹੜੀ ਉਹ ਪਹੁੰਚਾਵਾਂਗੇ ਜੀ। ਧੰਨਵਾਦ, ਤੁਸੀਂ ਇਸ ਪਾਸੇ ਵੱਲ ਧਿਆਨ ਦਿਵਾਇਆ। ਪਰ ਜਿਹੜੇ ਪ੍ਰੋਫੈਸਰ ਸਾਹਿਬ ਨੇ ਉਹ ਪੈਰੋਲ ਦੇ ਉੱਤੇ ਨੇ, ਬਾਹਰ ਨੇ, ਮੈਡੀਕਲ ਆਧਾਰ ਦੇ ਉੱਤੇ ਉਹਨਾਂ ਨੂੰ ਲੰਬੀ ਪੈਰੋਲ ਮਿਲੀ ਹੋਈ ਹੈ ਜੀ। ਜੀ ਬਹੁਤ ਬਹੁਤ ਧੰਨਵਾਦ ਬਤੇਜ ਬਨੇ, ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਇਸੇ ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।